ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। अस्सलाम वालेकुम आदाब वर्ज वहाँ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ ਫੋਰ ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਰੁਸਾਨੀ ਇਸ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਮੌਜੂਦ ਨੇ। ਉਹਨਾਂ ਨਾਲ ਗੱਲਬਾਤ ਕਰਕੇ ਆਏ ਦਿਆਂ ਵਿਸ਼ੇਸ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਜ਼ੀਆ ਜਾਣਦੇ ਹਾਂ। ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब जी आनू प्रोग्राम सचो सच विच बहुत मेहरबानी जी। डॉक्टर साहब आज 22 अगस्त 2023 7 भादर नानकशाही संमत 555 ਦਾ ਦਿਨ ਹੈ ਤੇ ਡਾਕਟਰ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਅਸੀਂ ਜਿਹੜੇ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੇ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ 'ਚ ਵੀਡੀਓ ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਬਲਕਨ ਕੈਨੇਡਾ ਰੋਕੂ ਜਾਤੂ ਬਾਕਸ ਸ਼ਾਵਾ ਫੇਸਬੁੱਕ 'ਚ ਵੀਡੀਓ ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਦੇ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੀ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਸਰੀ ਕੈਨੇਡਾ ਤੋਂ ਵੀਰ ਗੁਰਜੋਤ ਸਿੰਘ ਜੀਰਾਂ ਵੱਲੋਂ। ਸੋ ਇਹਨਾਂ ਨੇ ਚੰਡੀਗੜ੍ਹ ਜਾਂਦੇ ਕਿਸਾਨਾਂ ਬਾਰੇ ਸਵਾਲ ਕੀਤਾ ਹੈ ਕਿ ਹੁਣ ਹਰਿਆਣਾ ਤੇ ਪੰਜਾਬ ਸਰਕਾਰ ਮਿਲ ਕੇ ਕਿਸਾਨਾਂ ਨੂੰ ਨਿਸ਼ਾਨਾ ਬਣਾ ਰਹੀ ਹੈ ਕਿ ਹੁਣ ਕਿਸਾਨ ਪ੍ਰੋਟੈਸਟ ਵੀ ਨਹੀਂ ਕਰ ਸਕਦੇ, ਨਾ ਸਾਨੂੰ ਫਸਲਾਂ ਦਾ ਮੁੱਲ ਮਿਲਦਾ ਤੇ ਨਾ ਹੀ ਇਨਸਾਫ। ਪਾਣੀਆਂ ਦੀ ਲੁੱਟ ਵੱਖਰੀ ਹੈ, ਹੜ ਵੀ ਸਾਡੇ ਬੂਹੇ ਲਿਆਂਦੇ ਜਾ ਰਹੇ ਨੇ। ਸੋ ਹਕੂਮਤ ਹੱਦਾਂ ਟੱਪ ਰਹੀ ਹੈ ਜਾਂ ਅਸੀਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਗੁਰਜੋਤ ਸਿੰਘ ਜੀਰਾਂ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166619184 ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਵਿੱਚ ਗੱਲਬਾਤ ਕਰਨ ਚਾਹ ਰਹੇ ਹਾਂ ਕਿ ਯੂਕੇ ਵਿੱਚ ਭਾਵੇਂ 1 ਮਿਲੀਅਨ ਦੇ ਲਗਭਗ ਸਿੱਖ ਹਨ ਅਤੇ 2 ਸਿੱਖ ਮੈਂਬਰ ਪਾਰਲੀਮੈਂਟ ਵੀ ਹਨ। ਸੋ 400 ਦੇ ਲਗਭਗ ਸਿੱਖ ਗੁਰਦੁਆਰੇ ਅਤੇ ਸੰਸਥਾਵਾਂ ਹਨ, ਪਰ ਭਾਈ ਅਵਤਾਰ ਸਿੰਘ ਖੰਡਾ ਦੇ ਕੇਸ ਨੇ ਦੱਸ ਦਿੱਤਾ ਹੈ ਕਿ ਜਿਵੇਂ ਤਵੱਕੋ ਕੀਤੀ ਜਾਂਦੀ ਸੀ ਉਵੇਂ ਸਿੱਖਾਂ ਦੀ ਜਿਹੜੀ ਹੈ ਤਾਕਤ ਨਹੀਂ ਹੈ ਔਰ ਸਿੱਖ ਲੀਡਰਸ਼ਿਪ ਈਰਖਾ ਤੇ ਭੰਬਲ ਪੂਸੇ ਦਾ ਜਿਹੜਾ ਸ਼ਿਕਾਰ ਹੈ। ਸੋ ਯੂਕੇ ਤੋਂ ਸਾਡੇ ਵੀਰ ਸਰਦਾਰ ਸਵਿੰਦਰ ਸਿੰਘ ਥੰਦ ਜੀ ਨੇ ਯੂਕੇ ਦੀਆਂ ਜਿਹੜੀਆਂ ਸਿੱਖ ਜਥੇਬੰਦੀਆਂ ਨੂੰ ਫਲਸਤੀਨੀ ਐਕਸ਼ਨ ਗਰੁੱਪ ਦੀ ਜਿਹੜੀ ਹੈ ਤਰਜ ਤੇ ਐਕਟੀਵਿਟੀ ਕਰਨ ਦੀ ਜਿਹੜੀ ਹੈ ਸਲਾਹ ਦਿੱਤੀ ਹੈ। ਸੋ ਉਹਨਾਂ ਦੀ ਲਿਖਤ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਗੁਰਜੋਤ ਸਿੰਘ ਜਿਹੜੇ ਸਰੀ ਨਿਵਾਸੀ ਨੇ ਬ੍ਰਿਟਿਸ਼ ਕੋਲੰਬੀਆ ਕੈਨੇਡਾ ਜੀ ਉਹਨਾਂ ਦਾ ਧੰਨਵਾਦ ਕਰਦੇ ਹਾਂ। ਸਾਨੂੰ ਖੁਸ਼ੀ ਹੁੰਦੀ ਹੈ ਜਦੋਂ ਜਿਵੇਂ ਕੱਲ ਵੀਰ ਅਮਰਜੀਤ ਸਿੰਘ ਹੋਰਾਂ ਵੱਲੋਂ ਯੂਕੇ ਤੋਂ ਸਪਾਂਸਰ ਕੀਤਾ ਗਿਆ ਸੀ, ਉਸ ਤੋਂ ਪਹਿਲਾਂ ਆਸਟ੍ਰੇਲੀਆ ਔਰ ਕੈਨੇਡਾ ਤੋਂ ਫ੍ਰੀਕੁਐਂਟ ਸਪਾਂਸਰਸ਼ਿਪ ਹੈ। ਇਸ ਦੇ ਨਾਲ ਸਾਨੂੰ ਹੌਸਲਾ ਵੀ ਮਿਲਦਾ ਹੈ ਕਿ ਟੀਵੀ 84 ਸਿਰਫ ਇੱਕ YouTube ਜਾਂ Facebook ਤੱਕ ਦੀ ਹੋਂਦ ਨਹੀਂ ਹੈ। ਜਿਵੇਂ ਇੱਕ ਤਬਕਾ ਜਿਨ੍ਹਾਂ ਨੂੰ ਕੋਈ ਵੀ ਕ੍ਰੀਏਟਿਵ ਕੰਮ ਤੋਂ ਪ੍ਰੋਬਲਮ ਹੁੰਦੀ ਹੈ ਉਹਨਾਂ ਦਾ ਕਹਿਣਾ ਹੁੰਦਾ, ਸਗੋਂ ਇਸ ਦਾ ਦਾਇਰਾਕਾਰ ਜਿਵੇਂ ਅੱਜ ਹੀ ਵੀਰ ਸੁਖਜਿੰਦਰ ਸਿੰਘ ਬਾਜਵਾ ਉਹਨਾਂ ਦੀ ਕਾਲ ਆਈ, ਉਹ ਥੋੜ੍ਹੇ ਅਪਸੈਟ ਸੀ, ਕਹਿਣ ਲੱਗੇ ਕੱਲ ਤੁਸੀਂ ਕਿਹਾ ਸੀ ਕਿ ਵੀ ਕਿਸੇ ਨੇ ਕਿਹਾ ਕਿ ਜੀ ਇਹ ਪੈਸਾ ਖਰਚ ਹੋ ਰਿਹਾ ਔਰ ਆਊਟਕਮ ਕੀ ਹੈ, ਕੌਣ ਹੈ? ਮੈਂ ਕਿਹਾ ਨਹੀਂ ਤੁਸੀਂ ਨਹੀਂ ਜਾਣਦੇ ਹੋ। ਮੈਂ ਕਿਹਾ ਕਈ ਵਾਰ ਆਪਣਿਆਂ ਦੇ ਵਿੱਚ ਵੀ ਇੱਕ ਖਾਸ ਸੋਚ ਵਾਲੇ ਹੁੰਦੇ ਨੇ ਜਿਨ੍ਹਾਂ ਨੂੰ ਜਿਹੜੇ ਸ਼ਾਇਦ ਜ਼ਿਆਦਾ ਕੋਈ ਰਿਜ਼ਲਟ ਲੱਭ ਰਹੇ ਹੁੰਦੇ ਨੇ ਜਾਂ ਸ਼ਾਇਦ ਉਹਨਾਂ ਨੂੰ ਇਹ ਅਹਿਸਾਸ ਨਹੀਂ ਹੁੰਦਾ ਡੇ ਟੂ ਡੇ 'ਚ ਕਿ ਅਸੀਂ ਕਿਸ ਕਿਸਮ ਦੀਆਂ ਬੰਦਸ਼ਾਂ ਦੇ ਵਿੱਚ। ਅਦਰਵਾਈਜ਼ YouTube ਜਾਂ Facebook ਦੇ ਉੱਤੇ ਸਾਡੇ ਮਿਲੀਅਨਸ ਆਫ ਫਾਲੋਅਰਸ ਹੁਣ ਤੱਕ ਹੁੰਦੇ ਟੀਵੀ 84 ਦੇ, ਪਰ ਸਾਨੂੰ ਤਾਂ ਸਾਰੇ ਪਾਸਿਓਂ ਰੈਸਟ੍ਰਿਕਟ ਕੀਤਾ ਹੋਇਆ, ਬਲੌਕ ਕੀਤਾ ਹੋਇਆ। ਇਹਦੇ ਬਾਵਜੂਦ ਅਸੀਂ ਇਹ ਸਮਝਦੇ ਹਾਂ ਕਿ ਅਸੀਂ ਇਸ 10-11 ਸਾਲ ਦੇ ਟਾਈਮ ਦੇ ਵਿੱਚ ਇੱਕ ਨੈਰੇਟਿਵ ਜਿਹੜਾ ਪੰਥਕ ਨੈਰੇਟਿਵ ਹੈ ਇਸ ਦੇ ਨਾਲ ਅਸੀਂ ਜਦੋਂ ਆਪਣੇ ਪਾਕਿਸਤਾਨੀ ਭੈਣਾਂ ਭਰਾਵਾਂ ਜਾਂ ਓਵਰਆਲ ਮੁਸਲਮਾਨ ਭੈਣਾਂ ਭਰਾਵਾਂ ਨੂੰ ਔਰ ਭਾਰਤੀ ਕਬਜ਼ੇ ਵਾਲੇ ਕਸ਼ਮੀਰ ਦੇ ਕੇਸ ਦੀ ਵੀ ਐਡਵੋਕੇਸੀ ਇਸ ਸਾਰੇ ਨਾਲ ਜੁੜੇ ਹਾਂ ਤੇ ਸਾਡੇ ਨਾਲ ਨਾ ਸਿਰਫ
ਕਿ ਸਾਨੂੰ ਬਹੁਤ ਸਾਰੇ ਸਾਡੇ ਮੁਸਲਮਾਨ ਵੀਰਾਂ ਦਾ ਸਮਰਥਨ ਹਾਸਲ ਹੈ ਜੀ, ਪਰ ਇਸ ਸਭ ਨੇ ਉਹ ਡਾਇਲੋਗ ਵੀ ਆਪਸ ਦੇ ਵਿੱਚ ਖੋਲ੍ਹਿਆ, ਉਹ ਆਪਸੀ ਅੰਡਰਸਟੈਂਡਿੰਗ ਵੀ ਪੈਦਾ ਕੀਤੀ ਹੈ, ਜਿਹੜੀ ਕਿ ਜੇ ਤੁਸੀਂ 10-11 ਸਾਲ ਪਹਿਲਾਂ ਦੇ ਮਾਹੌਲ 'ਚ ਦੇਖੋ, ਬਾਰਿੰਗ ਬਹੁਤ ਥੋੜ੍ਹੇ ਜਿਹੜੇ ਇੰਡੀਵਿਜੂਅਲੀ ਗੁੱਡਵਿਲ ਰੱਖਦੇ ਸੀ, ਇਸ ਕਿਸਮ ਦਾ ਪਲੇਟਫਾਰਮ ਜਿਹੜਾ ਪੰਜਾਬੀ ਜ਼ਬਾਨ 'ਚ ਹੈ, ਕਿਉਂਕਿ ਅਸੀਂ ਇਹ ਭੁੱਲ ਜਾਂਦੇ ਹਾਂ ਕਿ ਜੇ ਇੱਧਰਲੇ ਸਾਡੇ ਪੰਜਾਬ 'ਚ 3 ਕਰੋੜ ਪੰਜਾਬੀ ਨੇ ਤੇ ਦੂਸਰੇ ਪਾਸੇ ਲਗਭਗ 13-14 ਕਰੋੜ ਪੰਜਾਬੀ ਜਿਹੜੇ ਨੇ ਉਹ ਪਾਕਿਸਤਾਨੀ ਪੰਜਾਬ 'ਚ ਨੇ, ਔਰ ਜੇ ਅਸੀਂ 5 ਮਿਲੀਅਨ ਡਾਇਸਪੋਰਾ ਸਿੱਖਾਂ ਦੀ ਗੱਲ ਕਰਦੇ ਹਾਂ ਤੇ ਇਸ ਤੋਂ ਵੱਧ ਡਾਇਸਪੋਰਾ ਪਾਕਿਸਤਾਨੀ ਪੰਜਾਬੀ ਨੇ। ਸੋ ਇਕੱਲਾ ਇਹੀ ਨਹੀਂ ਕਿ ਸਾਡਾ ਮੈਸੇਜ ਪੰਜਾਬ ਤੱਕ ਮਹਿਦੂਦ ਹੁੰਦਾ ਹੈ, ਜਦੋਂ ਅਸੀਂ ਭਵਿੱਖ ਦੇ ਦੋਨੋਂ ਮੁਲਕਾਂ ਦੀ ਸਾਂਝ ਦੀ ਗੱਲ ਕਰਦੇ ਹਾਂ, ਖਾਲਿਸਤਾਨ ਔਰ ਪਾਕਿਸਤਾਨ ਦੀ, ਔਰ ਇਸ ਦੇ ਨਾਲ ਨਾਲ ਜਿਹੜਾ ਇਹ ਪਾਰਟ ਵੀ, ਔਰ ਮੈਂ ਪਿਛਲੇ ਦਿਨਾਂ 'ਚ ਇੱਕ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਪ੍ਰੋਫੈਸਰ ਉਹਨਾਂ ਦਾ ਕਿਤੇ ਸੁਣ ਰਿਹਾ ਸੀ ਲੈਕਚਰ, ਤੇ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਕਿ ਜੀ ਤੁਸੀਂ ਰਹਿੰਦੇ ਪੰਜਾਬ ਬਾਰੇ ਜਾਂ ਪਾਕਿਸਤਾਨ ਬਾਰੇ ਕਿਵੇਂ ਸੋਚਦੇ ਹੋ, ਤੇ ਮੈਨੂੰ ਚੰਗਾ ਲੱਗਾ ਕਿ ਜਿਹੜੀ ਸ਼ਬਦਾਵਲੀ ਅਸੀਂ 10 ਸਾਲ 'ਚ ਰਿਪੀਟ ਕੀਤੀ, ਉਹਨਾਂ ਨੇ ਇੱਥੋਂ ਹੀ ਸ਼ੁਰੂ ਕੀਤਾ। ਉਹਨਾਂ ਨੇ ਕਿਹਾ ਵੀ ਪਾਕਿਸਤਾਨ ਸਾਡੀ ਪਾਕ ਪਵਿੱਤਰ ਧਰਤੀ ਹੈ, ਗੁਰੂ ਨਾਨਕ ਸਾਹਿਬ ਦੀ ਚਰਨ ਛੋਹ ਪ੍ਰਾਪਤ, ਸਾਡਾ ਨਨਕਾਣਾ ਸਾਹਿਬ, ਕਰਤਾਰਪੁਰ ਸਾਹਿਬ, ਪੰਜਾ ਸਾਹਿਬ। ਸੋ ਕੋਈ ਵੀ ਸਿੱਖ ਕਿਵੇਂ ਪਾਕਿਸਤਾਨ ਦੇ ਬਾਰੇ ਜਿਹੜਾ ਹੈ ਕੋਈ ਗਲਤ ਸੋਚ ਸਕਦਾ, ਕਿਉਂਕਿ ਜਦੋਂ ਇੰਡੀਅਨ ਸਟੇਟ ਇਸ ਕਿਸਮ ਦਾ ਨੈਰੇਟਿਵ, ਜਿਵੇਂ ਹੁਣ ਆ ਗਦਰ 2 ਦੇ ਥੱਲੇ ਉਹੀ ਨਫ਼ਰਤੀ ਮੁਕਾਮ, ਔਰ ਇੱਕ YouTube ਜਿਹੜੀ ਹੈ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਜਿਹਦੇ 'ਚ ਦਿੱਲੀ ਦੇ ਵਿੱਚ ਹਿੰਦੂਤਵਾ ਵਾਲੇ ਜਿਹੜੇ ਨੇ ਪੂਰਾ ਗਰੁੱਪ ਯੰਗਸਟਰਸ ਦਾ, ਉਹ ਪਾਕਿਸਤਾਨ ਮੁਰਦਾਬਾਦ ਤੇ ਇਹ ਉਹ ਕਰ ਰਹੇ ਨੇ, ਫਿਲਮ ਦੇਖ ਕੇ ਨਿਕਲੇ ਨੇ, ਤੇ ਇੱਕ ਸਿੱਖ ਨੌਜਵਾਨ, ਔਰ ਮੈਂ ਕਈ ਵਾਰੀ ਦਾਤ ਦਿੰਦਾ ਕਿ ਉੱਥੇ ਵੀ ਇਸ ਕਿਸਮ ਦੇ ਹੌਸਲੇ ਵਾਲੇ ਨੇ, ਉਹ ਉਹਨਾਂ ਨੂੰ ਰੋਕਦਾ, ਉਹਨਾਂ ਨੂੰ ਇਹ ਕਹਿੰਦਾ ਕਿ ਵੀ ਇਹ ਠੀਕ ਨਹੀਂ ਹੈ ਤੁਹਾਡਾ ਪਾਰਟ, ਕਹਿੰਦਾ ਮੈਂ ਵੀ ਦੇਖੀ ਹੈ ਫਿਲਮ, ਲੇਕਿਨ ਇਹ ਸਾਨੂੰ ਨਫ਼ਰਤ ਦੀ ਕੋਈ ਥਾਂ ਨਹੀਂ ਹੈ, ਸਾਡੇ ਉਹ ਜਿਹੜੇ ਨੇ ਗਵਾਂਢੀ ਨੇ ਔਰ ਅਲਟੀਮੇਟਲੀ ਸਾਡੇ 'ਚੋਂ ਹੀ ਨੇ, ਅਸੀਂ ਸਾਰੇ ਇੱਕੋ ਹੀ ਜਿਹੜਾ ਇਸ ਸੱਭਿਆਚਾਰ ਔਰ ਇਸ ਧਰਤੀ ਦੇ ਖਿੱਤੇ ਤੇ। ਸੋ ਮੈਂ ਸਮਝਦਾ ਹਾਂ ਵੀ ਸਾਡੀ ਵੀ ਇਹ ਕੋਸ਼ਿਸ਼ ਹੈ, ਹਾਲਾਂਕਿ ਇਹ ਨਹੀਂ ਹੈ ਕਿ ਵੀ ਸਾਡੇ 'ਚ ਜਨੂਨੀ ਨਹੀਂ ਹੈ ਜਾਂ ਉਹਨਾਂ 'ਚ ਜਨੂਨੀ ਨਹੀਂ ਨੇ, ਕੋਈ ਨਾ ਕੋਈ ਇੱਕ ਅੱਧੀ ਕਿਸੇ ਘਟਨਾ ਨੂੰ ਲੈ ਕੇ ਉੱਥੇ ਮਨਜਿੰਦਰ ਸਰਸਾ ਬਿਠਾਇਆ ਹੋਇਆ ਹੈ, ਕੋਈ ਹੋਰ ਜਿਹੜੇ ਨੇ ਇਸ ਕਿਸਮ ਦੇ ਨੇ ਉਹ ਆਪਣੇ ਵੱਲੋਂ ਭੜਕਾਟ ਪੈਦਾ ਕਰਦੇ ਨੇ, ਉੱਥੇ ਵੀ ਇੱਕ ਖਾਸ ਕਿਸਮ ਦੀ ਜਿਹੜੀ ਸੋਚ ਵਾਲੇ ਲੋਕ ਨੇ ਜਿਨ੍ਹਾਂ ਨੂੰ ਜੋ ਸਾਹਮਣੇ ਆ ਉਹ ਨਜ਼ਰ ਨਹੀਂ ਆਉਂਦਾ, ਲੇਕਿਨ ਉਹ ਵੀ ਉਸ ਖਿਆਲੀ ਪਲਾਵ ਜਿਹੜੇ ਨੇ ਆਪਣੇ ਲੋਕਾਂ ਨੂੰ ਦੇਣ 'ਚੋਂ ਨਫ਼ਰਤ ਪ੍ਰਚਾਰਦੇ ਨੇ। ਲੇਕਿਨ ਅਲਟੀਮੇਟਲੀ ਅਸੀਂ ਗੁਰੂ ਨਾਨਕ ਸਾਹਿਬ ਦੇ ਸਿੱਖ ਹਾਂ, ਔਰ ਗੁਰੂ ਨਾਨਕ ਸਾਹਿਬ ਜਿਨ੍ਹਾਂ ਦੀ ਪਛਾਣ ਉਸ ਧਰਤੀ ਦੇ ਉੱਤੇ ਜਦੋਂ ਇਹ ਅਲਫਾਜ਼ ਆਏ ਕਿ ਬਾਬਾ ਨਾਨਕ ਸ਼ਾਹ ਫਕੀਰ, ਸਿੱਖ का गुरु मुसलमान का पीर, ਤੇ ਜ਼ਾਹਿਰ ਹੈ ਕਿ ਅਸੀਂ ਉਹੀ ਸ਼ਾਹ ਔਰ ਫਕੀਰ ਗੁਰੂ ਨਾਨਕ ਔਰ 10ਵੇਂ ਪਾਤਸ਼ਾਹ ਪਰਥਾਏ ਜਦੋਂ ਗਜ਼ਨੀ ਦੇ ਰਹਿਣ ਵਾਲੇ ਭਾਈ ਨੰਦ ਲਾਲ ਗੋਇਆ ਇਹ ਫਰਮਾਉਂਦੇ ਨੇ ਕਿ ਬਾਦਸ਼ਾਹ ਦਰਵੇਸ਼ ਗੁਰੂ ਗੋਬਿੰਦ ਸਿੰਘ, ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ, ਇਸ ਦੀ ਮਨਜ਼ੂਰ ਗੁਰੂ ਗੋਬਿੰਦ ਸਿੰਘ। ਸੋ ਉਹੀ ਬਾਦਸ਼ਾਹ ਦਰਵੇਸ਼ ਔਰ ਅਸੀਂ ਉਸ ਗੁਰੂ ਦੇ ਸਿੱਖ ਹੈ, ਨਫ਼ਰਤ ਦੀ ਕੋਈ ਥਾਂ ਨਹੀਂ ਹੈ। ਇਹ ਨਹੀਂ ਹੈ ਵੀ ਅਸੀਂ ਸਿਰਫ ਮੁਸਲਮਾਨਾਂ ਦੇ ਹਵਾਲੇ ਨਾਲ ਕਹਿ ਰਹੇ, ਈਵਨ ਹਿੰਦੂਆਂ ਦੇ ਹਵਾਲੇ ਨਾਲ ਵੀ। ਬੇਸ਼ੱਕ ਇੰਡੀਅਨ ਸਟੇਟ ਪਿਛਲੇ 75 ਸਾਲਾਂ ਤੋਂ ਸਿੱਖਾਂ ਦੇ ਉੱਤੇ ਜ਼ੁਲਮ ਕਰ ਰਹੀ ਹੈ, 39 ਸਾਲ ਤੋਂ ਟੋਟਲ ਵਾਰ ਸਾਡੇ ਤੇ ਵਿੱਢੀ ਹੋਈ ਹੈ। ਅਸੀਂ ਰਿਪੀਟਡਲੀ ਇਸ ਨੂੰ ਕਲੀਅਰ ਕਰਦੇ ਹਾਂ ਕਿ ਸਾਡੀ ਲੜਾਈ ਇੰਡੀਅਨ ਸਟੇਟ ਨਾਲ ਹੈ। ਹਿੰਦੂ ਧਰਮ ਕੌਣ, ਉਸ ਦੀ ਇਬਾਦਤ ਦਾ ਕੀ ਤਰੀਕਾ ਹੈ, ਉਹਨੇ ਕਿਹਨੂੰ ਪੂਜਣਾ ਹੈ, ਕਿਹਨੂੰ ਮੰਨਣਾ ਹੈ, ਇਹ ਫਰੀडम ਤਾਂ ਗੁਰੂ ਸਾਹਿਬ ਨੇ ਇਸ ਦੇ ਲਈ ਤਾਂ ਕੁਰਬਾਨੀ ਦਿੱਤੀ ਹੋਈ ਹੈ ਕਿ ਵੀ ਤੁਹਾਡੀ ਗੁਰੂ ਤੇਗ ਬਹਾਦਰ ਸਾਹਿਬ ਨੇ ਕਿ ਭਾਈ ਇਹ ਕਿਸੇ ਹਕੂਮਤ ਨੂੰ ਹੱਕ ਨਹੀਂ ਹੈ ਕਿ ਉਹ ਫੋਰਸਫੁਲੀ ਕਿਸੇ ਦੇ ਉੱਤੇ ਕੋਈ ਪੂਜਾ ਪद्धਤੀ ਜਾਂ ਕੋਈ ਮਜ਼ਹਬ ਨੂੰ ਥੋਪੇ। ਸੋ ਅਸੀਂ ਸਮਝਦੇ ਹਾਂ ਕਿ ਵੀ ਜਦੋਂ ਇਹ ਸਾਡਾ ਮੈਸੇਜ ਜਿਹੜੇ ਵੀਰ ਭੈਣਾਂ TV 84 ਨਾਲ ਜੁੜਦੇ ਨੇ ਉਹਨਾਂ ਤੱਕ ਵੀ ਇਹ ਪਹੁੰਚਿਆ। ਇਸ ਦੇ ਨਾਲ ਨਾਲ ਸਾਡੀ ਇਹ ਕੋਸ਼ਿਸ਼ ਹੁੰਦੀ ਹੈ ਵੀ ਜਿੱਥੇ ਅਸੀਂ ਸਾਡਾ ਦਰਦ ਅਸੀਂ ਗਲੋਬਲ ਵਾਇਸ ਆਫ ਪੰਜਾਬ ਜਾਂ ਖਾਲਿਸਤਾਨ ਦੀ ਐਡਵੋਕੇਸੀ ਕਰਦੇ ਹਾਂ, ਉੱਥੇ ਦੁਨੀਆ ਦੇ ਵਿੱਚ ਕਿੱਥੇ ਕੀ ਵਾਪਰ ਰਿਹਾ ਹੈ, ਕਿਵੇਂ ਕੀ ਚੀਜ਼ ਕਿਹਨੂੰ ਪ੍ਰਭਾਵਿਤ ਕਰਦੀ ਹੈ, ਪਰ ਉਹ ਸਿੱਖਾਂ ਨੂੰ ਕਿਵੇਂ ਪ੍ਰਭਾਵਿਤ ਕਰਦੀ ਹੈ, ਉਹ ਵੀ ਇੱਕ ਨੈਰੇਟਿਵ ਸਿਰਜਣ ਦੀ ਕੋਸ਼ਿਸ਼ ਕੀਤੀ ਜਿਹੜੀ 11 ਸਾਲ ਪਹਿਲਾਂ ਤੁਹਾਨੂੰ ਕਿਸੇ ਵੀ ਸਿੱਖ ਚੈਨਲ ਦੇ ਉੱਤੇ ਇੰਟਰਨੈਸ਼ਨਲ ਪੋਲਿਟਿਕਸ ਜਾਂ
ਉਸ ਲੈਵਲ ਦਾ ਜਿਹੜਾ ਹੈ ਉਹ ਦੇਖਣ ਨੂੰ ਨਹੀਂ ਸੀ ਮਿਲਦਾ। ਹੁਣ ਬੇਸ਼ੱਕ ਬਹੁਤ ਸਾਰੇ ਹੋਰ ਵੀ ਇਸ ਦੀ ਗੱਲ ਕਰਨ ਲੱਗ ਗਏ ਨੇ, ਜਿਹੜੀ ਚੰਗੀ ਗੱਲ ਹੈ, ਕਿਉਂਕਿ ਅਸੀਂ ਕਦੇ ਵੀ ਜਿਹੜੇ ਫਲੋ ਆਫ ਆਈਡੀਆਜ਼ ਹੁੰਦਾ ਹੈ, ਫਲੋ ਆਫ ਥਾਟਸ ਹੁੰਦਾ ਹੈ, ਉਸ ਦਾ ਅਸੀਂ ਵੀ ਜੋ ਗੱਲ ਕਰਦੇ ਹਾਂ ਇਹ ਵੀ ਆਈਡੀਆਜ਼ ਕਿਸੇ ਤੋਂ ਆਏ ਅੱਗੇ ਨਿਕਲ ਗਏ, ਇਸ ਦੇ ਉੱਤੇ ਕਿਹਦਾ ਟ੍ਰੇਡਮਾਰਕ ਹੈ। ਲੇਕਿਨ ਇਹ ਜ਼ਰੂਰ ਹੁੰਦਾ ਹੈ ਵੀ ਜਦੋਂ ਤੁਸੀਂ ਕੋਈ ਟਾਈਮਲੀ ਨੈਰੇਟਿਵ ਦਿੰਦੇ ਹੋ, ਉਸ ਦੇ ਨਾਲ ਜਿਹੜਾ ਸਾਡਾ ਦੁਸ਼ਮਣ ਹੈ, ਜਿਸ ਦੇ ਕੋਲ 4000 ਸਾਲ ਦੀ ਐਜੂਕੇਸ਼ਨ ਹੈ, ਜਿਸ ਦੇ ਕੋਲ ਭੰਬਲ ਭੂਸਾ ਪਾਉਣ ਦਾ ਆਰਟ ਹੈ, ਜਿਸ ਦੇ ਕੋਲ ਸਾਮ-ਦਾਮ ਦੰਡ ਭੇਦ ਦੇ ਹਥਿਆਰ ਤਾਂ ਉਸ ਦੇ ਜਿਹੜੀ ਹੈ ਉਹ ਗੋਦਾਮ ਦੇ ਵਿੱਚ ਹੈ ਹੀ ਸਨ। ਹੁਣ ਉਹਦੇ ਕੋਲ ਸਟੇਟ ਪਾਵਰ ਹੈ, ਔਰ ਉਸ ਸਟੇਟ ਪਾਵਰ ਦੇ ਨਾਲ ਨਾ ਸਿਰਫ ਉਹ ਉਸ ਖਿੱਤੇ ਦੇ ਵਿੱਚ ਉਹਨਾਂ ਨੇ 1 ਬਿਲੀਅਨ 400 ਮਿਲੀਅਨ ਲੋਕਾਂ ਦਾ ਜੀਣਾ ਹਰਾਮ ਕੀਤਾ ਹੋਇਆ, ਘੱਟ ਗਿਣਤੀਆਂ ਦਾ ਖਾਸ ਕਰ। ਅਸੀਂ ਉਹਨਾਂ ਦੀ ਏਜੰਸੀਆਂ ਦੀ ਮਾਰ ਦੇਖਦੇ ਹਾਂ ਕਿ ਕਿਵੇਂ ਉਹ KGB ਔਰ ਮੁਸਾਦ ਦੀ ਤਰਜ਼ ਦੇ ਉੱਤੇ ਸਿੱਧੀ ਜਿਹੜੀ ਹੈ ਉਹਨਾਂ ਨੇ ਕਤਲੋਗਾਰਤ ਦੇ ਉੱਤੇ ਉਤਰ ਆਏ ਨੇ, ਔਰ ਉਹਨਾਂ ਨੇ ਜਿਵੇਂ ਹਿੱਟ ਕੀਤਾ ਲਾਹੌਰ 'ਚ, UK 'ਚ ਔਰ ਸਰੀ ਕੈਨੇਡਾ ਜਿੱਥੋਂ ਵੀਰ ਗੁਰਜੋਤ ਸਿੰਘ ਜਿੱਥੋਂ ਦੇ ਵਸਨੀਕ ਨੇ। ਸੋ ਅਸੀਂ ਇਹ ਸਮਝਦੇ ਹਾਂ ਕਿ ਬਈ ਇਹ ਪਾਰਟ ਤਾਂ ਚੱਲ ਰਿਹਾ, ਔਰ ਜਿਹੜਾ ਕੰਸਰਨ ਭਾਈ ਗੁਰਜੋਤ ਸਿੰਘ ਹੋਰਾਂ ਨੇ ਕੀਤਾ ਵੀ ਪੰਜਾਬ ਦੇ ਵਿੱਚ ਇੱਕ ਪਾਸੇ ਹੜ੍ਹ ਲਿਆਂਦੇ ਜਾ ਰਹੇ ਨੇ, ਔਰ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਵੀ ਈਵਨ ਜਿਹੜੇ ਪੰਜਾਬ ਦੇ ਕੁਝ ਸਿੰਸੀਅਰ ਸਾਡੇ ਹਿੰਦੂ ਵੀਰ ਵੀ ਨੇ, ਜਿਵੇਂ ਡਾਕਟਰ ਗਰਗ ਜਾਂ ਦੂਜੇ, ਹਾਲਾਂਕਿ ਖਾਲਿਸਤਾਨ ਦੇ ਹਮਾਇਤੀ ਨਹੀਂ ਨੇ, ਔਰ ਇਸੇ ਤਰ੍ਹਾਂ ਇੱਕ ਸ਼ਰਮਾ ਜੀ ਕਰਕੇ ਪੱਤਰਕਾਰ ਜਿਹੜੇ ਰੇਡੀਓ ਪੰਜਾਬ USA ਵਾਲੇ ਉਹਨਾਂ ਨੂੰ ਇੰਟਰਵਿਊ ਕਰਦੇ ਨੇ, ਮੈਂ ਅੱਜ ਦੋਨਾਂ ਦੇ ਇੰਟਰਵਿਊ ਦੇਖ ਰਿਹਾ ਸੀ, ਉਹਨਾਂ ਦੋਨਾਂ ਦਾ ਵੀ ਕਨਕਲੂਜਨ ਇਹ ਹੈ ਕਿ ਜਿਹੜੇ ਪੰਜਾਬ ਦੇ ਵਿੱਚ ਇਸ ਵੇਲੇ ਹੜ੍ਹ ਲਿਆਂਦੇ ਗਏ ਨੇ, 10-15 ਦਿਨਾਂ ਤੋਂ ਤਾਂ ਮੀਂਹ ਨਹੀਂ ਪਿਆ, ਇਹ ਇਹਨਾਂ ਦੀ ਸਰਕਾਰ ਦੀ ਕਾਰਸਤਾਨੀ ਹੈ। ਔਰ ਇਸੇ ਤਰ੍ਹਾਂ ਅਸੀਂ ਕਿਸਾਨਾਂ ਦੇ ਉੱਤੇ ਜੋ ਜ਼ਬਰ ਦੀ ਲਾਈਨ ਈਵਨ ਪੀਸਫੁਲੀ ਵੀ ਇਕੱਠੇ ਨਹੀਂ ਹੋ ਸਕਦੇ। ਇਕੱਲਾ ਪੰਜਾਬ ਹਰਿਆਣਾ ਸਰਕਾਰ ਨਹੀਂ, ਇਹਨਾਂ ਦੇ ਮਾਸਟਰ ਤਾਂ ਉਹੀ ਬੈਠੇ ਹੋਏ ਨੇ ਦਿੱਲੀ ਦੇ ਵਿੱਚ, ਔਰ ਭਗਵੰਤ ਮਾਨ ਨੇ ਟੋਟਲ ਸਰੈਂਡਰ ਕੀਤਾ ਹੋਇਆ। ਇਕੱਲਾ ਇਹੀ ਨਹੀਂ ਹੈ ਕਿ ਅੱਧਾ ਪੰਜਾਬ ਉਹਨਾਂ ਦੇ ਹਵਾਲੇ ਕੀਤਾ BSF ਔਰ ਫੌਜ ਦੇ, ਲੇਕਿਨ ਜਿਵੇਂ NSA ਨੂੰ ਜਿਹੜਾ ਹੈ ਉਹ ਪੰਜਾਬ ਦੇ ਵਿੱਚ ਖੁੱਲੀ ਛੁੱਟੀ ਦਿੱਤੀ ਹੋਈ ਹੈ, ਫੜੋ ਫੜਾਈ, ਔਰ ਜਿਵੇਂ ਹੁਣ ਪੰਜਾਬ ਪੁਲਿਸ ਨੇ ਜਿਵੇਂ ਪੀਸਫੁਲ ਪ੍ਰੋਟੈਸਟ ਵੀ ਨਹੀਂ ਹੋਣ ਦਿੱਤਾ ਹੈ, ਨਤੀਜੇ ਦੇ ਤੌਰ ਤੇ ਭਾਵੇਂ ਉਹ ਟਰੈਕਟਰ ਥੱਲੇ ਆ ਕੇ ਕਿਸਾਨ ਦੀ ਮੌਤ ਹੁੰਦੀ ਹੈ, ਜ਼ਖਮੀ ਹੁੰਦੇ ਨੇ, ਔਰ ਚੰਡੀਗੜ੍ਹ ਦੀ ਐਂਟਰੀ ਦੇ ਉੱਤੇ ਵੀ ਪੁਲਿਸ ਲਾਈ ਹੋਈ ਹੈ। ਸੋ ਇਹ ਗੱਲ ਸਾਰੀ ਦੱਸਦੀ ਹੈ ਵੀ ਅਲਟੀਮੇਟਲੀ ਇਹੀ ਜਿਹਨੂੰ ਪੰਜਾਬ ਦਾ ਇੱਕ ਤਬਕਾ ਸਮਝਦਾ ਸੀ ਜੀ ਬਦਲਾਵ ਆ ਗਿਆ ਹੈ, ਤੇ ਉਹ ਬਦਲਾਵ ਦਾ ਨਤੀਜਾ ਸਾਹਮਣੇ ਹੈ। ਸੋ ਅਸੀਂ ਅੱਗੋਂ ਵੀ ਗੱਲ ਕਰਾਂਗੇ ਇਸ ਮੁੱਦੇ ਦੇ ਉੱਤੇ ਕਿ ਪੰਜਾਬ ਕਿਵੇਂ ਇੱਕ ਪਾਸੇ ਹੜਿਆ ਹੋਇਆ, ਉਸ ਨੂੰ ਹੜ੍ਹਾਂ ਦਾ ਸ਼ਿਕਾਰ ਬਣਾਇਆ ਗਿਆ ਔਰ ਕੋਈ ਬਾਤ ਨਹੀਂ ਪੁੱਛਦਾ, ਪਰ ਦੂਸਰੇ ਪਾਸੇ ਕਿਵੇਂ ਜਿਹੜੀ ਕਿਸਾਨ ਫੋਰਸ ਇੱਕ ਆਪਣੇ ਆਪ ਦੇ ਵਿੱਚ 13 ਮਹੀਨੇ ਦੀ ਐਜੀਟੇਸ਼ਨ ਚੋਂ ਫੋਰਸ ਬਣ ਕੇ ਉਭਰੀ, ਉਸ ਨੂੰ ਕਿਵੇਂ ਸੁਪਰੈਸ ਕੀਤਾ ਜਾ ਰਿਹਾ। ਸੋ ਵੀਰ ਗੁਰਜੋਤ ਸਿੰਘ ਜੀ ਦਾ ਬਹੁਤ-ਬਹੁਤ ਸ਼ੁਕਰੀਆ। ਅੱਜ ਦੇ ਪ੍ਰੋਗਰਾਮ ਦੇ ਸ਼ੁਰੂ 'ਚ ਹੀ ਹਾਲਾਂ ਸਾਡੀ ਇਹ ਕੋਸ਼ਿਸ਼ ਵੀ ਹੁੰਦੀ ਹੈ ਕਿ ਜਿਹੜੇ ਸਾਡੇ ਵਿਊਅਰਸ ਲਿਖਦੇ ਨੇ ਅਸੀਂ ਉਹਨਾਂ ਦੀਆਂ ਲਿਖਤਾਂ ਨੂੰ ਵੀ ਅਕਮੋਡੇਟ ਕਰੀਏ, ਕਿਉਂਕਿ ਇਹ ਸ਼ੇਅਰਿੰਗ ਆਫ ਦਾ ਕਲੈਕਟਿਵ ਵਿਜ਼ਡਮ ਹੈ। ਔਰ ਜਦੋਂ ਅਸੀਂ TV 84 ਦੇ ਸਾਰੇ ਪੀਰੀਅਡ ਦੀਆਂ ਪ੍ਰਾਪਤੀਆਂ ਦੀ ਗੱਲ ਕਰਦੇ ਹਾਂ, ਮੈਂ ਸਮਝਦਾ ਹਾਂ ਵੀ ਜਦੋਂ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ ਹੋਣ ਜਾਂ ਭੈਣ ਅਮਨਜੋਤ ਕੌਰ ਹੋਣ ਜਾਂ ਹੋਰ ਵੀ ਯਵਾਰ ਸ਼ਾਹ ਸਾਹਿਬ ਹੋਣ, ਇਹ ਜਦੋਂ ਸਾਨੂੰ ਲਿਖਦੇ ਨੇ ਔਰ ਇਹਨਾਂ ਦੇ ਇੱਕ ਲਫ਼ਜ਼ 'ਚ ਇਹੀ ਨਹੀਂ ਕਿ ਵਿਜ਼ਡਮ ਹੁੰਦੀ ਹੈ, ਰਿਸਰਚ ਹੁੰਦੀ ਹੈ, ਤੇ ਅਸੀਂ ਸਮਝਦੇ ਹਾਂ ਕਿ ਵੀ ਅਸੀਂ ਈਵਨ ਉਸ ਇੰਟੈਲੈਕਚੁਅਲ ਪੂਲ ਨੂੰ ਜਿਹੜਾ ਕਮਿਊਨਿਟੀ ਦੇ ਵਿੱਚ ਅਕ੍ਰੋਸ ਦਾ ਗਲੋਬ ਖਿਲ ਰਿਹਾ ਹੋਇਆ ਸੀ, ਉਹਨਾਂ ਨੂੰ ਵੀ ਇੱਕ ਪਲੇਟਫਾਰਮ ਪ੍ਰੋਵਾਈਡ ਕੀਤਾ ਜਿੱਥੇ ਕਿ ਇਹ ਗਿਆਨ ਦੀ ਸਾਂਝ ਹੈ। ਔਰ ਅਸੀਂ ਜਦੋਂ ਕਿ ਭਾਈ ਅਵਤਾਰ ਸਿੰਘ ਖੰਡਾ ਦੀ ਸ਼ਹਾਦਤ ਔਰ ਉਹਨਾਂ ਦੇ ਨਾਲ ਦੋਨੋਂ ਪਾਸਿਓਂ ਜਿਸ ਕਿਸਮ ਦਾ ਭਾਰਤ ਸਰਕਾਰ ਦਾ ਉਹਨਾਂ ਦੇ ਮ੍ਰਿਤਕ ਸਰੀਰ ਨੂੰ ਭਾਰਤ ਨਾ ਆਉਣ ਦੇਣਾ, ਪੰਜਾਬ ਨਾ ਆਉਣ ਦੇਣਾ, ਔਰ ਇੰਗਲੈਂਡ ਸਰਕਾਰ ਦਾ ਉਹਨਾਂ ਦੀ ਮਾਤਾ ਔਰ ਉਹਨਾਂ ਦੀ ਭੈਣ ਨੂੰ ਵੀਜ਼ਾ ਨਾ ਦੇਣਾ, ਇਹਦੇ 'ਚ ਜਿੱਥੇ ਸਰਕਾਰਾਂ ਦੀ ਜਿਹੜੀ ਹੈ ਖਬਰ ਲਈ ਸੀ, ਉੱਥੇ ਜ਼ਾਹਿਰ ਹੈ ਮੈਂ ਪਾਸਿੰਗ ਰੈਫਰੈਂਸ 'ਚ UK ਦੀ ਸਿੱਖ ਲੀਡਰਸ਼ਿਪ ਦੀ ਗੱਲ ਵੀ ਕੀਤੀ ਸੀ, ਕਿਉਂਕਿ ਜਦੋਂ ਵੀ ਅਸੀਂ ਹਮੇਸ਼ਾ ਹੀ ਫਖਰ ਕਰਦੇ ਹਾਂ, ਅੱਜ ਵੀ ਕਰਦੇ ਹਾਂ, ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਸਿੱਖ ਏਜੰਡਾ ਦੇ ਥੱਲੇ ਸਭ ਤੋਂ ਪਹਿਲਾਂ UK ਦੇ ਵਿੱਚ ਸਿੱਖ ਫੈਡਰੇਸ਼ਨ ਨੇ ਲੌਬਿੰਗ ਦਾ ਕਾਨਸੈਪਟ, ਔਰ ਉਹ ਇੱਕ ਰੋਲ ਮਾਡਲ ਵੀ ਬਣਿਆ ਸਾਡੇ ਲਈ। ਉਹਨਾਂ ਦੇ ਆਗੂ ਇੱਥੇ ਆਏ, ਸਾਨੂੰ ਵੀ ਉਹਨਾਂ ਨੇ
ਬਰੀਫ ਕੀਤਾ। ਫਿਰ ਉਹਨਾਂ ਦੀ ਪੋਲੀਟੀਕਲ ਲੌਬੀ ਚੋਂ 2 ਸਿੱਖ ਮੈਂਬਰ ਪਾਰਲੀਮੈਂਟ ਤਨਮਨਜੀਤ ਸਿੰਘ ਢੇਸੀ ਔਰ ਪ੍ਰੀਤ ਕੌਰ ਗਿੱਲ ਉਹ ਵੀ ਪਾਰਲੀਮੈਂਟ 'ਚ ਪਹੁੰਚੇ। ਪਰ ਮੈਂ ਲੇਟਲੀ ਇਹ ਦੇਖਦਾ ਕਿ ਵੀ ਇਹ ਨਹੀਂ ਹੈ ਕਿ ਵੀ ਜਿਹੜਾ ਕਿਸੇ ਦੇ ਉੱਤੇ ਕੋਈ ਜਿਹੜਾ ਜਿਹਨੂੰ ਤੁਸੀਂ ਫਿੰਗਰ ਪੁਆਇੰਟਿੰਗ ਹੈ ਜਾਂ ਕਿਸੇ ਨੂੰ ਕੋਈ ਦੋਸ਼ ਦੇਣਾ, ਪਰ ਕੁਝ ਚੀਜ਼ਾਂ ਤੁਹਾਨੂੰ ਇਹ ਦੱਸ ਰਹੀਆਂ ਹੁੰਦੀਆਂ ਨੇ ਵੀ ਕਿਤੇ ਨਾ ਕਿਤੇ ਜਾਂ ਤਾਂ ਖਤਰਿਆਂ ਦਾ ਜਿਹੜਾ ਆਭਾਸ ਸਾਨੂੰ ਨਹੀਂ ਹੈ, ਜਾਂ ਅਸੀਂ ਕਿਤੇ ਨਾ ਕਿਤੇ ਬੇਦਿਲੀ 'ਚ ਹੈ, ਜਾਂ ਕਿਤੇ ਨਾ ਕਿਤੇ ਭੰਬਲ ਭੂਸੇ ਦਾ ਸ਼ਿਕਾਰ ਹੈ। ਕਿਉਂਕਿ ਇਸ ਮੁੱਦੇ ਦੇ ਉੱਤੇ ਇਹ ਤਾਂ ਠੀਕ ਹੈ ਕਿ ਯੂਕੇ ਰਿਸ਼ੀ ਸੁਨਕ ਦੀ ਸਰਕਾਰ, ਪ੍ਰੀਤੀ ਪਟੇਲ ਜਾਂ ਉਹ ਦੂਜੇ ਜਿਹੜੇ ਨੇ ਉਹਨਾਂ ਨੇ ਉਸ ਪ੍ਰਭਾਵ ਨੂੰ ਕਬੂਲਿਆ, ਇੰਡੀਅਨ ਸਟੇਟ ਦੇ ਵੀਜ਼ਾ ਨਹੀਂ ਦਿੱਤਾ, ਲੇਕਿਨ ਇਸ ਗੱਲ ਤੋਂ ਔਰ ਉਹਨਾਂ ਦੇ ਸ਼ਹੀਦ ਹੋਣ ਔਰ ਸੰਸਕਾਰ ਤੱਕ ਮੇਰਾ ਖਿਆਲ ਹੈ 5 ਹਫ਼ਤੇ ਤੋਂ ਜ਼ਿਆਦਾ ਦਾ ਵਕਤ ਹੈ, ਮਹੀਨੇ ਤੋਂ ਜ਼ਿਆਦਾ ਤਾਂ ਹੈ ਹੀ ਹੈ। ਉਸ ਪੀਰੀਅਡ ਦੇ ਵਿੱਚ ਕਿਸੇ ਦੀ ਕੋਈ ਸਟੇਟਮੈਂਟ ਤਾਂ ਦੂਰ ਦੀ ਗੱਲ, ਚਾਹੀਦਾ ਤਾਂ ਇਹ ਸੀ ਕਿ ਵੀ ਜੇ 10,000 ਸਿੱਖ ਇਕੱਠਾ ਹੋ ਕੇ ਜਾ ਕੇ ਬੈਠ ਜਾਂਦਾ, ਜਿਵੇਂ ਫਾਰਮਰ ਮੂਵਮੈਂਟ ਦੇ ਵੇਲੇ ਵੀ ਬਰਾਬਰ ਦੇ ਉੱਤੇ ਥਾਂ ਹੀ ਲੱਗੇ ਰਹੇ ਨੇ, ਇਗਨੋਰ ਨਹੀਂ ਸੀ ਕਰ ਸਕਦੇ। ਮੈਂਬਰ ਪਾਰਲੀਮੈਂਟ ਜਿਹੜੇ ਨੇ ਉਹਨਾਂ ਨੇ ਇਸ ਨੂੰ ਇਸ਼ੂ ਬਣਾਇਆ ਹੁੰਦਾ। ਇਹ ਤਾਂ ਇੰਨਾ ਕੁ ਹਿਊਮੈਨਿਟੇਰੀਅਨ ਪੈਸ਼ਨੇਟ ਗਰਾਊਂਡ ਹੈ ਜਿਸ ਦੇ ਉੱਤੇ ਤੁਸੀਂ ਬ੍ਰਿਟਿਸ਼ ਆਮ ਲੋਕ, ਹਕੂਮਤਾਂ ਉਹਨਾਂ ਦੀਆਂ ਵੀ ਜਿਹੜੀਆਂ ਨੇ ਉਹ ਆਪਣੇ ਵੈਸਟਡ ਇੰਟਰਸਟ ਦੇਖਦੀਆਂ ਨੇ, ਲੇਕਿਨ ਆਮ ਲੋਕਾਂ ਤੱਕ ਜਿਹੜਾ ਹੈ ਉਹ ਕਦੇ ਵੀ ਇਸ ਗੱਲ ਨੂੰ ਕਬੂਲ ਨਾ ਕਰਦੇ ਕਿ ਭਾਈ ਉਹਨਾਂ ਨੂੰ ਤੁਸੀਂ ਵੀਜ਼ੇ ਤੋਂ ਇਨਕਾਰ ਕੀਤਾ। ਔਰ ਇਸ ਸਾਰੇ ਦੇ ਚੱਲਦੇ ਈਵਨ ਮੈਂ ਇਸ ਮਾਮਲੇ 'ਚ ਕੱਲ ਨਹੀਂ ਸੀ ਕਿਹਾ, ਬੇਸ਼ੱਕ ਉੱਥੇ ਮੋਗੇ 'ਚ ਬਹੁਤ ਵੱਡਾ ਇਕੱਠ ਹੋਇਆ, ਸਾਰੇ ਲੀਡਰ ਆਏ ਜਾਂ ਦੂਜੇ, ਪਰ ਜੇ ਅਸੀਂ ਉਹਨਾਂ ਨੂੰ ਵੀ ਪੁੱਛੀਏ ਕਿ ਵੀ ਤੁਹਾਡੇ 'ਚੋਂ ਕਿਹੜਾ ਜਿਹੜਾ ਹੈ ਉਹ ਲੈ ਕੇ ਡੈਲੀਗੇਸ਼ਨ ਹਾਈ ਕਮਿਸ਼ਨਰ ਦਿੱਲੀ 'ਚ ਮਿਲਣ ਗਿਆ ਯੂਕੇ ਦੇ ਨੂੰ ਕਿ ਬਈ ਤੁਸੀਂ ਵੀਜ਼ਾ ਕਿਵੇਂ ਡਿਨਾਈ ਕਰ ਰਹੇ ਹੋ, ਕਿਹੜੇ ਤੁਹਾਡੇ 'ਚੋਂ ਜਿਹੜੇ ਨੇ ਉਹ ਹਾਈ ਕੋਰਟ ਜਾਂ ਦੂਜੇ 'ਚ ਗਏ ਜਾਂ ਇੰਡੀਅਨ ਸਰਕਾਰ ਦੇ ਉੱਤੇ ਤੁਸੀਂ ਦਬਾਅ ਬਣਾਇਆ ਕਿ ਉਹਨਾਂ ਦੇ ਆ ਲੈਣ ਦਿਓ। ਜੇ ਸਿਰਫ ਅਸੀਂ ਪਬਲਿਕ ਕੰਜ਼ੰਪਸ਼ਨ ਲਈ ਬਿਆਨਬਾਜ਼ੀਆਂ ਹੀ ਕਰਨੀਆਂ ਨੇ ਤੇ ਫਿਰ ਇਹੀ ਹੁੰਦਾ ਹੈ ਕਿ ਭਾਈ ਜੇ ਅਸੀਂ ਜਿਹੜਾ ਹੈ ਉਹ ਸਾਡੇ ਪੱਲੇ ਕੁਛ ਨਹੀਂ ਹੈ ਜਾਂ ਅਸੀਂ ਵਿਲ ਨਹੀਂ ਹੈ ਕਰਨ ਦੀ, ਔਰ ਅਸੀਂ ਇਹਦੇ ਬਾਵਜੂਦ ਇਹ ਵੀ ਪ੍ਰਭਾਵ ਦੇਣਾ ਚਾਹੁੰਦੇ ਹਾਂ ਜੇ ਅਸੀਂ ਕਰ ਰਹੇ ਹਾਂ ਕੁਛ, ਤੇ ਫਿਰ ਨਤੀਜਾ 0-0 ਹੁੰਦਾ। ਸੋ ਸਾਡੇ ਵੀਰ ਸਵਿੰਦਰ ਸਿੰਘ ਥਾਂਦੀ ਜੀ ਨੇ, ਜਿਨ੍ਹਾਂ ਨੇ ਸਾਨੂੰ ਜਿਹੜੇ ਲਿਖਦੇ ਨੇ ਲਗਾਤਾਰਤਾ ਨਾਲ, ਪਿੱਛੇ ਵੀ ਉਹਨਾਂ ਦੀਆਂ 2 ਲਿਖਤਾਂ ਆਈਆਂ ਸੀ, ਖਾਸ ਤੌਰ ਤੇ ਇੱਕ ਜਿਹੜੀ ਲਾਸਟ ਉਹਨਾਂ ਦੀ ਲਿਖਤ ਸੀ ਬਹੁਤ ਲੰਬੀ ਸੀ, ਹਾਲਾਂਕਿ ਮੇਰੇ ਲਈ ਤਾਂ ਉਹ ਬੜੀ ਗੁਣਕਾਰੀ ਸੀ, ਪਰ ਮੈਂ ਉਹਨੂੰ ਅਕਮੋਡੇਟ ਨਹੀਂ ਕਰ ਸਕਿਆ ਕਿਉਂਕਿ ਸਾਡੀ ਇਹ ਵੀ ਕੋਸ਼ਿਸ਼ ਹੁੰਦੀ ਹੈ ਕਿ ਅਸੀਂ ਉਨਾ ਕੀ ਰੱਖੀਏ ਜਿੰਨਾ ਕੁ ਸਮਝ ਵੀ ਆ ਜਾਏ ਔਰ ਆਮ ਸਾਡੇ ਵਿਊਅਰਸ ਤੱਕ ਵੀ ਪਹੁੰਚੇ। ਔਰ ਇਸ ਅੱਜ ਹੀ ਉਹਨਾਂ ਦੀ ਇੱਕ ਲਿਖਤ ਇਸ ਮੁੱਦੇ ਦੇ ਉੱਤੇ ਆਈ, ਮੈਨੂੰ ਲੱਗਾ ਕਿ ਜਿਹੜੀ ਗੱਲ ਮੈਂ ਕੱਲ ਵੀ ਕਹਿਣਾ ਚਾਹੁੰਦਾ ਸੀ ਪਰ ਮੈਂ ਆਪਣੇ ਆਪ ਨੂੰ ਕੰਟਰੋਲ ਕਰ ਲਿਆ ਸੀ ਕਿ ਵੀ ਮੈਂ ਹੁਣ ਜੇ ਲੱਗੇਗਾ ਕਈਆਂ ਨੂੰ ਵੀ ਪਤਾ ਨਹੀਂ ਮੈਂ ਕਿਉਂ ਕ੍ਰਿਟਿਸਿਜ਼ਮ ਕਰ ਰਿਹਾ ਯੂਕੇ ਦੀ ਸਿੱਖ ਲੀਡਰਸ਼ਿਪ ਦਾ ਜਾਂ ਭਾਰਤ ਦੀ, ਪਰ ਉਹਨਾਂ ਨੇ ਸਪੈਸੀਫਿਕਲੀ ਜਿੱਥੇ ਕਨਫਿਊਜ਼ਨ ਦਾ ਜ਼ਿਕਰ ਕੀਤਾ ਹੈ ਕਿ ਵੀ ਯੂਕੇ ਦੇ ਜਿਹੜੀ ਹੈ ਲੀਡਰਸ਼ਿਪ ਜਾਂ ਗੁਰਦੁਆਰਾ ਮੈਨੇਜਮੈਂਟ ਜਾਂ ਉਹਨਾਂ ਦੀਆਂ ਜਥੇਬੰਦੀਆਂ ਕਨਫਿਊਜ਼ ਨੇ, ਉੱਥੇ ਉਹਨਾਂ ਨੇ ਜਦੋਂ ਬਹੁਤ ਵਾਰੀ ਹੋਏਗਾ ਜੀ ਗੱਲ ਹੁੰਦੀ ਉਹਦਾ ਸੋਲੂਸ਼ਨ ਵੀ ਸੁਝਾਓ, ਉਹਨਾਂ ਨੇ ਉਸ ਦਾ ਹੱਲ ਵੀ ਦੱਸਿਆ। ਬਰੀਫ ਰਾਈਟਿੰਗ ਹੈ, ਮੈਂ ਸੱਚ ਹੀ ਉਹਨੂੰ ਸਾਂਝਾ ਕਰਨਾ ਚਾਹੁੰਦਾ। ਉਹਨਾਂ ਨੇ ਤੁਹਾਨੂੰ ਔਰ ਮੈਨੂੰ ਫਤਿਹ ਬੁਲਾਈ ਹੈ ਔਰ ਉਹਨਾਂ ਨੇ ਹੈਡਿੰਗ ਦਿੱਤਾ ਯੂਕੇ ਸਿੱਖ ਆਰਗੇਨਾਈਜੇਸ਼ਨਸ ਵਰਸਸ ਫਲਸਤੀਨ ਐਕਸ਼ਨ। ਹੁਣੇ ਫਲਸਤੀਨ ਐਕਸ਼ਨ ਕੋਈ 200-250 ਪ੍ਰੋਟੈਸਟਰਸ ਦਾ ਗਰੁੱਪ ਹੈ ਜਿਹੜੇ ਜੰਮੇ ਪਲੇ ਫਲਸਤੀਨੀਆਂ ਦੇ ਬੱਚੇ ਬੱਚੀਆਂ ਹੀ ਨੇ ਜਿਹੜੇ ਯੂਕੇ 'ਚ ਜੰਮੇ ਪਲੇ ਨੇ। ਉਹਨਾਂ ਨੇ ਕਿਵੇਂ ਜਿਹੜੀਆਂ ਕੰਪਨੀਆਂ ਹਥਿਆਰ ਬਣਾਉਂਦੀਆਂ ਨੇ ਇਜ਼ਰਾਈਲ ਨੂੰ ਡਰੋਨਸ ਔਰ ਦੂਸਰੇ, ਉਹਨਾਂ ਦੇ ਉੱਤੇ ਕਿਵੇਂ ਇਹਨਾਂ ਨੇ ਛਾਪਾਮਾਰੀ ਕੀਤੀ, ਕਿਵੇਂ ਪ੍ਰੋਟੈਸਟ ਕੀਤੇ, ਕਿਵੇਂ ਉਹਨਾਂ ਨੂੰ ਯੂਨਿਟਸ ਬੰਦ ਕਰਨ ਤੇ ਮਜਬੂਰ ਕੀਤਾ ਔਰ ਕਿਵੇਂ ਜਿਹੜੀ ਆ ਉਹਨਾਂ ਨੇ ਆਮ ਬ੍ਰਿਟਿਸ਼ ਲੋਕਾਂ ਦੀ ਹਮਦਰਦੀ ਵੀ ਲਈ। ਇਸ ਨੂੰ ਉਹਨਾਂ ਨੇ ਇੱਕ ਜਿਹੜਾ ਐਜ਼ ਏ ਰੋਲ ਮਾਡਲ ਲੌਬਿੰਗ ਵੇ ਦੱਸਿਆ ਔਰ ਮੈਨੂੰ ਵੀ ਚੰਗਾ ਲੱਗਾ। ਹਾਲਾਂਕਿ ਹਰ ਮੂਵਮੈਂਟ, ਹਰ ਤਹਿਰੀਕ ਜਾਂ ਹਰ ਗਰੁੱਪ ਦੀਆਂ ਆਪਣੀਆਂ ਕੰਪਲਸ਼ਨਸ, ਮਜਬੂਰੀਆਂ ਜਾਂ ਆਪੋ ਆਪਣੇ ਜਿਹੜੇ ਉਹਨਾਂ ਦੇ ਤੌਰ ਤਰੀਕੇ ਹੋ ਸਕਦੇ ਨੇ, ਪਰ ਮੈਂ ਇਹ ਸਾਂਝਾ ਕਰ ਰਿਹਾ ਸਿੱਖ ਪਰਸਪੈਕਟਿਵ। 12th August 2023 will be remembered as a monumental day in Sikh history, wherein a decorated soldier of Khalistan, Shaheed Bhai Avtar Singh Khanda, was given a send-off in true spirit of the Khalsa in Birmingham, UK.
All the Sangat that came to the congregation was a testament to the fact that the spirit and ideology of Khalistan still resonates within the Sikh Panth, contrary to the spin-off being put in the Indian media. The one thing that stood out in the last part of designated schedule of events was that during the exchange of commiserations, a lot of speakers raised questions about the unity within Sikh organizations in UK. Bhai Khanda's last words were about unity and staying put together, and what a mark did our honorable leaders actually leave on the day we bid him farewell. ਇਹ ਉਹਨਾਂ ਨੇ ਇਸ ਦਿਨ ਨੂੰ 12 ਅਗਸਤ ਜਿੱਦਣ ਉਹਨਾਂ ਦਾ ਬਰਮਿੰਗਮ ਦੇ ਵਿੱਚ ਸੰਸਕਾਰ ਔਰ ਅੰਤਮ ਅਰਦਾਸ ਹੋਈ, ਕਿਵੇਂ ਸਾਰੀ ਸਿੱਖ ਸੰਗਤ ਨੇ ਜਿਵੇਂ ਇੱਕ ਯੋਧੇ ਨੂੰ ਸੈਂਡ ਆਫ ਵਿਦਾਇਗੀ ਦੇਣੀ ਬਣਦੀ ਹੈ, ਇਵੇਂ ਵੱਡੀ ਗਿਣਤੀ ਸਿੱਖ ਸੰਗਤਾਂ ਪਹੁੰਚੀਆਂ। ਸਿੱਖ ਜਥੇਬੰਦੀਆਂ ਦੇ ਸਪੀਕਰਸ ਨੇ ਵੀ ਬਾਰ-ਬਾਰ ਏਕਤਾ ਦੀ ਗੱਲ ਕੀਤੀ ਔਰ ਉਹਨਾਂ ਨੇ ਕਿਹਾ ਵੀ ਭਾਈ ਅਵਤਾਰ ਸਿੰਘ ਖੰਡਾ ਦੀ ਵੀ ਜਿਹੜੀ ਲਾਸਟ ਵਿਸ਼ ਸੀ ਉਹਦੇ ਚ ਉਹਨਾਂ ਨੇ ਇਹੀ ਕਿਹਾ ਸੀ ਕਿ ਭਾਈ ਇਕੱਠੇ ਹੋ ਕੇ ਇਸ ਲੜਾਈ ਨੂੰ ਲੜੀਏ। ਹੁਣ ਉਹਨਾਂ ਨੇ ਜਿਹੜਾ ਉਹ ਪ੍ਰਿਕ ਦਿੱਤਾ ਹੈ ਸਪਾਈਨਲੈਸ ਲੀਡਰਸ਼ਿਪ। 360 gurdwaras in UK could not muster the courage to protest against Bhai Khanda's family being refused visa in front of the Home Office is utterly deplorable. Sangat of UK needs to start questioning the characters of such leaders within our community and hopefully learn a lesson of steering clear of such dubious two-faced personalities. ਕਾਫੀ ਸਟਰੋਂਗ ਸਟਰਕਚਰ ਹੈ ਕਿ ਵੀ 360 ਗੁਰਦੁਆਰੇ ਨੇ, ਕਿਉਂ ਨਹੀਂ ਉਹਨਾਂ ਨੇ ਜਦੋਂ ਵੀਜ਼ਾ ਡਿਨਾਈ ਕੀਤਾ ਤਾਂ ਬ੍ਰਿਟਿਸ਼ ਹੋਮ ਆਫਿਸ ਦੇ ਬਾਹਰ ਪ੍ਰੋਟੈਸਟ ਕਿਉਂ ਨਹੀਂ ਕੀਤਾ ਗਿਆ? ਔਰ ਉਹਨਾਂ ਨੇ ਕਿਹਾ ਵੀ ਸੰਗਤ ਨੂੰ ਇਹ ਹੁਣ ਪਛਾਣਨਾ ਹੋਏਗਾ ਕਿ ਭਾਈ ਇਹ ਜਿਹੜੇ ਦੋਹਰੇ ਕਿਰਦਾਰ ਵਾਲੇ ਕੋਈ ਨਏ ਲੋਕ ਉਹਨਾਂ ਦੀ ਸ਼ਨਾਖਤ ਹੋਏ। ਟਾਈਮ ਟੂ ਕਾਲ ਗੇਮ ਇਜ਼ ਓਵਰ। If these so-called leaders can't stand up now for our cause, for an independent Khalistan, they never will. The worst bit is that some well-known personalities within Sikh circles in the UK have started questioning the photographs and wordings on Sikhs for Justice banners, highlighting Pai Nijar's assassination along with alleged killers in Canada. There is so much at stake right now of what happened in Southall, but anything to dampen the referendum campaign seems the direction of this leadership. The time has definitely come to draw a line, as Bhai Surjit Singh, Kalhar President Sada, Shromani Akali Dal Amritsar, USA, pointed out on Bhai Khanda's Antam Ardas. The fight is now between Khalistan and the Indian state, nothing in between. We all Sikhs need to understand that from now on, it is either stand up for Khalistan or it should be assumed one is an Indian state-sponsored stooge. No two words about it. ਹੁਣ ਇਹਦੇ 'ਚ ਉਹਨਾਂ ਨੇ ਪੁਆਇੰਟ ਆਊਟ ਕੀਤਾ ਹੈ ਕਿ ਵੀ ਭਾਈ ਸੁਰਜੀਤ ਸਿੰਘ ਕਲਾਰ ਇੱਥੋਂ ਹੀ ਗਏ ਸਨ ਅਮਰੀਕਾ ਤੋਂ, ਅਕਾਲੀ ਦਲ ਅੰਮ੍ਰਿਤਸਰ ਨੂੰ ਰਿਪਰੈਜ਼ੈਂਟ ਕਰਦੇ ਨੇ ਪ੍ਰੈਜ਼ੀਡੈਂਟ ਨੇ। ਉਹਨਾਂ ਉੱਥੇ ਕਿਹਾ ਸੀ, ਉਹਨਾਂ ਨੇ ਵੀ ਪੋਲੀਟੀਸ਼ੀਅਨਸ ਦੀ ਗੱਲ ਕੀਤੀ ਸੀ ਕਿ ਵੀ ਕਿਉਂ ਨਹੀਂ ਤੁਹਾਡੇ ਪੋਲੀਟੀਸ਼ੀਅਨਸ ਜਿਹੜੇ ਨੇ ਉਹ ਹੱਕ ਦੇ ਵਿੱਚ ਆਏ ਕਿ ਵੀ ਉਹਨਾਂ ਨੂੰ ਵੀਜ਼ਾ ਮਿਲਣਾ ਚਾਹੀਦਾ। ਫਿਰ ਉਹਨਾਂ ਨੇ ਪੁਆਇੰਟ ਆਊਟ ਕੀਤਾ ਕਿ ਵੀ ਜਿਹੜੇ ਕਈ ਵਾਰ ਇਤਰਾਜ਼ਾਤ ਕੀਤੇ ਜਾਂਦੇ ਨੇ ਕਿ ਜੀ ਫਲਾਂ ਸਲੋਗਨ ਇਵੇਂ ਕਿਉਂ ਲਿਖਿਆ ਗਿਆ ਜਾਂ ਇਵੇਂ ਨਹੀਂ ਹੈ, ਪਰ ਅਲਟੀਮੇਟਲੀ ਜਿਹੜਾ ਵਕਤ ਹੁਣ ਉਹੀ ਹੈ ਜਿੱਥੇ ਇੱਕ ਲਾਈਨ ਖਿੱਚੀ ਜਾਏ ਕਿ ਭਾਈ ਕੌਣ ਕੌਮ ਦੇ ਘਰ ਖਾਲਿਸਤਾਨ ਦੇ ਲਈ ਹੈ, ਕੌਣ ਨਹੀਂ, ਔਰ ਉਹਨਾਂ ਦੀ ਸ਼ਨਾਖਤ ਹੋਣੀ ਚਾਹੀਦੀ। ਫਿਰ ਉਹਨਾਂ ਨੇ ਕਿਹਾ, ਨਾਓ ਇਨ ਕੰਟਰਾਸਟ ਟੂ ਦਿਸ ਲੇਟੈਸਟ ਸਕੈਬਲਿੰਗ ਐਂਡ ਸਟਰਿੰਗ ਅਪ ਆਫ ਨੌਨਸੈਂਸਿਕਲ ਇਸ਼ੂਜ਼ within our community, see how a small group of about 200 protesters called Palestine Action in UK is taking Israel head on. They are using all their democratic rights in UK and challenging Israel's action in Palestine non-violently. ਹੁਣ ਜਿਹੜਾ ਉਹਨਾਂ ਨੇ ਵਰਸਸ ਕਰਕੇ ਕਿਹਾ ਸੀ ਵੀ ਸਾਨੂੰ ਕਿਹੜਾ ਮਾਡਲ ਅਪਣਾਉਣਾ ਚਾਹੀਦਾ, ਉਹਨਾਂ ਨੇ ਕਿਹਾ ਵੀ 200 ਜਿਹੜੇ ਨੇ ਬੰਦੇ ਫਲਸਤੀਨ ਐਕਸ਼ਨ ਦੇ ਥੱਲੇ ਉਹਨਾਂ ਨੇ ਕਿਵੇਂ ਇਜ਼ਰਾਈਲ ਨੂੰ ਵਾਣੀ ਪਾਇਆ, ਜਾਂ ਜਿਹੜੇ ਹਥਿਆਰ ਸਪਲਾਈ ਕਰਨ ਵਾਲੇ ਨੇ ਮੈਨੂਫੈਕਚਰ ਯੂਕੇ 'ਚ, ਉਹਦਾ ਉਹਨਾਂ ਨੇ ਥੋੜਾ ਜਿਹਾ ਵੇਰਵਾ ਦਿੱਤਾ ਹੈ। ਬਿਲਕੁਲ
ਇਹ ਕੋਈ ਐਲਬਿਟ ਸਿਸਟਮਸ ਹੈ ਜਿਹੜੇ ਮੈਨੂਫੈਕਚਰਰਸ ਨੇ ਐਲਬਿਟ ਸਿਸਟਮਸ ਇਜ਼ਰਾਈਲ's largest arms firm which develops airborne, land and naval products for Israeli and other militaries including UK's ਇਹ ਐਲਬਿਟ ਡਿਫਾਈਨ ਕੀਤਾ ਹੈ ਮੈਨੂੰ ਵੀ ਨਹੀਂ ਸੀ ਪਤਾ ਇਹਨਾਂ ਦਾ ਕਿ ਵੀ ਇਹ ਬਣਾਉਂਦੇ ਨੇ ਐਲਬਿਟ provides approximately 85% of Israel's military drone fleet 85% ਜਿਹੜੇ ਡਰੋਨ ਇਜ਼ਰਾਈਲ ਯੂਜ਼ ਕਰਦਾ ਹੈ ਇਹ ਐਲਬਿਟ ਬਣਾਉਂਦੇ ਨੇ Hermes 450 model of drones were usually used heavily in Gaza in 2014 which killed 2,200 Palestinians in 50 days. Israel again used these drones in May 2021 उन्होंने मॉडल दिता है कि Hermes 450 मॉडल है drones ਦਾ ਜਿਹਦੇ ਨਾਲ 2014 ਚ 2200 ਫਲਸਤੀਨੀ ਗਾਜ਼ਾ ਚ ਮਾਰੇ ਗਏ ਸੀ ਔਰ ਹੁਣ 2021 ਦੇ ਵਿੱਚ ਇਜ਼ਰਾਈਲ ਨੇ ਫਿਰ ਇਹ ਡਰੋਨ ਇਸਤੇਮਾਲ ਕੀਤੇ ਨੇ Elbit didn't only provide technology but even its personnel worked alongside Israeli military to conduct over 30 strikes in May 2021 ਸਿਰਫ ਉਹ ਡਰੋਨ ਹੀ ਨਹੀਂ ਦਿੰਦੇ ਉਹਨਾਂ ਦੇ ਪਰਸਨਲ ਵੀ ਜਿਹੜੇ ਨੇ ਉਹਦੇ ਚ ਸ਼ਾਮਲ ਹੁੰਦੇ ਨੇ ਜਦੋਂ ਉਹ ਹਮਲਾਵਰ ਹੁੰਦੇ ਨੇ Elbit has over 10 sites in UK and the weapons it uses on Palestinians are sold to UK's Ministry of Defence ਹੁਣ ਉਹਨਾਂ ਨੇ ਕਿਹਾ ਵੀ 10 ਸਾਈਟ ਨੇ ਉਹਨਾਂ ਦੇ UK ਦੇ ਵਿੱਚ ਔਰ ਜਿਹੜੇ ਹਥਿਆਰ ਉਹ ਫਲਸਤੀਨੀਆਂ ਦੇ ਉੱਤੇ ਯੂਜ਼ ਕਰਦੇ ਨੇ ਇਹ UK ਦੀ ਮਿਨਿਸਟਰੀ ਆਫ ਡਿਫੈਂਸ ਨੂੰ ਦਿੰਦੇ ਨੇ ਉਹ ਅੱਗੋਂ ਕਰਦਾ ਹੁਣ ਉਹਨਾਂ ਨੇ ਕਿਹਾ ਵੀ ਇਹ 200 ਬੰਦਿਆਂ ਦੇ ਗਰੁੱਪ ਨੇ ਕੀ ਕੀਤਾ ਪ੍ਰੋਟੈਸਟ Activists blockaded entrances and climbed onto the roof of Elbit sites across UK ਇਹ ਜਿਹੜੇ 200 ਬੰਦੇ ਨੇ ਇਹ ਉਹਨਾਂ ਨੇ ਮੁੱਖ ਦੁਆਰ ਜਿਹੜੇ ਨੇ ਐਂਟਰੀ ਗੇਟ ਉਹ ਬਲੌਕ ਕਰ ਲਏ ਉਹਨਾਂ ਦੀ ਉਹ ਬਿਲਡਿੰਗ ਦੇ ਉੱਤੇ ਚੜ ਗਏ UK ਚ ਫਾਇਰ ਬ੍ਰਿਗੇਡ ਯੂਨੀਅਨਸ ਰਿਫਿਊਜ਼ ਟੂ ਰਿਮੂਵ ਐਕਟਿਵਿਸਟ ਫਰਮ sites in show of solidarity in spite of repeated police requests ਪੁਲਿਸ ਆ ਗਈ ਉੱਤੇ ਦਾ ਪੁਲਿਸ ਨੇ ਨਹੀਂ ਚੜਨਾ ਉਹਨਾਂ ਨੇ ਫਾਇਰ ਬ੍ਰਿਗੇਡ ਵਾਲਿਆਂ ਨੂੰ ਸੱਦਿਆ ਉਹਨਾਂ ਨੇ ਕਿਹਾ ਜੀ ਅਸੀਂ ਫਲਸਤੀਨੀਆਂ ਦੇ ਨਾਲ ਖੜੇ ਆ ਇਹਨਾਂ ਨਾਲ ਧੱਕਾ ਹੋ ਰਿਹਾ ਅਸੀਂ ਤੇ ਨਹੀਂ ਜਾਂਦੇ ਉਹਨਾਂ ਨੂੰ ਲਾਉਣ ਫਿਰ ਉਹਨਾਂ ਨੇ ਕਿਹਾ ਵੀ ਲਿਸਟਰਸ਼ਾਇਰ ਫਾਇਰ ਬ੍ਰਿਗੇਡ ਯੂਨੀਅਨ ਮੈਂਬਰਸ were called to an incident in Leicester involving protesters on the roof of commercial premises that is alleged to manufacture drones destined for use by the Israeli military. Originally, the fire service was requested to attend to assume the safety of a group of people on a roof. Fire brigade वाले आए, उन्होंने protesters वाले देखा, उन्होंने कहा जी ये तो Palestinian solidarity group है और उन्होंने union वाले ने कहा, उन्होंने senior managers ने कहा कि भी ये असी fire fighter हैं और उस दिन आते साडा भी जड़ा असी humanitarian service करते हैं and our role does not involve law enforcement ਅਸੀਂ ਕੋਈ ਕਾਨੂੰਨ ਨੂੰ ਨਾਫਿਜ਼ ਕਰਨ ਵਾਲੇ ਲੋਕ ਨਹੀਂ ਹੈ ਇਸ ਲਈ ਅਸੀਂ ਇਹ ਨਹੀਂ once the safety of those involved had been confirmed fire brigade union members withdrew from the incident make sure ਕੀਤਾ ਵੀ ਕਿਸੇ ਦੀ safety danger ਨਾ ਹੋਵੇ ਉਹ ਉਥੋਂ ਜਿਹੜੇ ਨੇ ਉਹ ਨਿਕਲ ਗਏ the fire brigade union stand in support of Palestinian solidarity and the right to protest ਇਹ ਉਹਨਾਂ ਨੇ ਥੱਲੇ ਫਿਰ ਸੋਰਸ ਦਿੱਤਾ ਹੈ ਵੀ ਜਿਹੜਾ ਲੈਸਟਰਸ਼ਾਇਰ ਬ੍ਰਿਗੇਡ ਚੇਅਰ ਗ੍ਰੈਮ ਵਾਕਸ ਉਹਨਾਂ ਨੇ ਕਿਹਾ ਜੀ ਅਸੀਂ ਫਲਸਤੀਨੀਆਂ ਦੇ ਨਾਲ ਖਲੋਤੇ ਹਾਂ ਔਰ ਇਹਨਾਂ ਦਾ ਜਿਹੜਾ ਕਾਜ਼ ਹੈ ਉਹ ਬਿਲਕੁਲ ਠੀਕ ਹੈ ਹੁਣ ਨੰਬਰ 3 ਇਹਨਾਂ ਨੇ ਕਿਹਾ ਐਲਬਿਟ ਸਾਈਟਸ ਵਰ ਡ੍ਰੈਂਚਡ ਇਨ ਬਲੱਡ ਰੈਡ ਪੇਂਟ symbolizing bloodshed of Palestinian people massacred by Elbit's weaponry. They made it hard for such factories to hide in plain sight. ਉਹਨਾਂ ਨੇ ਕੀਤਾ ਵੀ ਉਹਦੇ ਤੇ ਫੈਕਟਰੀ ਤੇ ਸਭ ਲਾਲ ਰੰਗ ਬੋਲਤਾ ਦੱਸਣ ਲਈ ਕਿ ਇਹ ਜਿਹੜੇ ਹਥਿਆਰ ਇਹ ਫਲਸਤੀਨੀਆਂ ਦਾ ਖੂਨ ਹੈ ਜੀ ਸਾਡੇ ਭਰਾਵਾਂ ਭੈਣਾਂ ਦਾ ਫਲਸਤੀਨ ਔਰ ਇਹ ਜ਼ਿੰਮੇਵਾਰ ਨੇ ਇਹ ਉਹਨਾਂ ਨੂੰ ਦੇ ਰਹੇ ਨੇ 4th August 2020 UK Foreign Secretary Dominic Raab and Benny Gantz Israeli Defense Minister made attempts to stop Palestine action activities. These included 150 arrests and countless raids by British police. Moreover, Palestine action was removed from 8 social media platforms. कि ये जड़ा फॉरेन सैकटरी ना दिता है और इजरायली डिफेंस मिनिस्टर उन्होंने फलस्तीनी एक्शन ग्रुप नू खत्म करने लई जड़ा है वो यतन कीते 150 नू गिरफ्तार कीता है ब्रिटिश पुलिस ने रेड कीते
ਔਰ 8 ਸੋਸ਼ਲ ਮੀਡੀਆ ਪਲੇਟਫਾਰਮ ਵੀ ਬਲੌਕ ਕੀਤੇ। ਫਿਰ ਕੇਸ ਕੋਰਟਸ ਦੇ ਵਿੱਚ ਗਿਆ। ਹੁਣ ਇਹ ਸਪੋਰਟ ਦੀ ਗੱਲ ਕਰ ਰਹੇ ਨੇ ਕਿ ਜਦੋਂ ਤੁਸੀਂ ਕੇਸ ਬਿਲਡ ਕਰਦੇ ਹੋ ਸਪੋਰਟ ਕਿਵੇਂ ਨਿਕਲਦੀ ਹੈ। ਕੋਰਟਸ ਜੱਜ ਮਾਰਕਸ ਵੇਟ ਰੂਲਡ that the actions taken were a proportionate response to Albert's activities, stating Palestine is an important issue, the arms trade is an important issue, and the defendants believed in what they were doing. उन्होंने कहा जी ये ठीक है जो उन्होंने proportionate उन्होंने अपना respond किया है क्योंकि ये जड़ा issue important है ये जड़ा हथियार बेचना और ये जड़ा उन्होंने not a single activist next undertaking direct action against Albert's systems has been convicted till date in UK. ਇੱਕ ਨੂੰ ਵੀ ਕੋਈ ਜੱਜ ਨੇ ਸਜ਼ਾ ਨਹੀਂ ਦਿੱਤੀ। Albert's subsidiary Ferranti Technologies in Oldham, Greater Manchester, after a sustained campaign was left with only one option to leave. ਜਦੋਂ ਉਹਨਾਂ ਨੇ ਫਲਸਤੀਨ ਐਕਸ਼ਨ ਗਰੁੱਪ ਨੇ ਲਗਾਤਾਰਤਾ ਨਾਲ ਆਪਣਾ ਇਹ ਕੈਂਪੇਨ ਜਾਰੀ ਰੱਖਿਆ ਔਰ ਉਹਨਾਂ ਦੇ ਕੋਲ ਕੋਈ ਚੋਇਸ ਨਹੀਂ ਸੀ ਕਿ ਇਥੋਂ ਛੱਡੋ। ਫਲਸਤੀਨੀ ਐਕਸ਼ਨ ਕੰਟੀਨਿਊਸ ਟੂ ਕੈਂਪੇਨ to shut more such sites in UK. They have managed to shut 2 sites so far and are working on a 3rd site कि वो बाकियां ते काम कर रहे हैं, 2 ਨੂੰ ਉਹਨਾਂ ਨੇ ਬੰਦ ਕਰਵਾ ਦਿੱਤਾ ਹੈ। The main point is they have got their message across and highlighted Israel's crimes amongst ordinary Brits. कि ਉਹਨਾਂ ਦੇ ਕੈਂਪੇਨ ਨੇ ਆਮ ਬ੍ਰਿਟਿਸ਼ ਸਿਟੀਜ਼ਨਸ ਤੱਕ ਇਹ ਮੈਸੇਜ ਪਹੁੰਚਾ ਦਿੱਤਾ ਹੈ ਕਿ ਕੀ ਹੋ ਰਿਹਾ ਹੈ। ਇਸ ਤੇ ਉਹਨਾਂ ਨੇ ਫਿਰ ਕਨਕਲੂਡ ਕੀਤਾ ਹੈ। ਕਨਕਲੂਜਨ, this is just an example of how a group of Palestinians born in UK have been taking action against Israel as a show of solidarity for their people back in Palestine. UK SAS trained India's National Security Guard NSG in 1980s who worked as black cats to crush the Khalistan movement. Weapons from Israel are still being used by Indian armed forces against Sikhs made at such sites. उन्होंने UK ਦਾ ਹੀ ਹਵਾਲਾ ਦਿੱਤਾ ਹੈ ਕਿ ਵੀ ਆ UK ਨਹੀਂ ਜਿਹੜੇ ਆ ਟ੍ਰੇਨਡ ਕੀਤੇ ਸੀ ਇਹਨਾਂ ਦੇ ਨੈਸ਼ਨਲ ਸਿਕਿਉਰਿਟੀ ਗਾਰਡ ਔਰ ਹਥਿਆਰ ਵੀ ਉਦੋਂ ਵੀ ਵਰਤੇ ਗਏ, ਅੱਜ ਵੀ ਇੱਥੋਂ ਦੇ ਹੀ ਮੈਨੂਫੈਕਚਰਡ ਸਿੱਖਾਂ ਦੇ ਖਿਲਾਫ ਵਰਤੇ ਜਾ ਰਹੇ ਨੇ। Our community, in spite of having the resources, lacks leadership and direction. ਕਿ ਸਾਡੇ ਕੋਲ ਸਾਧਨ ਨੇ, 360 ਗੁਰਦੁਆਰੇ ਨੇ, ਮਿਲੀਅਨ ਸਿੱਖ ਬੈਠਾ ਹੈ ਔਰ ਜਿਨ੍ਹਾਂ ਦੇ ਕੋਲ ਖਾਂਦੇ ਪੀਂਦੇ ਨੇ ਪਰ ਡਾਇਰੈਕਸ਼ਨ ਨਹੀਂ ਹੈ, ਲੀਡਰਸ਼ਿਪ ਨਹੀਂ। ਇਫ ਪ੍ਰੋਟੈਸਟਿੰਗ ਇਨ ਫਰੰਟ ਆਫ ਐਮਬੈਸੀਜ਼ ਇਜ਼ ਵਨ ਪਾਰਟ, ਇੱਕ ਪਾਰਟ ਤਾਂ ਹੈ ਜਿਹੜਾ ਹੋਣਾ ਚਾਹੀਦਾ ਲਗਾਤਾਰ ਥਾਰ ਐਮਬੈਸੀਆਂ ਹਾਈ ਕਮਿਸ਼ਨਾਂ ਦੇ ਬਾਹਰ ਜੀ। ਨੈਕਸਟ ਇਜ਼ ਟੂ ਸਟਾਰਟ ਨੇਮਿੰਗ ਐਂਡ ਸ਼ੇਮਿੰਗ ਇੰਡੀਅਨ ਬਿਜ਼ਨੈਸਿਸ ਅਬਰੋਡ which have been supporting these draconian policies of Indian state against Sikhs to make natives aware whom they are supporting, hit them where it hurts the most financially. उन्होंने कहा एक तो एम्बेसियां हाई कमिश्नर दे बाहर है, दूसरा बिजनेसिस ਜਿਹੜੇ ਇੰਡੀਆ ਨੂੰ ਸਪੋਰਟ ਕਰਦੇ ਨੇ ਜਿਨ੍ਹਾਂ ਦੇ ਥੱਲੇ ਜਿਹੜੀ ਇੰਡੀਅਨ ਸਟੇਟ ਸਿੱਖਾਂ ਦੇ ਉੱਤੇ ਜ਼ਬਰ ਕਰ ਰਹੀ ਹੈ ਜੀ। UK Sikh organizations need to get their act together to stand up for Khalistan और उन्होंने if SFJ's volunteers properties and businesses are being targeted in India and being confiscated, why are not we hurting them financially abroad? Strategies need to be devised and Sikh organizations have a vital role to play. Anyone not campaigning for Khalistan should be assumed are on India's payroll, plain and simple. उन्होंने कहा कि भी जे उत्थे ਜਿਹੜੇ ਐਕਟਿਵਿਸਟ ਨੇ ਸਿੱਖਸ ਫਾਰ ਜਸਟਿਸ ਤੇ ਹੋਣ ਜਾਂ ਅਦਰਵਾਈਜ਼ ਜਿਹੜੇ ਐਕਟਿਵ ਨੇ ਬਾਹਰ ਉਹਨਾਂ ਦੀਆਂ ਪ੍ਰਾਪਰਟੀਆਂ ਕੁਰਕ ਕਰ ਰਹੀਆਂ, ਜ਼ਮੀਨਾਂ ਅਟੈਚ ਫਾਈਨੈਂਸ਼ੀਅਲੀ ਉਹਨਾਂ ਨੂੰ ਰੋਲਣਾ ਉਹ ਸਟੇਟ ਕਰ ਸਕਦੀ ਹੈ ਤੇ ਫਿਰ ਅਸੀਂ ਬਾਹਰ ਇਹ ਸਾਡਾ ਕੈਂਪੇਨ ਕਿਉਂ ਨਹੀਂ ਹੋ ਸਕਦਾ ਕਿ ਵੀ ਇਹਨਾਂ ਦੀ ਵੀ ਜੇਬ ਨੂੰ ਹੱਥ ਪਾਓ ਕਿ ਭਾਈ ਫਾਈਨੈਂਸ਼ੀਅਲੀ ਹਰਟ ਕਰੋ ਪੀਸਫੁਲ ਤਰੀਕੇ ਦੇ ਨਾਲ। ਸੋ ਅਸੀਂ ਉਹਨਾਂ ਦੀ ਵੀਰ ਸਵਿੰਦਰ ਸਿੰਘ ਥਾਂਦੀ ਉਹਨਾਂ ਦੀ ਲਿਖਤ ਸਭ ਦੇ ਨਾਲ ਸਾਂਝੀ ਕੀਤੀ ਹੈ। ਹੁਣ ਇਹ ਦੇਖਣਾ ਹੋਏਗਾ ਕਿ ਕਿਵੇਂ ਇਸ ਨੂੰ ਇਨ ਪ੍ਰੈਕਟਿਸ ਲਿਆਂਦਾ ਜਾ ਸਕਦਾ ਹੈ। ਜਿਹੜੇ ਸਾਡੇ ਵੀਰ ਭੈਣਾਂ ਕਹਿੰਦੇ ਹੁੰਦੇ ਨੇ ਸੋਲੂਸ਼ਨ, ਇਹ ਘੱਟੋ ਘੱਟ ਉਹਨਾਂ ਨੇ
ਜਿਹੜੇ ਪ੍ਰੋਟੈਸਟ ਨੇ ਐਮਬੈਸੀਆਂ ਔਰ ਕੌਂਸੂਲੇਟਸ ਤੋਂ ਇਲਾਵਾ ਕਿ ਬਿਜ਼ਨੈਸਿਸ ਨੂੰ ਘੇਰਿਆ ਜਾਏ ਜਿਹੜੇ ਸਪੋਰਟ ਕਰਦੇ ਨੇ ਔਰ ਇਹ ਇੱਕ ਜਿਹੜਾ ਐਵਨਿਊ ਹੈ ਜਿਹਦੇ 'ਚ ਕੰਮ ਕੀਤਾ ਜਾ ਸਕਦਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਵਾਲ ਲੈਣ ਬ੍ਰੇਕ ਤੋਂ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ। TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਦੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਸੰਪਰਕ ਕਰ ਸਕਦੇ ਹੋ 5166191984। ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਇੱਥੇ ਲੈਣੇ ਬ੍ਰੇਕ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਪੰਜਾਬ ਵਿੱਚ ਭਾਵੇਂ ਪਿਛਲੇ ਕਈ ਦਿਨਾਂ ਤੋਂ ਮੀਂਹ ਨਹੀਂ ਪੈ ਰਹੇ, ਲੇਕਿਨ ਇਸ ਦੇ ਬਾਵਜੂਦ ਪੰਜਾਬ ਦੇ 4-5 ਜ਼ਿਲ੍ਹੇ ਜਿਹੜੇ ਨੇ ਹੜ੍ਹਾਂ ਦੀ ਮਾਰ ਹੇਠ ਹਨ, ਕਿਉਂਕਿ ਇਹ ਸੋਚੀ ਸਮਝੀ ਸਾਜ਼ਿਸ਼ ਤਹਿਤ ਭਾਖੜੇ ਦੇ ਮੁਕਤਵਾਰ ਜਿਹੜੇ ਖੋਲੇ ਗਏ ਨੇ। ਸੋ ਦੂਸਰੇ ਪਾਸੇ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੇ ਉੱਤੇ ਜਿਹੜੇ ਜ਼ਬਰ ਦੀ ਹਨੇਰੀ ਜਿਹੜੀ ਹੈ ਉਹ ਚਲਾਈ ਗਈ ਹੈ, ਔਰ ਤਾਂ ਕਿ ਉਹ ਆਪਣੇ ਹੱਕਾਂ ਲਈ ਜਿਹੜੀ ਹੈ ਸ਼ਾਂਤਮਈ ਪ੍ਰੋਟੈਸਟ ਵੀ ਨਾ ਕਰ ਸਕਣ। ਪੰਜਾਬ ਦੇ ਸੰਗਰੂਰ ਜ਼ਿਲ੍ਹੇ ਦਾ ਇੱਕ ਕਿਸਾਨ ਇਸੇ ਪੁਲਿਸ ਜ਼ਬਰ ਦੀ ਬਦੌਲਤ ਆਪਣੀ ਜਾਨ ਗਵਾ ਬੈਠਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਅਸੀਂ ਓਪਨਿੰਗ ਸੈਗਮੈਂਟਸ ਵੀ ਇਸ ਦੇ ਉੱਤੇ ਗੱਲ ਕੀਤੀ ਹੈ, ਕਿਉਂਕਿ ਸਾਡੇ ਵੀਰ ਗੁਰਜੋਤ ਸਿੰਘ ਸਰੀ ਤੋਂ ਜਿਨ੍ਹਾਂ ਨੇ ਅੱਜ ਦਾ ਪ੍ਰੋਗਰਾਮ ਸਪਾਂਸਰ ਕੀਤਾ ਹੈ, ਉਹਨਾਂ ਨੇ ਪੰਜਾਬ 'ਚ ਇਹ ਲਿਆਂਦੇ ਗਏ ਹੜ੍ਹ ਔਰ ਖ਼ਾਸ ਤੌਰ 'ਤੇ ਕਿਸਾਨਾਂ ਨੂੰ ਜਿਵੇਂ ਰਿਪਰੈਸ ਕੀਤਾ ਜਾ ਰਿਹਾ ਹੈ, ਔਰ ਸੰਗਰੂਰ ਦੇ ਵਿੱਚ ਜਿਵੇਂ ਅਸੀਂ ਜ਼ਿਕਰ ਕੀਤਾ ਇੱਕ ਕਿਸਾਨ ਦੀ ਮੌਤ ਵੀ ਹੋਈ ਹੈ, ਅੱਛਾ, ਬਾਕੀ ਜ਼ਖਮੀ ਹੋਏ ਨੇ, ਬਿਲਕੁਲ। ਔਰ ਉਹਨਾਂ ਨੇ ਚੰਡੀਗੜ੍ਹ ਪ੍ਰੋਟੈਸਟ ਲਈ ਜਿਹੜਾ ਪਹੁੰਚਣ ਤੋਂ ਪਹਿਲਾਂ ਹੀ ਮੋਹਾਲੀ ਦੇ ਕਿੰਨੇ ਹੀ ਨਾਕੇ ਲਾ ਕੇ ਔਰ ਕਿੰਨੇ 200 ਤੋਂ ਜ਼ਿਆਦਾ ਗ੍ਰਿਫਤਾਰੀਆਂ ਛਾਪੇ ਮਾਰ ਕੇ ਘਰਾਂ 'ਚੋਂ A ਕਲਾਸ ਲੀਡਰਸ਼ਿਪ, B ਕਲਾਸ ਲੀਡਰਸ਼ਿਪ ਜਿਵੇਂ ਲਾਈਨ ਅਪ ਕੀਤੀ ਹੁੰਦੀ ਹੈ, ਉਹਨਾਂ ਨੂੰ ਵੀ ਚੁੱਕ ਲਿਆ। ਔਰ ਬੇਸ਼ੱਕ ਇਹਦੇ ਬਾਵਜੂਦ ਕਿਉਂਕਿ ਕਿਸਾਨ ਜਥੇਬੰਦੀਆਂ ਦੇ ਕੋਲ ਹੁਣ ਜਿਹੜਾ ਉਹਨਾਂ ਨੇ ਲੜਾਈ ਲੜੀ ਹੈ ਲੰਬਾ ਵਕਤ 13 ਮਹੀਨੇ ਦਿੱਲੀ ਦੇ ਬਾਰਡਰ 'ਤੇ, ਔਰ ਦਿੱਲੀ ਦੀ ਸਰਕਾਰ ਨੂੰ ਝੁਕਣ 'ਤੇ ਮਜਬੂਰ ਕੀਤਾ ਹੈ। ਔਰ ਇਹ ਸਮਝਦੇ ਨੇ ਕਿ ਵੀ ਇਹਨਾਂ ਨੂੰ ਦੇਖੋ ਪਾਤਰ ਬਦਲਦੇ ਰਹਿੰਦੇ ਨੇ ਜੀ, ਤਾਕਤ 'ਚ ਜ਼ੁਲਮ ਕਰਨ ਵਾਲੇ ਵੀ, ਲੇਕਿਨ ਉਹਨਾਂ ਨੂੰ ਇਹ ਨਹੀਂ ਪਤਾ ਵੀ ਜਿਹੜੇ ਕਿਸਾਨ ਹਰਿਆਣੇ ਤੋਂ ਦਿੱਲੀ ਤੱਕ ਜਿੱਥੇ ਸੜਕਾਂ ਦੇ ਉੱਤੇ ਲਿਆ ਕੇ ਉਹਨਾਂ ਨੇ ਕਿਸ ਲੈਵਲ ਦੇ ਉੱਤੇ ਕਿੱਲਾਂ ਲਾ ਦਿੱਤੀਆਂ, ਕਿਸ ਲੈਵਲ ਦੇ ਜਿਹੜੇ ਨੇ ਉਹ ਕਰੇਨਾਂ ਨਾਲ ਲਿਆ ਕੇ ਵੱਡੇ ਵੱਡੇ ਜਿਹੜੇ ਨੇ ਓਬਸਟੈਕਲਸ ਖੜੀਆਂ ਕੀਤੀਆਂ, ਤੇ ਕਿਵੇਂ ਜਿਹੜੇ ਪੰਜਾਬ ਤੋਂ ਨਿਕਲ ਕੇ ਦਿੱਲੀ ਦੀਆਂ ਬਰੂਹਾਂ ਤੇ ਪਹੁੰਚ ਗਏ, ਔਰ ਉਹਨਾਂ ਦੀ ਜਿਹੜੇ ਸਾਰੇ ਯਤਨ ਫੇਲ ਹੋਏ। ਤਾਂ ਇਹ ਭਗਵੰਤ ਮਾਨ ਦੀ ਸਰਕਾਰ ਇਹ ਸਮਝਦੀ ਹੈ ਕਿ ਉਹ ਬੈਰੀਕੇਡ ਲਾ ਕੇ ਔਰ ਇਸ ਕਿਸਮ ਦੀਆਂ ਗ੍ਰਿਫਤਾਰੀਆਂ ਜਾਂ ਦੂਜਿਆਂ ਨਾਲ ਜਿਹੜਾ ਉਹਨਾਂ ਨੂੰ ਰੋਕ ਲਏਗੀ। ਹਾਂ, ਇਹ ਇਸ ਨਾਲ ਜ਼ਰੂਰ ਹੋਇਆ ਕਿਉਂਕਿ ਇਹਦਾ ਆਪਣਾ ਜ਼ਿਲ੍ਹਾ ਸੰਗਰੂਰ ਹੈ, ਕਿਸਾਨ ਵੀ ਸੰਗਰੂਰ ਜ਼ਿਲ੍ਹੇ ਦਾ ਬਜ਼ੁਰਗ ਬਾਬਾ ਜੀ ਦੀ ਡੈਥ ਹੋਈ ਹੈ, ਔਰ ਬਾਕੀ ਜ਼ਖਮੀ ਵੀ ਹੋਏ ਨੇ ਕਿਉਂਕਿ ਪੁਲਿਸ ਜਿਸ ਲੈਵਲ ਦੇ ਉੱਤੇ ਉਤਰੀ ਹੋਈ ਹੈ ਪੂਰੀ ਜ਼ਬਰ ਜ਼ੁਲਮ ਵਾਲੀ। ਔਰ ਅੱਜ ਹੀ ਇੱਕ ਜਰਨਲਿਸਟ ਕਹਿ ਰਿਹਾ ਸੀ ਕਿ ਜੀ ਇਹ ਦੇਖ ਕੇ ਤਾਂ ਲੋਕ ਇਹ ਕਹਿੰਦੇ ਨੇ ਕਿ ਵੀ ਜੇ ਤਾਂ ਅਮਰਿੰਦਰ ਦੀ ਸਰਕਾਰ ਦੇ ਵੇਲੇ ਉਹਨਾਂ ਨੇ ਭਾਵੇਂ ਕੀ ਉਹਨਾਂ ਦੇ ਅੰਦਰੋਂ ਕੀ ਸੀ ਕੀ ਨਹੀਂ ਸੀ, ਪਰ ਉਹਨਾਂ ਨੇ ਰਾਦਰ ਹਰ ਕਦਮ ਤੇ ਸਪੋਰਟ ਕੀਤਾ। ਜੇ ਉਦੋਂ ਇਹਦੀ ਸਰਕਾਰ ਹੁੰਦੀ ਤਾਂ ਜਿਹੜੀ ਲੜਾਈ ਦਿੱਲੀ ਜਾ ਕੇ ਲੜੀ ਉਹ ਪੰਜਾਬ 'ਚ ਹੀ ਲੜ ਲੈਣੀ ਸੀ ਕਿਸਾਨਾਂ ਨੇ, ਔਰ ਖੂਨ ਖਰਾਬਾ ਇਹਨੇ ਕਰਨਾ ਸੀ ਜਿਸ ਕਿਸਮ ਦਾ ਪੁਲਿਸ ਨੂੰ ਅਨਲੀਸ਼ ਕੀਤਾ ਹੋਇਆ। ਔਰ ਜਿਵੇਂ ਅਸੀਂ ਪਹਿਲੇ ਸੈਗਮੈਂਟਸ ਵੀ ਕਿਹਾ, ਜੇ ਹੜ੍ਹਾਂ ਦੀ ਗੱਲ ਕਰੀਏ ਈਵਨ ਗੈਰ ਵੀ ਜਦੋਂ ਇਸ ਨੂੰ ਦੇਖਦੇ ਹੁਣ ਪਿਛਲੇ 10-12 ਦਿਨਾਂ ਤੋਂ ਪੰਜਾਬ 'ਚ ਮੀਂਹ ਨਹੀਂ ਪੈ ਰਿਹਾ, ਲੇਕਿਨ ਪੰਜਾਬ ਦੇ ਆਲਮੋਸਟ 5 ਜ਼ਿਲ੍ਹੇ ਜਿਨ੍ਹਾਂ ਦੇ ਵਿੱਚ ਅੰਮ੍ਰਿਤਸਰ, ਗੁਰਦਾਸਪੁਰ ਖਾਸ ਤੌਰ 'ਤੇ ਸ਼ਾਮਲ ਨੇ,
ਹੁਸ਼ਿਆਰਪੁਰ ਰੋਪੜ ਉਹ ਪੂਰੀ ਤਰ੍ਹਾਂ ਹੜੇ ਹੋਏ ਨੇ, 10-10 ਫੁੱਟ ਪਾਣੀ ਵੀ ਹੈ। ਔਰ ਜਿਸ ਕਿਸਮ ਦੀ ਤਬਾਹੀ ਦਾ ਮੰਜ਼ਰ ਜਿਵੇਂ ਇਹਨਾਂ ਨੇ ਪਾਣੀ ਛੱਡਿਆ ਉਹਦੇ 'ਚ ਹਰੀਕੇ, ਜਿੱਥੇ ਕਿ ਬਿਆਸ ਆ ਕੇ ਉਹਦੇ 'ਚ ਸਤਲੁਜ ਦੇ ਵਿੱਚ ਮਿਲਦਾ, ਉਸ ਦਾ ਇੰਨਾ ਵੱਡਾ ਪਹਾੜ ਹੈ ਕਿ ਹਜ਼ਾਰਾਂ ਆਲੇ ਦੁਆਲੇ ਦੇ ਪਿੰਡਾਂ ਦੇ ਸਿੱਖ ਕਿਸਾਨ ਆਮ ਲੋਕ ਲੱਗੇ ਹੋਏ ਨੇ ਉਸ ਪਹਾੜ ਨੂੰ ਪੂਰਾ ਕਰਨ ਦੇ ਵਿੱਚ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਵੀ ਬਹਾਨਾ ਤਾਂ ਇਹ ਹੈ ਕਿਉਂਕਿ ਹੁਣ ਤਾਂ ਈਵਨ, ਔਰ ਅੱਜ ਮੈਂ ਦੇਖ ਰਿਹਾ ਸੀ ਕਿ ਉਹ ਪੱਤਰਕਾਰ ਇਹਨੂੰ 1988 ਦੇ ਫਲੱਡਸ ਨਾਲ ਹੀ ਕੰਪੇਅਰ ਕਰ ਰਹੇ ਨੇ। ਅਸੀਂ ਜਦੋਂ ਇਹ ਕਿਹਾ ਆਲਰੇਡੀ ਅਸੀਂ ਇਹਦੇ ਤੇ ਇੱਕ ਸੈਗਮੈਂਟ ਕੀਤਾ ਸੀ ਕਿ 1988 ਦੇ ਵਿੱਚ ਗਵਰਨਮੈਂਟ ਆਫ ਇੰਡੀਆ ਨੇ ਪਾਣੀ ਨੂੰ ਕਿਵੇਂ ਐਜ਼ ਏ ਵੈਪਨ ਯੂਜ਼ ਕੀਤਾ ਸੀ, ਹੜ੍ਹ ਲਿਆਉਣ ਦੇ ਲਈ ਪੰਜਾਬ ਨੂੰ ਹੜਿਆ ਗਿਆ ਸੀ। ਔਰ ਹੁਣ ਇਹ ਕਿਹਾ ਜਾ ਰਿਹਾ ਕਿ ਆਲਮੋਸਟ ਜਿਹੜਾ ਉਹ 35 ਸਾਲ ਬਾਅਦ ਉਹੀ ਵੈਪਨ ਜਿਹੜਾ ਉਹ ਇਸਤੇਮਾਲ ਕੀਤਾ ਜਾ ਰਿਹਾ, ਕਿਉਂਕਿ ਉਦੋਂ ਤਾਂ ਫਿਰ ਵੀ ਭਾਖੜਾ ਬਿਆਸ ਮੈਨੇਜਮੈਂਟ ਬੋਰਡ 'ਚ ਪੰਜਾਬ ਦੇ ਵੀ ਮੈਂਬਰ ਬੈਠੇ ਸੀ। ਹੁਣ ਤਾਂ ਬਿਲਕੁਲ ਹੀ ਉਹਨਾਂ ਦੇ ਕੋਲ ਹੈ, ਸੈਂਟਰ ਦੇ ਕੋਲ। ਉਹਦੇ 'ਚ ਕੋਈ ਦੋ ਰਾਵਾਂ ਨਹੀਂ ਨੇ ਕਿ ਹਾਲਾਂ ਉਹਦੀ ਜਸਟੀਫਿਕੇਸ਼ਨ ਦੇ ਲਈ ਉਹਨਾਂ ਦੇ ਟੁਚੇ ਨਿਕਲ ਰਹੇ ਨੇ, ਨਹੀਂ ਜੀ ਪਾਣੀ ਦਾ ਸਤਰ 4 ਫੁੱਟ ਚਲਾ ਗਿਆ, ਉੱਤੇ ਮੀਂਹ ਪੈ ਗਿਆ, ਥੱਲੇ ਮੀਂਹ ਪੈ ਗਿਆ। ਲੇਕਿਨ ਇਹ ਵੀ ਹੈ ਕਿ ਵੀ ਵਿਦਆਊਟ ਨੋਟਿਸ, ਵਿਦਆਊਟ ਐਵੈਕੂਏਸ਼ਨ, ਔਰ ਤੁਸੀਂ ਦੇਖੋਗੇ ਵੀ ਇੱਕ ਵੀ ਲਫ਼ਜ਼ ਸੈਂਟਰ ਦੀ ਹਕੂਮਤ ਨੇ ਉਹਨਾਂ 'ਚੋਂ ਕਿਸੇ ਨੇ ਹੈਲੀਕਾਪਟਰ ਰਾਹੀਂ ਦੌਰਾ ਕੀ ਕਰਨਾ ਸੀ ਜਾਂ ਅਦਰਵਾਈਜ਼ ਕੀ ਕਰਨਾ ਸੀ, ਕਿਸੇ ਦਾ ਤੁਹਾਨੂੰ ਟਵੀਟ ਨਜ਼ਰ ਨਹੀਂ ਆਉਂਦਾ, ਕਿਸੇ ਦੀ ਕੋਈ ਹਮਦਰਦੀ ਨਹੀਂ ਹੈ। ਕਿਉਂਕਿ ਸੈਂਟਰ ਦੀਆਂ ਏਜੰਸੀਆਂ ਨੇ ਜਿਸ ਦਿਨ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਮੋਦੀ ਨੇ ਮਾਫੀ ਮੰਗ ਕੇ 3 ਖੇਤੀ ਕਾਨੂੰਨ ਵਾਪਸ ਲਏ ਸੀ, ਉਦੋਂ ਉਹਨਾਂ ਨੇ ਇਹ ਫੈਸਲਾ ਕਰ ਲਿਆ ਸੀ ਕਿ ਪੰਜਾਬ ਦੇ ਸਿੱਖਾਂ ਨੂੰ ਇਨ ਜਨਰਲ, ਕਿਸਾਨਾਂ ਨੂੰ ਇਨ ਪਾਰਟਿਕੂਲਰ, ਕਿਉਂਕਿ ਕਿਸਾਨ ਦਾ ਮਤਲਬ ਹੀ ਸਿੱਖ ਹੈ ਪੰਜਾਬ ਦੇ ਵਿੱਚ, ਸਬਕ ਸਿਖਾਉਣਾ। ਫਿਰ ਅਸੀਂ ਦੇਖਦੇ ਵੀ ਉਸ ਸਾਰੇ ਚੋਂ ਹੀ ਤੁਸੀਂ ਉਸ ਤੋਂ ਬਾਅਦ ਜੋ ਕੁਝ ਵੀ ਪੰਜਾਬ ਦੇ ਵਿੱਚ ਉਹ ਭਾਈ ਅੰਮ੍ਰਿਤਪਾਲ ਸਿੰਘ ਉਹਨਾਂ ਦੇ ਹਵਾਲੇ ਨਾਲ ਹੋਏ, ਦੀਪ ਸਿੱਧੂ ਦਾ ਮਰਡਰ ਹੋਏ ਜਾਂ ਸਿੱਧੂ ਮੂਸੇਵਾਲਾ ਦਾ ਹੋਏ, ਉਹ ਤੁਸੀਂ ਦੇਖੋਗੇ ਤੇ ਉਹ ਉਸੇ ਲਾਈਨ 'ਚ ਹੀ ਹੈ। ਉਹਦਾ ਜਿਹੜੀ ਉਸ ਦੀ ਇਬਾਰਤ ਹੈ ਕਿ ਕਿਵੇਂ ਸਬਕ ਸਿਖਾਉਣਾ ਹੈ, ਇਹ ਉਦੋਂ ਹੀ ਲਿਖ ਲਈ ਗਈ ਸੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਹਰਿਆਣੇ 'ਚ ਤਾਂ ਸਿੱਧੀ ਉਹਨਾਂ ਦੀ ਹਕੂਮਤ ਹੈ ਖੱਟੜ ਦੀ, ਜਿਹੜਾ ਮੋਦੀ ਦਾ ਜਿਹੜਾ ਲੰਗੋਟੀਆ ਹੈ, ਤੇ ਪੰਜਾਬ ਦੇ ਵਿੱਚ ਭਗਵੰਤ ਮਾਨ ਨੂੰ ਕੁਰਸੀ ਦਾ, ਉਹ ਤਾਂ ਛੱਤੀਸਗੜ੍ਹ ਕੇ ਕਿੱਥੇ ਦੌੜਿਆ ਹੋਇਆ ਹੈ ਕੇਜਰੀਵਾਲ ਦੀ ਪਾਰਟੀ ਦਾ ਪ੍ਰਚਾਰ ਕਰਨ। ਕੋਈ ਫਿਕਰ ਨਹੀਂ ਹੈ ਕਿ ਕੀ ਹੋ ਰਿਹਾ। ਦੂਜੇ ਪਾਸੇ ਪੁਲਿਸ ਨੂੰ ਜਿਹੜਾ ਹੈ ਉਹ ਖੁੱਲੀ ਛੁੱਟੀ ਦਿੱਤੀ ਹੋਈ ਹੈ ਕਿ ਵੀ ਦੱਬ ਦਿਓ ਇਹਨਾਂ ਨੂੰ, ਸਿਰੇ ਨਾ ਚੁੱਕਣ ਦਿਓ। ਹਾਲਾਂ ਜੋ ਹਸ਼ਰ ਪਹਿਲਿਆਂ ਦਾ ਹੁੰਦਾ ਆਇਆ, ਜਿਹੜਾ ਕੋਈ ਇਹ ਸਮਝਦਾ ਹੈ ਕਿ ਜ਼ਬਰ ਔਰ ਜ਼ੁਲਮ ਦੇ ਨਾਲ ਉਹ ਪੰਜਾਬ ਦੀ ਆਵਾਜ਼ ਦਬਾ ਸਕਦੇ ਨੇ, ਔਰ ਇਹ ਸਾਰੇ ਚੋਂ ਈਵਨ ਅੱਜ ਮੀਡੀਆ ਦੇ ਵਿੱਚ ਬਹੁਤ ਸਾਰੀਆਂ ਖਬਰਾਂ ਇਸੇ ਹਵਾਲੇ ਨਾਲ ਹੀ ਨੇ। ਇੱਕ ਤਾਂ ਪਿਛਲੇ ਕੱਲ ਦੀ ਸੀ ਕਿ 1 ਡੈਡ ਇਨ ਪੰਜਾਬ ਸੰਗਰੂਰ ਐਜ਼ ਫਾਰਮਰਸ ਕਲੈਸ਼ ਵਿਦ ਪੁਲਿਸ ਓਵਰ ਡਿਟੈਂਸ਼ਨ ਆਫ ਫਾਰਮ ਲੀਡਰਸ ਅਹੈਡ ਆਫ ਪਲੈਨਡ ਪ੍ਰੋਟੈਸਟ। ਔਰ ਉਹਨਾਂ ਨੇ ਜਿਹੜਾ ਸੈਕਟਰ 17 ਦੇ ਵਿੱਚ ਮੰਗਲਵਾਰ ਪ੍ਰੋਟੈਸਟ ਕਰਨਾ ਸੀ, ਔਰ ਇਹ ਸਾਰੇ 'ਚ ਜਿਹੜੀ ਹੈ ਇੱਕ ਕਿਸਾਨ ਦੀ ਡੈਥ ਹੁੰਦੀ ਹੈ। ਪੰਜਾਬ ਹਰਿਆਣਾ ਫਾਰਮਰ ਸੀਕਿੰਗ ਫਲੱਡ ਰਿਲੀਫ ਡਿਟੇਨਡ as they march to Chandigarh, heavy police force deployed by Mohali border. As preventive measures, Punjab police have taken over 200 former leaders from across the state into preventive custody. So ਸੈਂਕੜਿਆਂ ਚੁੱਕੇ ਹੋਏ ਨੇ। ਈਵਨ ਰੈਪਿਡ ਐਕਸ਼ਨ ਫੋਰਸ ਜਿਹੜੀ ਹੈ ਉਹ ਵੀ ਉੱਥੇ ਮੋਹਾਲੀ ਬਾਰਡਰ ਦੇ ਉੱਤੇ ਡਿਪਲੋਏ ਕੀਤੀ ਹੋਈ ਹੈ, ਔਰ 16 ਕਿਸਾਨਾਂ ਦੀਆਂ ਜਥੇਬੰਦੀਆਂ ਨੇ ਜਿਹੜਾ ਉਹ ਆਪਣਾ ਪ੍ਰਾਣ ਮਾਰਚ ਚੰਡੀਗੜ੍ਹ ਵੱਲ ਸ਼ੁਰੂ ਕੀਤਾ ਹੈ। ਔਰ ਇਹ ਫਾਰਮਰਸ ਨੇ ਹਿਸਾਰ ਚੰਡੀਗੜ੍ਹ ਹਾਈਵੇ, ਅੰਬਾਲਾ ਸਿਟੀ ਜਿੱਥੇ ਉਹਨਾਂ ਨੂੰ ਪਰਮਿਸ਼ਨ, ਉਹਨੂੰ ਵੀ ਉਹਨਾਂ ਨੇ ਬਲੌਕ ਕੀਤਾ। ਔਰ ਇਹ ਵੀ ਪੰਜਾਬ ਦੇ ਵਿੱਚ ਵੀ ਉਹਨਾਂ ਨੇ ਬਹੁਤ ਸਾਰੇ ਟੋਲ ਪਲਾਜ਼ਿਆਂ ਦੇ ਬਾਹਰ ਧਰਨੇ ਦਿੱਤੇ ਹੋਏ ਨੇ। ਉਹਨਾਂ ਦੀ ਕੋਸ਼ਿਸ਼ ਤਾਂ ਇਹ ਹੈ ਕਿ ਵੀ ਅਸੀਂ ਨੈਸ਼ਨਲ ਹਾਈਵੇ ਨੂੰ ਬਲੌਕ ਕਰੀਏ, ਕਿਉਂਕਿ ਜਦੋਂ ਤੱਕ ਚੀਕਾਂ ਉੱਥੋਂ ਨਹੀਂ ਪੈਂਦੀਆਂ ਉਦੋਂ ਤੱਕ ਕੋਈ ਨਹੀਂ ਹੁੰਦਾ। ਹੁਣ ਅਸੀਂ ਇੱਕ ਪਾਸੇ ਦੇਖਦੇ ਹਾਂ ਵੀ ਜਦੋਂ ਪਿੱਛੇ ਜੇ ਅਸਾਮ ਦੇ ਕੁਝ ਹਿੱਸੇ ਦੇ ਵਿੱਚ ਜਿਹੜਾ ਉਹ ਫਲੱਡ ਆਏ ਤੇ ਇਹ ਪ੍ਰਚਾਰਿਆ ਗਿਆ ਕਿ ਜੀ ਇਹ ਫਲੱਡ ਜਿਹਾਦ ਹੈ, ਕਿਉਂਕਿ ਜਿਸ ਖਿੱਤੇ 'ਚ ਬੰਨ ਟੁੱਟਿਆ ਉੱਥੇ ਉਹ ਮੁਸਲਮਾਨਾਂ ਦੀ ਆਬਾਦੀ ਸੀ। ਲੇਕਿਨ ਹੁਣ ਫਲੱਡ ਜਿਹਾਦ ਪੰਜਾਬ ਦੇ ਵਿੱਚ ਜੋ ਲਿਆਂਦਾ ਗਿਆ, ਇਹਨੂੰ ਹਿੰਦੂਤਵਾ ਫਲੱਡ ਜਿਹਾਦ ਕਹੀਏ ਜਾਂ ਹਿੰਦੂਤਵਾ ਫਲੱਡ ਮੰਦਰ ਕਮੇਟੀ ਦੇ ਨਾਂ ਥੱਲੇ ਕਹੀਏ। ਲੇਕਿਨ ਜਿਹੜੀ ਗੱਲ ਵੱਲ ਬਹੁਤਿਆਂ ਦਾ ਧਿਆਨ ਨਹੀਂ ਗਿਆ
ਕਿ ਜਿਹੜੇ ਅਖੀਰਲੇ ਮੌਨਸੂਨ ਸੈਸ਼ਨ ਦੇ ਪਾਰਲੀਮੈਂਟ ਦੇ ਅਖੀਰਲੇ ਦਿਨ ਜਿਹੜੇ ਉਹਨਾਂ ਨੇ ਕਾਨੂੰਨ ਪਾਸ ਕੀਤੇ, ਬਿੱਲ ਤੇਜ਼ੀ ਨਾਲ ਕਾਨੂੰਨ ਬਣਾਏ, ਉਹਦੇ 'ਚ ਇਹ ਵੀ ਹੈ, ਔਰ ਅੱਜ ਦੀ ਹਿੰਦੂ ਅਖਬਾਰ ਦੀ ਇਹ ਪ੍ਰਮੁੱਖ ਖਬਰ ਹੈ, causing floods is a terrorist offence in proposed law to replace Indian penal code। ਜਿਹੜਾ ਹੁਣ ਬ੍ਰਿਟਿਸ਼ ਪੀਰੀਅਡ ਦਾ IPC ਨੂੰ ਨਿਆਇ ਸੰਹਿਤਾ ਕਹਿ ਰਹੇ ਨੇ, ਉਹਦੇ 'ਚ ਉਹਨਾਂ ਨੇ ਇਹ ਕਲੌਜ਼ ਇੱਕ ਇਹ ਵੀ ਰੱਖਿਆ ਕਿ ਜੀ ਜਿਹੜਾ ਇਹ ਫਲੱਡ ਲਿਆਏਗਾ, ਕਿਉਂਕਿ ਇਹਨੂੰ ਪਹਿਲਾਂ ਫਲੱਡ ਜਿਹਾਦ ਦਾ ਨਾਂ ਦੇ ਚੁੱਕੇ ਨੇ, ਇਹ ਵੀ ਜਿਹੜਾ ਉਹ ਟੈਰਰਿਸਟ ਐਕਸ਼ਨ ਹੋਏਗਾ। ਔਰ ਸੈਕਸ਼ਨ 111(6) ਉਸ ਬਿੱਲ ਦਾ ਕਹਿੰਦਾ ਹੈ ਇਹ ਟੈਰਰਿਸਟ refers to any person who develops, manufactures, possesses, acquires, transports, supplies or uses weapons, explosives or releases nuclear, radiological or other dangerous substance or cause fire, floods or explosions। ਹੁਣ ਫਲੱਡ ਨੂੰ ਇਹਨਾਂ ਨੇ ਉਸ ਕੈਟਾਗਰੀ ਦੇ ਵਿੱਚ ਲੈ ਆਂਦਾ ਕਿ ਜਿਹਦੇ ਥੱਲੇ ਇਹ ਟੈਰਰਿਸਟ ਆਫੈਂਸ ਹੈ। ਹੁਣ ਜੇ ਸਟੇਟ ਟੈਰਰਿਸਟ ਹੈ, ਸਟੇਟ ਫਲੱਡ ਲਿਆ ਰਹੀ ਹੈ, ਹਾਲਾਂਕਿ ਇਹਦੇ ਬਾਵਜੂਦ ਕਿ UAPA ਕਿੰਨੇ ਕਾਨੂੰਨ ਹੋਰ ਨੇ ਜਿਹੜੇ ਟੈਰਰਿਜ਼ਮ ਦੇ ਲਈ ਇਹ ਇਸਤੇਮਾਲ ਕਰਦੇ ਨੇ, ਲੇਕਿਨ ਇਹਦੇ ਪਿੱਛੇ ਵੀ ਇੱਕ ਲਾਈਨ ਹੈ, ਕਿਉਂਕਿ ਸ਼ਾਇਦ ਬਹੁਤ ਸਾਰਿਆਂ ਨੂੰ ਅਜੇ ਯਾਦ ਨਾ ਹੋਏ ਕਿ ਜੂਨ 84 ਦੇ ਅਟੈਕ ਤੋਂ ਬਾਅਦ ਜਦੋਂ ਭਾਰਤੀ ਫੌਜ ਨੇ ਹਮਲਾ ਕੀਤਾ, ਇੱਕ ਜਿਹੜਾ ਵੱਡਾ ਐਕਸ਼ਨ ਰੋਪੜ ਜ਼ਿਲ੍ਹੇ ਦੇ ਵਿੱਚ ਕੁਝ ਨੌਜਵਾਨਾਂ ਨੇ ਕੀਤਾ ਸੀ। ਉਹਨਾਂ ਨੇ ਇੱਕ ਨਹਿਰ ਤੋੜ ਕੇ ਇੱਕ ਪਾਸੇ ਨੂੰ ਡਾਈਵਰਟ ਕਰਤੀ ਸੀ, ਕੁਛ ਹਿੱਸੇ ਫਲੱਡਡ ਹੋਏ ਸੀ। ਹੁਣ ਕੱਲ ਨੂੰ ਈਵਨ ਹਾਲਾਂਕਿ ਉਹ ਸਾਰੇ ਲੋਕਾਂ ਦਾ ਸਾਂਝਾ ਐਕਸ਼ਨ ਸੀ, ਕਿਉਂਕਿ ਉਹਨਾਂ ਨੇ ਦੇਖਿਆ ਵੀ ਅਸੀਂ ਕੀ ਕਰਨਾ ਹੈ ਗੁੱਸੇ ਦੇ ਵਿੱਚ। ਹੁਣ ਇਹਨਾਂ ਨੇ ਜਿਹੜੇ ਤਾਂ ਇਸ ਕਿਸਮ ਦਾ ਕੋਈ ਵੀ ਪਾਰਟ ਹੋਏਗਾ ਉਹਨੂੰ ਟੈਰਰਿਜ਼ਮ ਦੇ ਥੱਲੇ ਲੈ ਆਉਂਦਾ ਹੈ। ਲੇਕਿਨ ਜੇ ਸਟੇਟ ਖੁਦ ਹੜ੍ਹ ਲਿਆਉਣ ਲਈ ਜ਼ਿੰਮੇਵਾਰ ਹੈ, ਜਿਹੜੇ ਈਵਨ ਪੰਜਾਬ ਦੇ ਦੋ, ਮੈਂ ਜਿਵੇਂ ਪਹਿਲੇ ਸੈਗਮੈਂਟ 'ਚ ਕਿਹਾ, ਦੋ ਪੰਜਾਬੀ ਹਿੰਦੂ ਪੱਤਰਕਾਰ, ਉਹਨਾਂ 'ਚ ਇੱਕ ਐਕਸਪਰਟ ਨੇ ਡਾਕਟਰ ਗਰਗ, ਉਹਨਾਂ ਨੇ ਵੀ ਇਸ ਗੱਲ ਦੀ ਸ਼ਾਹਦੀ ਦਿੱਤੀ ਹੈ ਕਿ ਜੋ ਇਸ ਵੇਲੇ ਹੜ੍ਹ ਪੰਜਾਬ 'ਚ ਹੁਣ ਆਏ ਨੇ ਇਹ ਲਿਆਂਦੇ ਗਏ ਨੇ, ਪੰਜਾਬ ਨੂੰ ਸਬਕ ਸਿਖਾਇਆ ਜਾ ਰਿਹਾ ਹੈ, ਕਿਸਾਨਾਂ ਨੂੰ ਸਬਕ ਸਿਖਾਇਆ ਜਾ ਰਿਹਾ ਹੈ, ਔਰ ਇਹ ਸੈਂਟਰ ਦੀਆਂ ਏਜੰਸੀਆਂ ਆਪਣੀ ਗੰਦੀ ਖੇਡ ਦੇ ਉੱਤੇ ਉਤਰੀਆਂ ਹੋਈਆਂ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ, ਅਤੇ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸਕੇਪ, ਵਰਜੀਨੀਆ 24486। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਹਿਚਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਚੀਨ ਤੇ ਭਾਰਤ ਦੇ ਹਵਾਲੇ ਨਾਲ ਕਿ ਚੀਨ ਸਾਹਮਣੇ ਪੂਰੀ ਤਰ੍ਹਾਂ ਗੋਡੇ ਟੇਕ ਚੁੱਕੇ ਜਿਹੜੇ ਮੋਦੀ ਵੱਲੋਂ ਸਾਊਥ ਅਫਰੀਕਾ ਵਿੱਚ ਬ੍ਰਿਕਸ ਸੰਮੇਲਨ ਵਿੱਚ ਪਹੁੰਚ ਕੇ ਫੜ ਮਾਰੀ ਗਈ ਹੈ ਕਿ ਭਾਰਤ ਦੀ ਆਰਥਿਕਤਾ ਬਹੁਤ ਜਲਦੀ 5 ਟ੍ਰਿਲੀਅਨ ਡਾਲਰ ਦੀ ਹੋਣ ਵਾਲੀ ਹੈ। ਵੈਸੇ ਇਹਨਾਂ ਦੀ ਹਿੰਦੀ ਜ਼ੁਬਾਨ ਦਾ ਅਖਾਣ ਹੈ ਥੋਥਾ ਚਨਾ ਬਾਜੇ ਘਨਾ। ਸੋ ਮੋਦੀ ਦੀਆਂ ਇਹਨਾਂ ਹਰਕਤਾਂ ਜਿਹੜਾ ਇਹ ਅਖਾਣ ਹੈ ਬਿਲਕੁਲ ਠੀਕ ਢੁਕਦਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਐਂਡ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਕੱਲ ਅਸੀਂ ਇੱਕ ਸੈਗਮੈਂਟ ਇਸ ਦੇ ਉੱਤੇ ਕੀਤਾ ਸੀ ਜਿਹਦੇ 'ਚ ਇਹ ਬਿਲਕੁਲ ਤੱਥਾਂ ਦੇ ਆਧਾਰ ਤੇ ਕਿ ਭਾਰਤ ਨੇ ਕਿਵੇਂ 2000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ ਟੈਰੀਟਰੀ
ਜਿਹੜੀ ਚਾਈਨਾ ਨੇ ਜਿਹੜਾ ਉਹਨਾਂ ਨੇ ਆਪਰੇਸ਼ਨ 2020 ਚ ਜੂਨ ਦੇ ਮਹੀਨੇ 'ਚ ਸ਼ੁਰੂ ਕੀਤਾ ਔਰ ਉਹ ਗਲਵਾਨ ਵੈਲੀ ਤੋਂ ਸ਼ੁਰੂ ਹੋਇਆ, ਪੈਂਗੋਂਗ ਸੋ ਲੇਕ, ਡੈਪਸੋਂਗ ਉਹਨਾਂ ਸਾਰਿਆਂ ਦੇ ਵਿੱਚ ਜਿਹੜਾ ਉਹਨਾਂ ਨੇ ਜਿਹੜਾ ਉਹ ਜ਼ਮੀਨ ਇਹਨਾਂ ਤੋਂ ਖੋਈ। ਇਹਨਾਂ ਦੇ 20 ਸੋਲਜਰ ਵੀ ਮਾਰੇ, ਜਿਹੜੇ ਕੁਝ ਫੜੇ ਸੀ ਪ੍ਰਿਜ਼ਨਰ ਉਹਨਾਂ ਨੇ ਬਾਅਦ ਛੱਡ ਦਿੱਤੇ ਔਰ ਉਹ ਵੈਲ ਐਂਟਰੈਂਚਡ ਨੇ। ਉੱਧਰੋਂ ਉਹਨਾਂ ਨੇ ਭੂਟਾਨ ਦੇ ਨਾਲ ਵੀ ਆਪਣਾ ਜਿਹੜਾ ਉਹ ਡੋਕਲਾਮ ਜਿਹੜਾ ਇਹਨਾਂ ਨੇ 2017 ਦੇ ਵਿੱਚ ਸ਼ਰਾਰਤ ਕੀਤੀ ਸੀ ਉਸ ਦਾ ਵੀ ਉਹਨਾਂ ਨੇ ਭੋਗ ਪਾ ਦਿੱਤਾ। ਔਰ ਇਹਦੇ ਬਾਵਜੂਦ ਕਿ 19 ਗੱਲਬਾਤ ਦੇ ਰਾਊਂਡ ਇਸ ਪੀਰੀਅਡ 'ਚ ਹੋਏ, ਲੇਕਿਨ ਚਾਈਨਾ ਨੇ 1 ਇੰਚ ਵੀ ਜ਼ਮੀਨ ਵਾਪਸ ਕਰਨ ਦੀ ਸ਼ਾਦੀ ਨਹੀਂ ਭਰੀ। ਰਾਦਰ ਜਦੋਂ ਇਹ ਬਫਰ ਜ਼ੋਨ ਦੀ ਗੱਲ ਕਰਦੇ ਨੇ ਤਾਂ ਉਹ ਕਹਿੰਦੇ ਨੇ ਵੀ ਤੁਸੀਂ ਆਪਣੀ ਟੈਰੀਟਰੀ 'ਚ ਬਣਾ ਲਓ। ਔਰ ਇਹ ਗੱਲ ਸਾਹਮਣੇ ਆ ਕਿ ਜੇ 95 ਜਿਹੜੇ ਨੇ ਟੂਰਿੰਗ ਪੁਆਇੰਟ ਸੀ ਤੇ 27 ਜਾਂ 37 ਹੁਣ ਐਸੇ ਨੇ ਜਿਹਦੇ 'ਚ ਇੰਡੀਆ ਨਹੀਂ ਜਾ ਸਕਦਾ, ਜਿਹੜੇ ਉਹਨਾਂ ਦੀ ਪੈਟਰੋਲਿੰਗ ਪੁਆਇੰਟ ਸੀ ਕਿਉਂਕਿ ਉਹ ਚੀਨ ਦੇ ਕਬਜ਼ੇ 'ਚ ਨੇ। ਇਸੇ ਤਰ੍ਹਾਂ ਉਹਨਾਂ ਨੇ ਸਟ੍ਰੈਟੇਜਿਕ ਹਾਈਟਸ ਦੇ ਉੱਤੇ ਵੀ ਆਪਣੀ ਬੜਤ ਬਣਾਈ ਹੋਈ ਹੈ। ਅੱਜ ਇੱਕ ਪ੍ਰੋਮੀਨੈਂਟ YouTube ਚੈਨਲ ਦੇ ਉੱਤੇ ਸੁਬਰਾਮਨੀਅਮ ਸਵਾਮੀ ਜਿਹੜਾ RSS ਦਾ ਆਈਡੀਆਲੋਗ ਹੈ ਉਹਦਾ ਇੱਕ 30-35 ਮਿੰਟ ਦਾ ਇੰਟਰਵਿਊ ਸੀ ਔਰ ਮੈਨੂੰ ਹੈਰਾਨੀ ਹੋਈ ਕਿਉਂਕਿ ਮੈਂ ਜਦੋਂ 2000 ਸਕੁਅਰ ਕਿਲੋਮੀਟਰ ਟੈਰੀਟਰੀ ਸਰੈਂਡਰ ਦੀ ਗੱਲ ਕੀਤੀ ਤੇ ਮੈਂ ਜਿਹੜੇ ਇੱਕ ਮਿਲਟਰੀ ਐਕਸਪਰਟ ਨੇ ਪ੍ਰਵੀਨ ਸਾਨੀ ਉਹਨਾਂ ਦੀ ਫਿਗਰ ਕੋਟ ਕੀਤੀ ਔਰ ਇਹੀ ਭਾਰਤ ਦੇ ਜਿਹੜੇ ਹੁਣ ਥੋੜੇ ਜਿਹੇ ਇੰਡੀਪੈਂਡੈਂਟ ਮਾਈਂਡਡ ਨੇ ਉਹ 2000 ਸਕੁਅਰ ਮਾਈਲ ਟੈਰੀਟਰੀ ਦਾ ਹੀ ਜ਼ਿਕਰ ਕਰਦੇ ਨੇ। ਸੁਬਰਾਮਨੀਅਮ ਸਵਾਮੀ RSS ਦਾ ਆਈਡੀਆਲੋਗ ਹੈ। 3 ਵਾਰ ਉਹ ਮੈਂਬਰ ਪਾਰਲੀਮੈਂਟ ਰਿਹਾ, 3 ਵਾਰ ਉਹ ਰਾਜ ਸਭਾ 'ਚ ਰਿਹਾ ਅਪਰ ਹਾਊਸ ਦੇ ਵਿੱਚ ਔਰ ਬਹੁਤ ਪ੍ਰੋਮੀਨੈਂਟਲੀ ਹਾਲਾਂ ਪੱਕਾ ਹਿੰਦੂ ਤੋਂ ਵੀ ਜਦੋਂ ਅਸੀਂ ਆਈਡੀਆਲੋਗ ਕਹਿੰਦੇ ਹਾਂ ਵਿਚਾਰਕ ਹਿੰਦੂ ਅਯੁੱਧਿਆ ਮੰਦਰ ਔਰ ਹਾਰਵਰਡ 'ਚ ਇਕਨੋਮਿਕਸ ਪੜ੍ਹਾਉਂਦਾ ਸੀ। ਇਹਦਾ ਹੀ ਹੈ ਕਿ ਜੀ ਜੇ ਮੁਸਲਮਾਨ 100 ਮਸੀਤਾਂ ਜਿਹੜੀਆਂ ਇਹਨਾਂ ਦੀਆਂ ਨੇ ਉਹ ਸਾਨੂੰ ਮੰਦਰਾਂ ਲਈ ਸਰੈਂਡਰ ਨਾ ਕਰਨ ਤਾਂ ਡੀਫਰੈਂਚਾਈਜ਼ ਕਰ ਦਿਓ। ਸੋ ਉਹਦਾ ਉਸ ਪੱਖ ਬਾਰੇ ਕੋਈ ਨਹੀਂ। ਉਹ ਕਹਿੰਦਾ ਜੀ ਮੇਰਾ ਤਾਂ ਮਕਸਦ ਹੀ ਹਿੰਦੂ ਰਾਸ਼ਟਰ ਬਣਾਉਣਾ ਹੈ, ਮੈਂ ਹੀ ਰਾਮ ਮੰਦਰ ਦਾ ਕੇਸ ਲੜਿਆ, ਮੈਂ ਹੀ ਦੂਸਰਾ ਕੀਤਾ, ਮੈਂ ਹੀ ਸੋਨੀਆ ਗਾਂਧੀ ਨੂੰ ਜੇਲ੍ਹ ਪਹੁੰਚਾਉਣ ਤੱਕ ਗਿਆ। ਇਹ ਗੱਲਾਂ ਉਹ ਅਕਸਰ ਕਰਦਾ ਪਰ ਉਹਨੇ ਜਦੋਂ ਅੱਜ ਇੰਟਰਵਿਊ ਦੇ ਵਿੱਚ ਮੈਂਸ਼ਨ ਕੀਤਾ ਕਿ ਮੋਦੀ ਬਿਲਕੁਲ ਫੜਾ ਮਾਰ ਰਿਹਾ, ਆਲਰੇਡੀ 4500 ਸਕੁਅਰ ਕਿਲੋਮੀਟਰ ਟੈਰੀਟਰੀ ਜਿਹੜੀ ਹੈ ਉਹ ਚੀਨ ਨੇ ਭਾਰਤ ਦੀ ਖੋਹ ਲਈ ਹੈ। ਇਹ ਮੰਨਣ ਨੂੰ ਕੀ ਬੋਲਣ ਨੂੰ ਤਿਆਰ ਨਹੀਂ, ਵਾਪਸ ਲੈਣਾ ਤਾਂ ਦੂਰ ਦੀ ਗੱਲ। ਔਰ ਇਸ ਕੰਟੈਕਸਟ ਦੇ ਵਿੱਚ ਹੋਰ ਵੀ ਅਹਿਮ ਹੋ ਜਾਂਦਾ। ਕੱਲ ਜਦੋਂ ਅਸੀਂ ਜ਼ਿਕਰ ਕੀਤਾ ਸੀ ਕਿ ਵੀ ਮੋਦੀ ਨੇ ਜਾਣਾ ਔਰ ਆਲਰੇਡੀ ਉਹ ਜਾ ਰਿਹਾ ਹੋਏਗਾ, ਹੁਣ ਉਸ ਦਾ ਆ ਵੀ ਗਿਆ, ਪਹੁੰਚ ਗਿਆ ਉੱਥੇ ਔਰ ਜਿਹੜਾ ਉਹਨੇ ਪਹਿਲਾ ਐਡਰੈਸ ਹੀ ਕੀਤਾ ਜਿਹੜਾ ਉਹਨਾਂ ਦੀ ਬਿਜ਼ਨਸ ਬ੍ਰਿਕਸ, ਕਿਉਂਕਿ ਬ੍ਰਿਕਸ ਦੀ ਮੀਟਿੰਗ ਹੈ ਭਾਵੇਂ ਬ੍ਰਿਕਸ ਦੇ ਵਿੱਚ 5 ਮੁਲਕ ਹੀ ਨੇ, ਬ੍ਰਾਜ਼ੀਲ, ਰਸ਼ੀਆ, ਇੰਡੀਆ, ਚਾਈਨਾ, ਸਾਊਥ ਅਫਰੀਕਾ, ਪਰ 20 ਦੇ ਕਰੀਬ ਹੋਰ ਮੁਲਕਾਂ ਨੂੰ, ਕਿਉਂਕਿ ਬ੍ਰਿਕਸ ਚਾਈਨਾ ਡੋਮੀਨੇਟਡ ਹੈ ਔਰ 20 ਦੇ ਕਰੀਬ ਹੋਰ ਮੁਲਕਾਂ ਨੂੰ ਵੀ ਉਹਨਾਂ ਨੇ ਇਨਵਾਈਟ ਕੀਤਾ ਹੋਇਆ ਹੈ। ਔਰ ਇਹ ਕਾਫੀ ਅਹਿਮੀਅਤ ਵਾਲੀ ਗੱਲ ਹੈ ਤਾਂ ਚਾਈਨਾ, ਇਹਦਾ ਮਤਲਬ ਇਹ ਹੈ ਕਿ ਭਾਰਤ ਨੇ ਚਾਈਨਾ ਦੀ ਸਰਦਾਰੀ ਤਾਂ ਪੂਰੀ ਤਰ੍ਹਾਂ ਕਬੂਲ ਲਈ, ਜ਼ਮੀਨ ਵੀ ਸਰੈਂਡਰ ਕਰ ਦਿੱਤੀ। ਇਹ ਵੀ ਕਹਿ ਕੇ ਕਿ ਭਾਈ ਅਸੀਂ ਨਾ ਕੋਈ ਗੁੱਸਾ, ਨਾ ਕੋਈ ਆਇਆ ਨਾ ਕੋਈ ਗਿਆ, ਚੀਨ ਨੂੰ ਨੇਮ ਵੀ ਨਹੀਂ ਕੀਤਾ। ਪਰ ਉਸ ਦਾ ਜਿਵੇਂ ਤੁਸੀਂ ਕਿਹਾ ਕਿ ਥੋਥਾ ਚਨਾ ਬਾਜੇ ਘਨਾ, ਇਸੇ ਤਰ੍ਹਾਂ ਦਾ ਇਹਨਾਂ ਦਾ ਇੱਕ ਹੋਰ ਅਖਾਣ ਹੈ ਕਿ ਅਧ ਜਲ ਗਗਰੀ ਛਲਕਤ ਜਾਏ, ਕਿ ਜਿਹੜਾ ਘੜਾ ਅੱਧਾ ਭਰਿਆ ਹੁੰਦਾ ਹੈ ਉਹ ਛਲਕਦਾ। ਹੁਣ ਉੱਥੇ ਕਿਉਂਕਿ ਇਹ ਜਿਹੜਾ ਮੀਟਿੰਗ ਸੀ ਬਿਜ਼ਨਸ ਫੋਰਮ ਲੀਡਰਸ ਦੀ, ਉਹਦੇ ਜੇ ਤੁਸੀਂ ਮੋਦੀ ਦੀ ਪ੍ਰੈਜੈਂਟੇਸ਼ਨ ਦੇਖੋ ਤੇ ਉਹ ਕਹਿੰਦਾ ਸੂਨ India will become a $5 trillion economy. There is no doubt that India will be the growth engine of the world in the years to come. ਔਰ ਉਹਨਾਂ ਨੇ ਕਿਹਾ ਕਿ ਜੀ ਇਹ ਜਿਹੜਾ ਅਸੀਂ ਜਿਹੜਾ the reforms that we have done in the mission made in the last few years have resulted in continuous improvement in the ease of doing business. ਔਰ ਅਸੀਂ ਉਹ ਕਹਿੰਦਾ ਕਿ ਵੀ India today is the fastest growing major economy in the world. ਪਹਿਲੀ ਗੱਲ ਤਾਂ ਇਹਨਾਂ ਦੀ $2.5 ਟ੍ਰਿਲੀਅਨ ਦੇ ਨੇੜੇ ਤੇੜੇ ਦੀ ਇਕਨੋਮੀ ਹੈ ਜਿੱਥੇ ਖਲੋ ਕੇ ਗੱਲ ਕਰ ਰਿਹਾ ਬ੍ਰਿਕਸ ਦੇ ਪਲੇਟਫਾਰਮ ਤੇ ਜਿਹਨੂੰ ਜਿਹੜਾ ਉਹ ਡੋਮੀਨੇਟ ਚਾਈਨਾ ਕਰਦਾ ਹੈ, ਉਹਨਾਂ ਦੀ ਇਕਨੋਮੀ ਆਲਮੋਸਟ ਅਮਰੀਕਾ ਤੋਂ $3-4 ਟ੍ਰਿਲੀਅਨ ਹੀ ਘੱਟ ਹੈ। ਜਿਹਨਾਂ ਦੀ $23-24 ਟ੍ਰਿਲੀਅਨ ਹੈ
ਉਹ 19-20 ਦੇ ਨੇੜੇ ਨੇ, ਕੁਛ ਤਾਂ ਈਵਨ ਇਸ ਤੋਂ ਵੀ ਜ਼ਿਆਦਾ ਕਹਿੰਦੇ ਨੇ। ਹੁਣ ਉੱਥੇ ਤੁਸੀਂ ਜਿਹੜਾ ਅਜੇ ਅਚੀਵ ਹੀ ਨਹੀਂ ਕੀਤਾ, ਔਰ ਇਹ ਸੁਬਰਾਮਨਿਅਮ ਸਵਾਮੀ ਵੀ ਰਿਡੀਕਿਊਲ ਕਰ ਰਿਹਾ। ਉਹਨੇ ਕਿਹਾ ਜੀ ਇਹ ਮਰਵਾ ਰਿਹਾ ਹਰ ਪਾਸੇ, ਇਕੋਨਮੀ 'ਚ ਵੀ, ਕਿਉਂਕਿ ਸੁਬਰਾਮਨਿਅਮ ਸਵਾਮੀ ਦੀ ਹੋਰ ਗੱਲ ਅਸੀਂ ਕੋਈ ਮੰਨੀਏ ਜਾਂ ਨਾ ਮੰਨੀਏ, ਦੋ ਗੱਲਾਂ ਕਿ ਉਹ ਇੱਕ ਚੰਗਾ ਪੋਲੀਟੀਕਲ ਅਬਜ਼ਰਵਰ ਹੈ। ਉਹਨੇ ਕਿਹਾ ਵੀ ਜੇ 2024 ਦੀਆਂ ਚੋਣਾਂ ਮੋਦੀ ਨੂੰ ਅੱਗੇ ਰੱਖ ਕੇ ਹੋਈਆਂ ਤੇ ਸਰਟਨਲੀ ਬੀਜੇਪੀ ਹਾਰੇਗੀ, ਔਰ ਬੀਜੇਪੀ ਹਾਰਨੀ ਨਹੀਂ ਚਾਹੀਦੀ। ਉਹਦਾ ਇਹ ਕਹਿਣਾ ਸੀ ਕਿ ਬੀਜੇਪੀ ਹੀ ਇਹਨੂੰ ਹਿੰਦੂ ਰਾਸ਼ਟਰ ਆਲਰੇਡੀ ਉਹ ਕਹਿੰਦਾ ਵੀ ਬਣ ਚੁੱਕਾ, ਪਰ ਜਿਹੜਾ ਬਾਕੀ ਰਹਿੰਦਾ, ਪਰ ਉਹਨੇ ਕਿਹਾ ਜੀ ਕੋਈ ਚਾਂਸ ਨਹੀਂ ਹੈ ਕਿ ਮੋਦੀ ਜਿਹੜਾ ਉਹ ਜਾਇਆ। ਉਹਨੇ ਕਿਹਾ ਜੀ ਹਰ ਫੇਲਿਓਰ, ਹਰ ਫਰੰਟ ਤੇ ਫੇਲਿਓਰ ਹੈ। ਔਰ ਉਹਨੇ ਕਿਹਾ ਕਿ ਵੀ ਮੈਂ ਤਾਂ ਚੰਗੀ ਤਰ੍ਹਾਂ ਜਾਣਦਾ ਇਹਨੂੰ, ਮੈਂ ਤਾਂ ਜਿਨ੍ਹਾਂ ਜ਼ਮਾਨਿਆਂ 'ਚ ਮੈਂ ਐਮਰਜੈਂਸੀ ਵੇਲੇ ਰੂਹ ਪੋਸ਼ ਸੀ, ਇਹ ਮੇਰਾ ਸਮਾਨ ਚੁੱਕ ਕੇ ਤੁਰਦਾ ਹੁੰਦਾ ਸੀ, ਔਰ ਕਿਵੇਂ ਉਹਨੇ ਸਾਰ। ਹੁਣ ਤੁਸੀਂ ਈਵਨ ਚਾਈਨਾ ਦੇ ਜਦੋਂ ਅਸੀਂ ਇਹ ਕਹਿੰਦੇ ਹਾਂ ਕਿ ਵੀ ਇਹ ਜਿਹੜੀ ਇੱਕ ਤਾਂ ਫੋਕੀ ਜਿਹੜੀ ਹੈ ਵੜ ਮਾਰਨੀ ਹੁੰਦੀ ਹੈ, ਇੱਕ ਤੁਸੀਂ ਬਿਲਕੁਲ ਝੂਠ ਬੋਲ ਰਹੇ ਹੋ। ਹੁਣ 3 ਸਾਲ 2020 ਤੋਂ ਲੈ ਕੇ ਹੋ ਗਏ ਨੇ ਜਦੋਂ ਦੀ ਤੁਹਾਡੀ ਜ਼ਮੀਨ ਖੋਈ ਹੋਈ ਹੈ, ਤੁਸੀਂ ਮੰਨਣ ਨੂੰ ਤਿਆਰ ਨਹੀਂ। ਦੂਸਰੇ ਪਾਸੇ ਤੁਸੀਂ ਆਪਣੇ ਲੋਕਾਂ ਨੂੰ ਧੋਖਾ ਦੇਣ ਲਈ ਸਟੈਂਡ ਲਿਆ ਕਿ ਜੀ ਅਸੀਂ ਇੰਨੀਆਂ ਐਪਸ ਚੀਨ ਦੀਆਂ ਬੰਦ ਕਰ ਦਿੱਤੀਆਂ, ਅਸੀਂ ਇਵੇਂ ਕਰਤਾ। ਹੁਣ ਜਿਹੜਾ ਫੈਕਟ ਸਾਹਮਣੇ ਆਇਆ ਕਿ ਵੀ ਚਾਈਨਾ ਜਿਹੜਾ ਹੈ, ਇੰਡੀਆ ਚੀਨ ਦੇ ਬੈਂਕਾਂ ਕੋਲੋਂ ਲਗਾਤਾਰਤਾ ਨਾਲ ਕਰਜ਼ਾ ਲੈ ਰਿਹਾ, ਜਿਹੜੇ ਉਹਨਾਂ ਨੇ ਏਸ਼ੀਅਨ ਡਿਵੈਲਪਮੈਂਟ ਬੈਂਕ ਔਰ ਦੂਜੇ ਕੀਤੇ ਨੇ। ਹੁਣ ਰਸ਼ੀਆ ਨਾਲ ਜਿਹੜਾ ਇਹਨਾਂ ਦਾ ਟ੍ਰੇਡ ਸਮਝੌਤਾ ਸੀ ਇੰਡੀਆ ਦਾ, ਕਿ ਉਹਨਾਂ ਦਾ ਰੂਬਲ ਜਿਹੜੀ ਉਹਨਾਂ ਦੀ ਕਰੰਸੀ ਹੈ ਔਰ ਇੰਡੀਆ ਦਾ ਰੂਪੀ, ਕਿ ਰੂਪੀ 'ਚੋਂ ਜਿਹੜਾ ਕਰਨਗੇ ਟ੍ਰੇਡ, ਉਹ ਸਿਰੇ ਨਹੀਂ ਸੀ ਚੜਿਆ, ਰਸ਼ੀਆ ਨਹੀਂ ਸੀ ਮੰਨਿਆ। ਰਸ਼ੀਆ ਨੇ ਕਿਹਾ ਵੀ ਜਾਂ ਡਾਲਰ 'ਚ ਪੇਮੈਂਟ ਕਰੋ ਤੇ ਜਾਂ ਯੂਆਨ 'ਚ ਕਰੋ। ਹੁਣ ਯੂਆਨ ਚਾਈਨਾ ਦੀ ਕਰੰਸੀ ਹੈ। ਹੁਣ ਇਹ ਜਿਹੜਾ ਕਰੂਡ ਆਇਲ ਖਰੀਦਿਆ ਜਾਂ ਉਸ ਦੇ ਪ੍ਰੋਡਕਟ ਕੀਤੇ, ਉਹ ਇੰਡੀਆ ਨੇ ਯੂਆਨ ਕਰੰਸੀ ਦੇ ਵਿੱਚ ਭੁਗਤਾਨ ਕੀਤਾ ਉਹਦਾ, ਵੀ ਕਰੰਸੀ ਤੁਸੀਂ ਚਾਈਨਾ ਦੇ ਇਸਤੇਮਾਲ ਕਰ ਰਹੇ ਹੋ। ਤੇ ਜੇ ਵਪਾਰ ਦੀ ਗੱਲ ਕਰਨੀ ਹੋਏ, ਇਹਨਾਂ 3 ਸਾਲਾਂ 'ਚ ਵਪਾਰ $95 ਬਿਲੀਅਨ ਤੋਂ 117 ਬਿਲੀਅਨ ਤੇ ਪਹੁੰਚ ਗਿਆ ਚੀਨ ਦੇ ਨਾਲ। ਔਰ ਉਹਦੇ 'ਚ 117 ਬਿਲੀਅਨ 'ਚ ਵੀ 87% ਚੀਜ਼ਾਂ ਇੰਡੀਆ ਇੰਪੋਰਟ ਕਰ ਰਿਹਾ ਚਾਈਨਾ ਤੋਂ, ਸਿਰਫ 13% ਉਹ ਵੀ ਲੋਹਾ ਵਗੈਰਾ ਜਿਹੜਾ ਉਹ ਇੰਡੀਆ ਦਾ ਚੀਨ ਲੈਂਦਾ, ਕਿਉਂਕਿ ਉਹਨਾਂ ਦੇ ਡਿਵੈਲਪਮੈਂਟ ਹੋ ਰਹੀ ਹੈ। ਹੁਣ ਜਿੱਥੇ ਤੁਸੀਂ ਇਸ ਲੈਵਲ ਦਾ ਝੂਠ ਬੋਲ ਰਹੇ ਹੋ ਔਰ 1 ਬਿਲੀਅਨ 400 ਮਿਲੀਅਨ ਲੋਕਾਂ ਨੂੰ ਹਨੇਰੇ 'ਚ ਰੱਖ ਰਹੇ ਹੋ, ਚੀਨ ਦੇ ਖਿਲਾਫ ਨੈਰੇਟਿਵ ਸਿਰਜ ਰਹੇ ਹੋ, ਪਰ ਆਪ ਤੁਸੀਂ ਉਹਨਾਂ ਦੀ ਕਰੰਸੀ 'ਚ ਟ੍ਰੇਡ ਕਰ ਰਹੇ ਹੋ ਰਸ਼ੀਆ ਦੇ ਨਾਲ, ਯੂਆਨ ਦੇ। ਉਹਨਾਂ ਦੇ ਅੱਗੇ ਜੇ ਸੁਬਰਾਮਨਿਅਮ ਸਵਾਮੀ ਦਾ ਦੇਖੀਏ ਤਾਂ 4500 ਸਕੁਅਰ ਕਿਲੋਮੀਟਰ ਟੈਰੀਟਰੀ ਤੁਸੀਂ ਸਰੈਂਡਰ ਕਰ ਰਹੇ ਹੋ। ਔਰ ਉਹਨਾਂ ਦੇ ਉਸ ਫੋਰਮ ਤੇ ਜਾ ਕੇ, ਔਰ ਜਦੋਂ ਇੱਕ ਝੂਠ ਤਾਂ ਫੜਿਆ ਗਿਆ ਸੀ, ਅਸੀਂ ਕੱਲ੍ਹ ਵੀ ਜ਼ਿਕਰ ਕੀਤਾ ਸੀ, ਉਹ ਵੀ ਚੀਨ ਦੀ ਫੋਰਨ ਮਿਨਿਸਟਰੀ ਨੇ ਜਦੋਂ ਕਿਹਾ ਵੀ ਲਾਸਟ ਟਾਈਮ ਜਦੋਂ ਬਾਲੀ ਦੇ ਵਿੱਚ ਜਿਹੜਾ ਉਹ ਹੋਇਆ ਜਿਹੜਾ ਸਮਿਟ, ਤੇ ਉਦੋਂ ਤਾਂ ਸ਼ੀ ਜਿਨਪਿੰਗ ਨੂੰ ਮਿਲਣ ਲਈ ਮੋਦੀ ਅੱਗੇ ਆਇਆ ਔਰ ਇਹ ਗੱਲਬਾਤ ਹੋਈ ਆਪਸ ਦੇ ਵਿੱਚ। ਹੁਣ ਗੱਲਬਾਤ ਕੀ ਹੋਣੀ ਸੀ ਕਿ ਹਜ਼ੂਰ ਸਾਡੇ ਮਾਈ ਬਾਪ ਜੈਸੇ ਥੇ, ਔਰ ਜੈਸੇ ਥੇ ਦਾ ਮਤਲਬ ਇਹ ਹੈ ਵੀ ਚਾਈਨਾ ਨੇ ਜਿਹੜੀ ਪੋਜੀਸ਼ਨ ਜਿੱਥੇ ਲਈ 4000 ਸਕੁਅਰ ਕਿਲੋਮੀਟਰ ਤੋਂ ਜ਼ਿਆਦਾ, ਹੁਣ ਮੈਂ ਇਹ ਫਿਗਰ ਸੁਬਰਾਮਨਿਅਮ ਸਵਾਮੀ ਦੀ ਕੋਟ ਕਰਾਂਗਾ, ਉਹ ਆਲਰੇਡੀ ਉਹਨਾਂ ਨੇ ਹਥਿਆ ਲਈ ਹੈ। ਤੇ ਬਾਕੀ ਜਿਹੜੇ ਨੇ ਇਹ ਜਨਾਬ ਉੱਥੇ ਦਮਗਾਦਾ ਮਾਰ ਰਹੇ ਨੇ ਕਿ ਜੀ ਅਸੀਂ ਫਾਸਟੈਸਟ ਗਰੋਇੰਗ ਇਕੋਨਮੀ, ਸਾਡਾ ਇੰਜਣ ਬਹੁਤ ਤੇਜ਼ ਭਖਿਆ ਹੋਇਆ ਹੈ, ਅਸੀਂ ਬਹੁਤ ਜਲਦੀ 5 ਟ੍ਰਿਲੀਅਨ ਬਣ ਜਾਣਾ। ਇਹ ਇਵੇਂ ਹੀ ਹੈ ਜਿਵੇਂ ਉਹ ਨਿਆਣੇ ਦੋ 'ਚ ਜਦੋਂ ਇੱਕ ਨੂੰ ਕੋਈ ਕੁੱਟਦਾ ਸੀ, ਕਹਿੰਦਾ ਸੀ ਮੈਂ ਪਾਪਾ ਨੂੰ ਦੱਸਾਂਗਾ ਜਾ ਕੇ, ਮੇਰਾ ਪਾਪਾ ਫਿਰ ਤੈਨੂੰ ਦੱਸੇਗਾ। ਉਹ ਬਹੁਤ ਉਹਦੇ ਸਾਹਮਣੇ ਕੋਈ ਨਹੀਂ ਖਲੋ ਸਕਦਾ, ਕਿਉਂਕਿ ਹਰ ਇੱਕ ਨੂੰ ਲੱਗਦਾ ਹੁੰਦਾ ਮੇਰਾ ਪਿਓ ਬੜਾ ਤਾਕਤਵਰ ਹੈ। ਲੇਕਿਨ ਦੂਸਰੇ ਪਾਸੇ ਇਹ ਜਿਹੜੇ ਨੇ ਉਹ ਬੈਠੇ ਵੀ ਹੱਸ ਰਹੇ ਹੋਣੇ ਨੇ ਕਿ ਭਾਈ ਤੁਸੀਂ ਜਿਹੜਾ ਹੈ ਉਹ ਹਾਲ ਤੁਹਾਡਾ ਆਪਣਾ ਇਹ ਹੈ ਕਿ ਵੀ ਤੁਸੀਂ ਤਾਂ ਯੂਆਨ ਦੇ ਵਿੱਚ ਟ੍ਰੇਡ ਕਰ ਰਹੇ ਹੋ ਰਸ਼ੀਆ ਦੇ ਨਾਲ, ਔਰ 117 ਬਿਲੀਅਨ ਦਾ ਤੁਸੀਂ ਜਿਹੜਾ ਹੈ ਉਹ ਉਹਨਾਂ ਦੇ ਨਾਲ ਵਪਾਰ ਤੁਹਾਡਾ ਚੱਲ ਰਿਹਾ, ਲੇਕਿਨ ਤੁਸੀਂ ਆਪਣੇ ਲੋਕਾਂ ਨੂੰ ਕਿਵੇਂ ਬੇਵਕੂਫ ਬਣਾ ਰਹੇ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣ ਬ੍ਰੇਕ ਵਿਊਅਰਸ, ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਇਟਲੀ, ਆਸਟਰੀਆ, ਸਵਿਟਜ਼ਰਲੈਂਡ, ਆਸਟ੍ਰੇਲੀਆ ਅਤੇ ਟੋਰਾਂਟੋ ਤੋਂ ਬਾਅਦ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਵੈਨਕੂਵਰ ਵਿਖੇ। ਵੈਨਕੂਵਰ ਏਰੀਏ ਵਿੱਚ ਖਾਲਿਸਤਾਨ ਦੀਆਂ ਵੋਟਾਂ 10 ਸਤੰਬਰ ਦਿਨ ਐਤਵਾਰ ਨੂੰ ਪੈਣ ਜਾ ਰਹੀਆਂ ਹਨ।
VOTING ਸੈਂਟਰ ਦੀ ਲੋਕੇਸ਼ਨ ਜਾਣਨ ਲਈ ਜਾਂ ਵਲੰਟੀਅਰ ਬਣਨ ਵਾਸਤੇ ਸੰਪਰਕ ਕਰੋ 437 423 2669 437 423 2666। ਕੀ ਤੁਸੀਂ ਆਪਣੇ ਟੈਕਸਿਸ ਨੂੰ ਲੈ ਕੇ ਚਿੰਤਤ ਹੋ? ਤੁਸੀਂ ਆਪਣੀ ਕਮਾਈ ਲਈ ਮਿਹਨਤ ਕਰਦੇ ਹੋ, ਭਾਵੇਂ ਤੁਸੀਂ ਨੌਕਰੀ ਵਿੱਚ ਹੋਵੋ ਜਾਂ ਆਪਣਾ ਬਿਜ਼ਨਸ ਚਲਾਉਂਦੇ ਹੋ। ਜਦੋਂ ਟੈਕਸ ਭਰਨ ਦਾ ਸਮਾਂ ਆਉਂਦਾ ਹੈ ਤਾਂ ਤੁਹਾਨੂੰ ਇੱਕ ਭਰੋਸੇਯੋਗ ਟੈਕਸ ਅਕਾਊਂਟੈਂਟ ਦੀ ਲੋੜ ਹੈ ਜੋ ਟੈਕਸ ਬੈਲੈਂਸ ਦਾ ਤੁਹਾਡੇ ਪੱਖ ਵਿੱਚ ਜਾਣਾ ਯਕੀਨੀ ਬਣਾਵੇ। ਸਿਆਟਲ ਦੀ ਜਾਣੀ ਪਛਾਣੀ ਕੰਪਨੀ ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ ਤੁਹਾਡੀ ਸੇਵਾ ਵਿੱਚ ਹਾਜ਼ਰ ਹੈ। ਅਸੀਂ ਹਰ ਤਰ੍ਹਾਂ ਦੇ ਟੈਕਸ ਭਰਨ ਵਿੱਚ ਤੁਹਾਡੀ ਮਦਦ ਕਰਾਂਗੇ। ਟੈਕਸ ਸੰਬੰਧੀ ਕਿਸੇ ਵੀ ਤਰ੍ਹਾਂ ਦੇ ਸਵਾਲ ਲਈ ਅੱਜ ਹੀ ਸਾਡੇ ਤੱਕ ਪਹੁੰਚ ਕਰੋ। ਐਕੂਰੇਟ ਅਕਾਊਂਟੈਂਟਸ ਐਂਡ ਟੈਕਸਿਸ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084। ਅਗੇਨ 410 204 2084। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਪਾਕਿਸਤਾਨ ਦੇ ਹਵਾਲੇ ਨਾਲ ਕਿ ਪਾਕਿਸਤਾਨ ਦੀ ਫੌਜ ਦੇ ਮੀਡੀਆ ਵਿੰਗ ਇੰਟਰ ਸਰਵਿਸਿਜ਼ ਪਬਲਿਕ ਰਿਲੇਸ਼ਨਸ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਉਹਨਾਂ ਨੇ ਪਾਕਿਸਤਾਨ ਦੀ ਜ਼ਮੀਨ ਅੰਦਰ 6 ਭਾਰਤੀ ਸਮਗਲਰਾਂ ਨੂੰ ਗ੍ਰਿਫਤਾਰ ਕੀਤਾ ਹੈ ਜਿਨ੍ਹਾਂ ਕੋਲੋਂ ਹਥਿਆਰ ਅਤੇ ਡਰੱਗਸ ਆਦਿ ਬਰਾਮਦ ਹੋਈਆਂ ਹਨ। ਭਾਰਤ ਨੇ ਇਸ ਖਬਰ ਤੇ ਚੁੱਪੀ ਸਾਧ ਲਈ ਹੈ ਕਿ ਭਾਰਤ ਪਾਕਿਸਤਾਨ ਵਿੱਚ ਕੋਈ ਵੱਡੀ ਦਹਿਸ਼ਤਗਰਦੀ ਦੀ ਕਾਰਵਾਈ ਕਰਵਾਉਣ ਜਾ ਰਿਹਾ ਸੀ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਰਾਜ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਸੀਂ ਅਕਸਰ ਦੇਖਦੇ ਹਾਂ ਕਿ ਭਾਰਤੀ ਮੀਡੀਆ ਵੱਲੋਂ ਉਹਨਾਂ ਦੇ ਪੁਲਿਸ DGP ਤੋਂ ਲੈ ਕੇ SSPs ਵੱਲੋਂ ਅਕਸਰ ਪ੍ਰੈਸ ਕਾਨਫਰੰਸਾਂ ਕਰਕੇ ਦਾਅਵੇ ਕੀਤੇ ਜਾਂਦੇ ਨੇ ਜੀ ਡਰੋਨ ਪਾਕਿਸਤਾਨ ਤੋਂ ਇਹ ਜਿਹੜਾ ਉਹਨੇ ਡ੍ਰੌਪ ਕੀਤਾ ਪੈਕੇਜ, ਇੰਨੀ ਉਹਦੇ 'ਚ ਜਿਹੜੀ ਹੈ ਉਹ ਹੈਰੋਇਨ ਸੀ ਔਰ ਇਹ ਹਥਿਆਰ ਸੀ ਔਰ ਫਿਰੋਜ਼ਪੁਰ 'ਚ ਡਰੋਨ ਆ ਗਿਆ ਔਰ ਤਰਨ ਤਾਰਨ 'ਚ ਆ ਗਿਆ ਔਰ ਫਲਾਣੀ ਥਾਂ 'ਤੇ ਆ ਗਿਆ। ਔਰ ਇਸ ਦੇ ਨਾਲ ਫਿਰ ਖਾਸ ਤੌਰ 'ਤੇ ਜਦੋਂ 15 ਅਗਸਤ 26 ਜਨਵਰੀ ਹੁੰਦਾ ਫਿਰ ਤਾਂ ਖਾਸ ਹੁੰਦਾ ਹੈ ਕਿ ਜੀ ਇੱਕ ਟੈਰਰਿਸਟ ਮੋਡਿਊਲ ਫੜਿਆ ਗਿਆ, ਉੱਥੋਂ ਹਥਿਆਰ ਆਉਣੇ ਸੀ, ਉਹਨਾਂ ਨੇ ਦਿੱਲੀ ਜਾ ਕੇ ਇਹ ਕਰਨਾ ਸੀ, ਉਹਨਾਂ ਨੇ ਪ੍ਰੋਮੀਨੈਂਟ ਲੀਡਰਸ ਨੂੰ ਹਿੱਟ ਕਰਨਾ ਸੀ। ਇਸ ਕਿਸਮ ਦੀਆਂ ਖਬਰਾਂ ਲੱਗਦੀਆਂ ਰਹਿੰਦੀਆਂ ਨੇ ਔਰ ਬਹੁਤ ਵਾਰ ਕਿਉਂਕਿ ਆਪਣੇ ਜਿਹੜੇ ਥੋੜ੍ਹੇ ਬਹੁਤ ਮੀਡੀਆ ਦੀ ਔਰ ਇਹਨਾਂ ਦੀ ਸੋਚ ਨੂੰ ਸਮਝਦੇ ਨੇ, ਉਹਨਾਂ ਨੂੰ ਪਤਾ ਹੁੰਦਾ ਵੀ ਇਹ ਸਾਰੀਆਂ ਪਲਾਂਟਡ ਖਬਰਾਂ ਨੇ ਔਰ ਇਹਨਾਂ ਦਾ ਹੀ ਇਹ ਪਾਰਟ ਹੈ। ਤੇ ਪਾਕਿਸਤਾਨ ਨੇ ਕਦੇ ਈਵਨ ਇਸ ਦੇ ਉੱਤੇ ਰਿਸਪੌਂਡ ਵੀ ਨਹੀਂ ਕੀਤਾ ਕਿਉਂਕਿ ਉਹਨਾਂ ਨੂੰ ਪਤਾ ਹੈ ਕਿ ਵੀ ਤੁਸੀਂ ਜੇ ਇੱਕ ਪਾਸੇ ਤੁਹਾਡਾ ਪੰਜਾਬ ਦੇ ਨਾਲ ਵਾਘੇ ਤੋਂ ਲੈ ਕੇ ਹੁਸੈਨੀਵਾਲਾ ਤੱਕ ਸਾਰਾ ਬਾਰਡਰ ਉਸ ਦੇ ਨੂੰ ਜਿਹੜੀ ਹੈ ਕੰਡਿਆਲੀ ਤਾਰ ਲਾਈ ਹੋਈ ਹੈ, ਉਸ ਕਰੰਟ ਛੱਡਿਆ ਜਾਂਦਾ ਹੈ, ਕੋਈ ਪਰਿੰਦਾ ਕੋਈ ਚਰਿੰਦਾ ਆ ਨਹੀਂ ਸਕਦਾ। ਫਿਰ ਤੁਸੀਂ ਜਿਹੜੇ ਨੇ ਬਿਠਾਏ ਹੋਏ ਨੇ ਸਨਾਈਪਰਸ ਤੋਂ ਲੈ ਕੇ ਦੂਜੇ ਕਿ ਜੀ ਡਰੋਨ ਆ ਗਿਆ, ਡਰੋਨ ਨੇ ਕਿੱਥੇ ਡ੍ਰੌਪ ਕਰਨਾ ਹੈ ਤੇ ਕਿਹਦੇ ਨਾਲ ਉਹਨਾਂ ਦੀ ਡੀਲ ਹੈ ਜਾਂ ਕੀ ਹੈ। ਪਰ ਇਹ ਕਿਉਂਕਿ ਇਹਨਾਂ ਨੇ ਐਵੇਂ ਨਹੀਂ ਅੱਧੇ ਪੰਜਾਬ 'ਚ ਫੌਜ ਬਿਠਾ ਦਿੱਤੀ ਲਿਆ ਕੇ ਇਹ ਕਹਿ ਕੇ ਕਿ ਜੀ ਬਹੁਤ ਵੱਡਾ ਖਤਰਾ ਹੈ ਪਾਕਿਸਤਾਨ ਤੋਂ ਇਹ ਵੋ। ਪਰ ਮੈਨੂੰ ਜਦੋਂ ਮੈਂ ਇਹ ਖਬਰ ਦੇਖੀ ਕਿ ਵੀ ਲਾਈ ਭਾਵੇਂ ਭਾਰਤੀ ਮੀਡੀਆ ਨੇ ਵੀ ਹੈ ਉਨੀ ਪ੍ਰੋਮੀਨੈਂਸ ਦੇ ਨਾਲ ਨਹੀਂ, ਲੇਕਿਨ ਐਸਾ ਕਦੇ ਨਹੀਂ ਹੋਇਆ ਕਿ ਪਹਿਲਾਂ ਕਦੇ ਪਾਕਿਸਤਾਨ ਦੀ ਜਿਹੜੀ ਮੇਨ ਫੌਜ ਦੀ ਪਬਲਿਕ ਰਿਲੇਸ਼ਨ ਏਜੰਸੀ ਹੈ ਇੰਟਰ ਸਰਵਿਸ ਪਬਲਿਕ ਰਿਲੇਸ਼ਨਸ ISPR ਕਹਿੰਦੇ ਨੇ, ਉਹਨਾਂ ਨੇ ਆਪਣੀ ਪ੍ਰੈਸ ਰਿਲੀਜ਼ ਦੇ ਵਿੱਚ ਖਾਸ ਤੌਰ ਤੇ ਇਹ ਕਲੇਮ ਕੀਤਾ ਕਿ ਵੀ ਜਿਹੜੇ ਉਹਨਾਂ ਜਿਵੇਂ ਇੱਧਰ BSF ਹੈ ਜਿਹੜੀ ਬਾਰਡਰ ਦੇ ਉੱਤੇ ਕਰਦੀ ਹੈ ਰੈਗੂਲਰ ਆਰਮੀ, ਜੇ ਨਹੀਂ ਹੈ ਉਧਰ ਉਹਨਾਂ ਨੂੰ ਰੇਂਜਰ ਕਹਿੰਦੇ ਨੇ, ਪਾਕਿਸਤਾਨ ਰੇਂਜਰਸ ਬਾਰਡਰ ਤੇ ਪੈਟਰੋਲਿੰਗ ਕਰਦੇ ਨੇ। ਔਰ ਉਹਨਾਂ ਨੇ ਕਿਹਾ ਕਿ ਰੇਂਜਰਸ ਡਿਟੇਨ 6 ਇੰਡੀਅਨ ਸਮਗਲਰਸ ਬਿਲੋਂਗਿੰਗ ਟੂ ਪੰਜਾਬ, ਸੇਜ਼ ਪਾਕਿਸਤਾਨ ਆਰਮੀ। 4 of these smugglers belong to Firozpur and 1 each from Jalandhar and Ludhiana, said Pak। ਉਹਨਾਂ ਨੇ ਕਿਹਾ ਜੀ 6 ਫੜੇ ਨੇ, 4 ਫਿਰੋਜ਼ਪੁਰ ਦੇ ਨੇ, 1 ਜਲੰਧਰ ਦਾ, 1 ਲੁਧਿਆਣੇ ਦਾ ਔਰ ਜਿਹੜੇ ਨੇ ਉਹਨਾਂ ਦੇ ਕੋਲ ਡਰੱਗਸ, ਨਾਰਕੋਟਿਕਸ, ਵੈਪਨਸ ਐਂਡ ਐਮੂਨੀਸ਼ਨ, ਦਾਰੂ ਸਿੱਕਾ, ਵੈਪਨ ਔਰ ਡਰੱਗਸ। ਔਰ ਇਹਨਾਂ ਨੂੰ 29 ਜੁਲਾਈ ਤੋਂ 3 ਅਗਸਤ ਦੇ ਵਿੱਚ ਫੜਿਆ ਗਿਆ।
और एग्जैक्ट लफ्ज़ ने, पाकिस्तान रेंजर्स ट्रूप्स डिप्लॉयड अलॉन्ग द इंटरनेशनल बॉर्डर विद इंडिया हैव एप्रहेंडेड 6 इंडियन नेशनलिस्ट इनसाइड पाकिस्तान टेरिटोरी फ्रॉम 29 जुलाई टू 3 अगस्त। और फिर उन्होंने कहा कि भी ये ਜਿਹੜੇ ਨੇ ਕ੍ਰਿਮੀਨਲ ਨੇ, ਜਿਹੜੇ ਉਹ ਨਾਰਕੋਟਿਕ ਵੈਪਨ ਐਮਨੀਸ਼ਨ ਦੇ ਨਾਲ ਫੜੇ ਗਏ, ਪਾਕਿਸਤਾਨ ਰੇਂਜਰ ਨੇ ਫੜੇ ਨੇ। ਫਿਰ ਉਹਨਾਂ ਨੇ ਪ੍ਰੋਪਰ ਸ਼ਨਾਖਤ ਦਿੱਤੀ, ਔਰ ਮੈਂ ਇਹ ਸਾਰੇ ਸਿੱਖ ਨਾਂ ਲੱਗਦੇ ਨੇ ਤੇ ਮੈਨੂੰ ਇਹ ਲੱਗਦਾ ਵੀ ਜਿਵੇਂ ਇਹਨਾਂ ਨੇ ਪਹਿਲਾਂ ਕਸ਼ਮੀਰ ਸਿੰਘ ਹੋਏ ਜਾਂ ਇੱਕ ਹੋਰ ਜਿਹੜਾ ਬਾਰਡਰ ਦੇ ਉੱਤੇ ਆ ਕੇ ਜਿਹਦੀ ਭੈਣ ਡਰਾਮੇ ਕਰਦੀ ਰਹੀ ਦਲਬੀਰ ਕੌਰ, ਕਿਉਂਕਿ ਇਹ ਸਾਰੇ ਗਰੀਬ ਜਿਹੜੇ ਦਲਿਤ ਸਿੱਖ ਨੇ ਜਾਂ ਨੇੜੇ ਬਾਰਡਰ ਦੇ, ਉਹਨਾਂ ਨੂੰ ਦੇਖ ਕੇ ਬੰਬ ਪੰਜਾਬ ਜਿਹੜਾ ਉਧਰ ਕਰਨ ਲਈ ਧਮਾਕੇ ਜਾਂ ਦੂਜੇ ਜਿਹੜੇ ਉਹਨਾਂ ਨੇ, ਸਰਬਜੀਤ ਸਿੰਘ ਜਿਹੜਾ ਮਰ ਗਿਆ ਸੀ ਬਾਅਦ ਪਾਕਿਸਤਾਨ ਦੀ ਜੇਲ੍ਹ 'ਚ, ਕਸ਼ਮੀਰ ਸਿੰਘ ਜਿਹੜਾ 35 ਸਾਲ ਬਾਅਦ ਆਇਆ ਸੀ, ਉਹਨਾਂ ਨੇ ਇਨਕਸ਼ਾਫ ਕੀਤੇ ਸੀ ਕਿ ਕਿਵੇਂ ਸਾਨੂੰ ਥੋੜ੍ਹੇ ਥੋੜ੍ਹੇ ਪੈਸੇ ਦੇ ਕੇ ਭੇਜਿਆ, ਸਾਨੂੰ ਨਮਾਜ਼ੀ ਵੀ ਬਣਾ ਕੇ ਭੇਜਿਆ, ਮੁਸਲਮਾਨ ਬਣਾ ਕੇ। ਪਿੱਛੋਂ ਜਦੋਂ ਅਸੀਂ ਫੜੇ ਗਏ ਸਾਡੇ ਘਰ ਵਾਲਿਆਂ ਦੀ ਕੋਈ ਪਰਵਾਹ ਨਹੀਂ ਕੀਤੀ। ਮੈਨੂੰ ਇਹ ਲੱਗਦਾ ਵੀ ਇਹਨਾਂ ਨੇ ਪਾਕਿਸਤਾਨ ਦੇ ਵਿੱਚ ਦਹਿਸ਼ਤਗਰਦੀ, ਔਰ ਕਿਉਂਕਿ ਉੱਥੇ ਹਾਲਾਤ ਜਿਹੜੇ ਨੇ ਉਹ ਨਾਜ਼ੁਕ ਨੇ ਕਈ ਪਾਸਿਓਂ, ਔਰ ਇਹ ਜਿਹੜੇ ਉਹਨਾਂ ਨੇ ਪੂਰੀ ਡੀਟੇਲ ਦਿੱਤੀ ਹੈ। ਔਰ ਉਹ ਜਿਹੜੇ ਨੇ 4 of these smugglers belong to India's ਫਿਰੋਜ਼ਪੁਰ, namely ਗੁਰਮੇਜ ਸਿੰਘ son of ਗੁਰਦੀਪ ਸਿੰਘ, ਸ਼ਿੰਦਰ ਸਿੰਘ son of ਭੌਰਾ ਸਿੰਘ, ਜੋਗਿੰਦਰ ਸਿੰਘ son of ਠਾਕਰ ਸਿੰਘ ਐਂਡ ਵਿਸ਼ਾਲ son of ਜੱਗਾ, ਚਾਰਾਂ ਦੇ ਨਾਂ ਨੇ। ਰਤਨਪਾਲ ਸਿੰਘ belongs to ਜਲੰਧਰ ਐਂਡ ਗੁਰਵਿੰਦਰ ਸਿੰਘ belongs to ਲੁਧਿਆਣਾ। ਔਰ ਹੁਣ ਇਹਦੇ 'ਚ ਤਾਂ ਕੋਈ ਦੋ ਰਾਵਾਂ ਨਹੀਂ ਰਹਿ ਗਈਆਂ ਕਿ ਵੀ ਉਹਨਾਂ ਨੇ 6 ਅਸਲੀ ਬੰਦੇ ਜਿਹੜੇ ਨੇ ਉਹਨਾਂ ਦੇ ਨਾਂ, ਪਤੇ, ਹਥਿਆਰ ਦੂਜੇ ਤੀਜੇ ਉਹ ਤਾਂ ਹੁਣ ਜ਼ਿੰਦਗੀ ਉੱਥੇ ਸੜਨਗੇ ਪਾਕਿਸਤਾਨ ਦੀਆਂ ਜੇਲ੍ਹਾਂ 'ਚ, ਜਾਂ ਉਹਨਾਂ ਤੋਂ ਕਢਵਾਉਣਗੇ ਕਿ ਵੀ ਤੁਸੀਂ ਕੀ ਕਰ ਰਹੇ ਹੋ। ਹੁਣ ਇਸ ਤੋਂ ਅਸੀਂ ਇਹ ਅੰਦਾਜ਼ਾ, ਕੱਲ੍ਹ ਹੀ ਅਸੀਂ ਇਹ ਜ਼ਿਕਰ ਕੀਤਾ ਸੀ ਵੀ ਜਿਸ ਕਿਸਮ ਦੇ ਪਾਕਿਸਤਾਨ ਦੇ ਵਿੱਚ ਹਾਲਾਤ ਨੇ, ਕਨਸਟੀਟਿਊਸ਼ਨਲ ਕ੍ਰਾਈਸਿਸ ਹੈ, ਇਕੋਨਮੀ ਚਲੋ ਥੋੜ੍ਹੀ ਬਹੁਤ ਬੈਟਰ ਹੋਣੀ ਸ਼ੁਰੂ ਹੋਈ ਹੈ, ਦਹਿਸ਼ਤਗਰਦੀ ਬਰਾਬਰ ਇਹ ਕਰਵਾਉਂਦੇ ਰਹੇ ਨੇ ਕੁਲਭੂਸ਼ਣ ਯਾਦਵ, ਜਿਹਦੇ ਰਾਹੀਂ ਇਹਨਾਂ ਨੇ ਕੀ ਕਰਵਾਇਆ। ਔਰ ਅਸੀਂ ਕੋਈ ਨਾ ਕੋਈ ਇਹ ਇਸ ਗੱਲ ਦੀ ਤਵੱਕੋ ਕਰ ਰਹੇ ਹਾਂ ਕਿ ਇਹ ਕੋਈ ਨਾ ਕੋਈ ਫਾਲਸ ਫਲੈਗ ਆਪਰੇਸ਼ਨ ਵੀ ਕਰਨਗੇ, ਦਹਿਸ਼ਤਗਰਦੀ ਦੀਆਂ ਵਾਰਦਾਤਾਂ ਇਹ ਜਿਸ ਲੈਵਲ ਦੇ ਨੇ, ਇਹ ਤਾਂ ਜਿਵੇਂ ਉਹ ਸਰਬਜੀਤ ਸਿੰਘ ਤੇ ਕਸ਼ਮੀਰ ਸਿੰਘ ਵਿਚਾਰੇ ਗਰੀਬ ਜਿਹੜੇ ਨੇ ਉਹਨਾਂ ਤੋਂ ਉੱਥੇ ਬੰਬ ਧਮਾਕੇ ਕਰਵਾਉਂਦੇ ਰਹੇ, ਇਹਨਾਂ ਨੂੰ ਜਿਹੜਾ ਹੋਣਗੇ ਸਮਗਲਰ ਵੀ, ਕਿਉਂਕਿ ਜਿਹੜੇ ਸਮਗਲਰ ਹੁੰਦੇ ਨੇ ਉਹਨਾਂ ਨੂੰ ਵੀ ਬਾਰਡਰ ਦਾ ਆਤਾ ਪਤਾ ਹੁੰਦਾ, ਫਿਰ ਉਹ ਆਪਣਾ ਰੋਲ ਵੀ ਬਦਲ ਲੈਂਦੇ ਨੇ। ਜਦੋਂ ਏਜੰਸੀਆਂ ਵੀ ਕੰਮ ਲੈਂਦੀਆਂ ਨੇ ਉਹਨਾਂ ਤੋਂ ਹੀ ਹੁੰਦੀਆਂ, ਜਿਹੜੇ ਜਿਨ੍ਹਾਂ ਦੇ ਕਨੈਕਸ਼ਨ ਬਣੇ ਹੁੰਦੇ ਨੇ ਦੂਜੇ ਪਾਸੇ ਵੀ ਸਮਗਲਿੰਗ ਵਾਲੇ ਹੁੰਦੇ ਨੇ। ਅੱਛਾ, ਲੇਕਿਨ ਇਹ ਮੇਜਰ ਉਹਨਾਂ ਦੀ ਜਿਹੜੀ ਹੈ ਉਹ ਕੈਚ ਹੈ ਪਾਕਿਸਤਾਨ ਦੀ ਰੇਂਜਰਸ ਦੀ ਫੌਜ ਦੀ। ਲੇਕਿਨ ਆਲਮੋਸਟ 24 ਘੰਟੇ ਤੋਂ ਜ਼ਿਆਦਾ ਬੀਤਣ ਤੋਂ ਬਾਅਦ ਅਜੇ ਤੱਕ ਇੰਡੀਆ ਨੇ ਇਸ 'ਤੇ ਆਪਣਾ ਕੋਈ ਰਿਐਕਸ਼ਨ ਨਹੀਂ ਦਿੱਤਾ। ਸੋ ਇਹ ਜਿਹੜਾ ਹੁੰਦਾ ਹੈ, ਔਰ ਇਹ ਵੀ ਇੱਕ ਇਹਨਾਂ ਦਾ ਤਰੀਕਾ ਹੈ ਵੀ ਜਿਹੜੇ ਕੰਮ ਤੁਸੀਂ ਖੁਦ ਕਰ ਰਹੇ ਹੋ ਉੱਚੀ ਉੱਚੀ ਰੌਲਾ ਪਾ ਕੇ ਤੁਸੀਂ ਦੂਸਰਿਆਂ ਦੇ ਖਾਤੇ 'ਚ ਪਾਓ। ਸੋ ਸਾਨੂੰ ਇਹ ਫੀਅਰ ਹੈ, ਲਗਾਤਾਰਤਾ ਨਾਲ ਅਸੀਂ ਇਹ ਕਹਿ ਰਹੇ ਹਾਂ ਕਿ ਵੀ ਇਹਨਾਂ ਨੇ ਕਿਉਂਕਿ ਜੁੱਤੀਆਂ ਚੀਨ ਤੋਂ ਖਾਧੀਆਂ, ਹਜ਼ੂਰ ਸਾਡੇ ਮਾਈ ਬਾਪ ਉਹਨਾਂ ਸਾਹਮਣੇ ਲੰਮੇ ਪੈ ਗਏ ਨੇ, ਬੇਸਿਕ ਪ੍ਰੋਬਲਮਸ ਅਨਇੰਪਲੋਇਮੈਂਟ ਦੀ ਹੋਏ, ਲੋਕਾਂ ਦੇ ਟਰਸਟ ਦੀ ਹੋਏ, ਔਰ ਬੁਰਾ ਹਾਲ ਹੈ ਇਸ ਵੇਲੇ। ਇਹ ਕਿਸੇ ਮੁੱਦੇ ਦੇ ਉੱਤੇ ਨਹੀਂ ਜਿੱਤ ਸਕਦੇ। ਇੱਕ ਤਾਂ ਉਹ ਹਿੰਦੂ ਮੁਸਲਮਾਨ ਕਰਕੇ ਵੀ ਸ਼ਾਇਦ ਉਹ ਵੀ ਅਜੇ ਉਹਨਾਂ ਨੇ ਜਨਵਰੀ ਮਹੀਨੇ 'ਚ ਮੰਦਰ ਦਾ ਉਦਘਾਟਨ ਫੇਰ ਕਰਨਾ ਹੈ, ਕੋਈ ਹੋਰ ਇਸ ਕਿਸਮ ਦਾ ਕਰਨਗੇ। ਪਰ ਇਹਨਾਂ ਦੇ ਲਈ ਇਹਨਾਂ ਨੂੰ ਇਹ ਲੱਗਦਾ ਵੀ ਪਾਕਿਸਤਾਨ ਜਿਹੜਾ ਹੈ ਉਹਦੇ 'ਚ ਜੇ ਅਸੀਂ ਕੋਈ ਇਸ ਕਿਸਮ ਦੀ ਡਰਾਮੇਬਾਜ਼ੀ ਕਰੀਏ ਕਿ ਬਈ ਜਿਹਦੇ ਥੱਲੇ ਹਿੰਦੂਆਂ ਦੇ ਕੋਲ ਜਾ ਕੇ ਫਿਰ ਅਸੀਂ ਵਾਹ ਖੱਟ ਸਕੀਏ। ਸੋ ਇਹ ਇੱਕ ਫੀਅਰ ਹੈ, ਔਰ ਪਾਕਿਸਤਾਨ ਨੇ ਇਹਨਾਂ 6 ਕ੍ਰਿਮੀਨਲਸ ਨੂੰ ਫੜ ਕੇ ਐਟਲੀਸਟ ਭਾਰਤ ਨੂੰ ਐਕਸਪੋਜ਼ ਜ਼ਰੂਰ ਕੀਤਾ ਹੈ ਕਿ ਭਾਈ ਤੁਸੀਂ ਕਰ ਕੀ ਰਹੇ ਹੋ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇੱਥੇ ਲੈਣੇ ਬ੍ਰੇਕ। ਵਿਊਅਰਸ ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਜੋ ਵਾਪਰਦਾ ਹੈ ਉਹ ਦਿਸਦਾ ਹੈ, ਉਸ ਦੇ ਪਿੱਛੇ ਬੜਾ ਕੁਝ ਅਣਦਿਸਿਆ ਰਹਿੰਦਾ ਹੈ। ਉਸ ਸੱਚ ਨੂੰ ਉਜਾਗਰ ਕਰਨ ਲਈ ਮੈਂ ਸੁਖਵਿੰਦਰ ਸਿੰਘ ਆ ਰਿਹਾ ਖਾਸ ਪ੍ਰੋਗਰਾਮ ਦਾ ਫਾਲਟ ਲਾਈਨਸ ਲੈ ਕੇ TV 84 ਤੇ ਸੋਮਵਾਰ ਤੋਂ ਸ਼ੁੱਕਰਵਾਰ ਰਾਤ 9:30 ਵਜੇ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ।
ਜੇ ਤੁਸੀਂ ਅੱਜ ਹੀ ਪੈਸੇ ਲੈਣੇ ਤਾਂ ਬੌਬਟੇਲ ਨੂੰ ਕਾਲ ਕਰੋ। ਬੌਬਟੇਲ ਤੁਹਾਡੀਆਂ ਇਨਵੋਇਸਿਸ ਸੇਮ ਡੇ ਫੰਡ ਕਰ ਸਕਦੇ ਹਨ ਫॉर ਅ ਸਮਾਲ ਫੀ, no contract, no reserve and no hidden fees। ਅੱਜ ਹੀ ਕਾਲ ਕਰੋ ਬੌਬਟੇਲ ਨੂੰ ਤੇ ਤੁਹਾਡਾ ਪਹਿਲਾ ਮਹੀਨਾ ਫ੍ਰੀ। 410 204 2084 ਅਗੇਨ 410 204। ਵਿਊਅਰਸ ਵੈਲਕਮ ਬੈਕ ਆਨ ਪ੍ਰੋਗਰਾਮ। ਸੋ ਵਿਊਅਰਸ ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ, ਲਿਖਤ ਜਿਹੜੀ ਹੈ ਸਾਂਝੀ ਕਰਨ ਜਾ ਰਹੇ ਹਾਂ ਟੋਰਾਂਟੋ ਕੈਨੇਡਾ ਤੋਂ ਸਾਡੇ ਵੀਰ ਜਵਾਰ ਸ਼ਾਹ ਸਾਹਿਬ ਵੱਲੋਂ ਪ੍ਰੋਗਰਾਮ ਸੱਚੋ ਸਾਚ ਦੀ ਬਹੁਤ ਤਾਰੀਫ ਕੀਤੀ ਜਾਂਦੀ ਹੈ। ਉਹਨਾਂ ਨੇ ਸਾਡੇ ਕੱਲ ਦੇ ਪ੍ਰੋਗਰਾਮ ਜਿਸ ਵਿੱਚ ਪਾਕਿਸਤਾਨ ਦੇ ਸਿਆਸਤਦਾਨਾਂ ਅਤੇ ਦੂਸਰੇ ਸਟੇਕ ਹੋਲਡਰਸ ਨੂੰ ਸਿਰ ਜੋੜ ਕੇ ਬੈਠਣ ਅਤੇ ਮੁਲਕ ਨੂੰ ਸੰਕਟ ਚੋਂ ਕੱਢਣ ਦੀ ਜਿਹੜੀ ਹੈ ਸਲਾਹ ਦਿੱਤੀ ਸੀ। ਸੋ ਉਸ ਦੀ ਸ਼ਲਾਘਾ ਕੀਤੀ ਹੈ ਔਰ ਉਹਨਾਂ ਦੀ ਲਿਖਤ ਆਪਾਂ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ। ਔਰ ਜਿਹੜੇ ਅੱਜ ਦੇ ਜਿਹੜੇ ਫੇਸਬੁੱਕ ਤੇ ਔਰ YouTube ਦੇ ਉੱਪਰ ਜਿਹੜੇ ਤੁਹਾਡੇ ਮੈਸੇਜ ਨੇ ਉਹ ਵੀ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣ ਲਈ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ, ਜਿਹੜੇ ਸਾਡੇ ਪਾਕਿਸਤਾਨੀ ਔਰ ਕਸ਼ਮੀਰੀ ਵੀਰ ਭੈਣਾਂ ਲਗਾਤਾਰਤਾ ਨਾਲ ਸਾਡੇ ਨਾਲ ਜੁੜੇ, ਜਿਨ੍ਹਾਂ ਤੋਂ ਸਾਨੂੰ ਸਿੱਖਣ ਨੂੰ ਵੀ ਮਿਲਿਆ, ਜਿਹੜੇ ਸਾਨੂੰ ਹੌਸਲਾ ਵੀ ਦਿੰਦੇ ਨੇ ਔਰ ਜਿਹੜੇ ਲਾਈਕ ਰੌਕ ਆਪਣੇ ਕੌਜ਼ ਨਾਲ ਵੀ ਜੁੜੇ ਹੋਏ ਨੇ, ਆਪਣੇ ਵਤਨ ਪ੍ਰਸਤੀ ਵੀ ਹੈ, ਉਹਨਾਂ ਦੇ ਵਿੱਚ ਜੇ ਸਿਰਫ ਰਿਸ਼ਤ ਕਹਿਣਾ ਹੋਏ ਤੇ ਜਵਾਰ ਸ਼ਾਹ ਸਾਹਿਬ ਟੋਰਾਂਟੋ ਤੋਂ, ਜਦੋਂ ਅਸੀਂ ਟੋਰਾਂਟੋ ਵੀ ਗਏ ਪਿਛਲੇ ਸਾਲ ਔਰ ਜਿਹੜਾ ਫੰਡ ਰੇਜ਼ਿੰਗ ਸੀ ਇੱਕ ਵੱਡਾ ਖੁੱਲੇ ਬੈਂਕੁਏਟ ਹਾਲ ਦੇ ਵਿੱਚ, ਤੇ ਜਵਾਰ ਸ਼ਾਹ ਸਾਹਿਬ ਆਪਣੀ ਬੇਗਮ ਸਾਹਿਬਾ ਔਰ ਆਪਣੀ ਬੱਚੀ ਜਿਹੜੀ ਜਰਨਲਿਜ਼ਮ ਦੇ ਵਿੱਚ ਹੈ ਉਹਨਾਂ ਨੂੰ ਨਾਲ ਲੈ ਕੇ ਉੱਥੇ ਆਏ ਔਰ ਜਿੰਨਾ ਪਿਆਰ ਔਰ ਆਦਰ ਉਹਨਾਂ ਨੇ ਐਡਰੈਸ ਵੀ ਕੀਤਾ, ਹਾਲਾਂ ਰਿਲੈਕਟੈਂਟ ਸੀ, ਪਰ ਜਿਹੜੀ ਟ੍ਰਿਬਿਊਟ ਉਹਨਾਂ ਨੇ ਦਿੱਤੀ ਉਹ ਮੇਰੇ ਲਈ ਹਮੇਸ਼ਾ ਹੀ ਉਹ ਇੱਕ ਐਸਾ ਖਜ਼ਾਨਾ ਹੈ ਜਦੋਂ ਕਿ ਇਸ ਕਿਸਮ ਦੇ ਵੀਰ ਸਾਡੇ ਨਾਲ ਖਲੋਂਦੇ ਨੇ। ਸੋ ਪਿਛਲੇ ਪੀਰੀਅਡ 'ਚ ਜਿਹੜੇ ਅਸੀਂ ਕਸ਼ਮੀਰ ਜਾਂ ਪਾਕਿਸਤਾਨ ਜਾਂ ਓਵਰਆਲ ਖਾਲਿਸਤਾਨ ਦੇ ਹਵਾਲੇ ਨਾਲ 15 ਅਗਸਤ ਦੇ ਹਵਾਲੇ ਨਾਲ ਵੀ ਫੰਕਸ਼ਨਸ ਕੀਤੇ, ਉਹਨਾਂ ਦੀਆਂ ਲਿਖਤਾਂ ਲਗਾਤਾਰਤਾ ਨਾਲ ਹੁੰਦੀਆਂ ਰਹੀਆਂ, ਪਰ ਕਿਉਂਕਿ ਉਹ ਇੰਨੀਆਂ ਕੁ ਸਿਫਤ ਨਾਲ ਭਰੀਆਂ ਹੁੰਦੀਆਂ ਨੇ ਕਿ ਮੈਨੂੰ ਆਪਣੇ ਮੂੰਹ ਮੀਆਂ ਮਿੱਠੂ ਬਣਨ ਵਾਂਗ ਲੱਗਦਾ। ਪਰ ਫਿਰ ਮੈਨੂੰ ਲੱਗਿਆ ਵੀ ਉਹ ਇੰਨੀ ਮਿਹਨਤ ਦੇ ਨਾਲ ਲਿਖਦੇ ਨੇ, ਐਟਲੀਸਟ ਅਸੀਂ ਉਹਨਾਂ ਨੂੰ ਐਕਨੋਲੇਜ ਵੀ ਕਰੀਏ। ਔਰ ਅੱਜ ਜਦੋਂ ਅਸੀਂ ਕੱਲ੍ਹ ਦਾ ਸੈਗਮੈਂਟ ਜਿਹੜਾ ਅਸੀਂ ਪਾਕਿਸਤਾਨੀ ਸਿਆਸਤਦਾਨਾਂ ਨੂੰ, ਸਟੇਕ ਹੋਲਡਰਸ ਨੂੰ, ਐਸਟੈਬਲਿਸ਼ਮੈਂਟ ਨੂੰ ਸਾਰਿਆਂ ਨੂੰ ਕਿਹਾ ਸੀ ਭਾਈ ਸਿਰ ਜੋੜ ਕੇ ਬੈਠੋ, ਅਦਰਵਾਈਜ਼ ਇਹ ਭਾਰਤੀ ਹਕੂਮਤ ਔਰ ਇਹਨਾਂ ਹਿੰਦੂਤਵੀਆਂ ਦੇ ਇਰਾਦੇ ਬਹੁਤ ਮਾੜੇ ਨੇ, ਨੁਕਸਾਨ ਕਰਨ ਵਾਲੇ ਨੇ। ਔਰ ਉਹਦੇ 'ਤੇ ਵੀ ਉਹਨਾਂ ਨੇ ਸਾਨੂੰ ਲਿਖਿਆ ਔਰ ਮੈਂ ਥੋੜ੍ਹਾ ਜਿਹੜੀਆਂ ਪਿਛਲੀਆਂ ਦੋ ਲਿਖਤਾਂ ਨੇ ਉਹਦੇ 'ਚੋਂ ਵੀ ਜਿਹੜਾ ਉਹ ਸਾਂਝਾ ਕਰਾਂਗਾ। ਜਵਾਰ ਸ਼ਾਹ ਸਾਹਿਬ ਦਾ ਹੀ ਇਹ ਸੈਗਮੈਂਟ ਉਹਨਾਂ ਦੇ ਨਾਂ ਹੀ ਹੈ। ਉਹਦੇ 'ਚ ਉਹਨਾਂ ਨੇ ਸਤਿ ਸ਼੍ਰੀ ਅਕਾਲ ਐਂਡ ਸਲਾਮ। Your timely warning to politicians in Pakistan is applauded of real danger of another false flag operation before India's 2024 election, as Prime Minister Modi did in Pulwama, Balakot, Kashmir before 2019 election. Warmongering insanity by PM Modi could lead to nuclear war, destroying the region and the world. ये बिल्कुल ठीक किया उन्होंने कि जो 2019 ਵੀ ਪੁਲਵਾਮਾ ਬਾਲਾਕੋਟ ਇਹਨਾਂ ਦਾ ਸੀ ਫਾਲਸ ਫਲੈਗ ਔਰ ਹੁਣ ਵੀ 2024 'ਚ ਜਿੱਤਣ ਦੇ ਲਈ ਹੀ ਅਸੀਂ ਕੱਲ ਵੀ ਵਾਰਨ ਕੀਤਾ ਸੀ। ਉਹਨਾਂ ਨੇ ਕਿਹਾ ਪਰ ਅਲਟੀਮੇਟਲੀ ਪਾਕਿਸਤਾਨ ਕੋਈ ਵਾਕ ਓਵਰ ਤਾਂ ਨਹੀਂ ਹੈ, ਨਿਊਕਲੀਅਰ ਪਾਵਰ ਹੈ। ਔਰ ਫਿਰ ਜੇ ਇਹਨਾਂ ਨੇ ਕੋਈ ਇਸ ਕਿਸਮ ਦੀ ਦਿਲਵਦੀ ਦਿਖਾਈ ਤੇ ਜਿਵੇਂ ਉਸ ਨੇ ਚੈਂਪਸਕੀ ਨੇ ਵੀ ਪਿਛਲੇ ਦਿਨਾਂ 'ਚ ਇੱਕ ਇੰਟਰਵਿਊ 'ਚ ਕਿਹਾ ਸੀ ਕਿ ਜਿਹੜੇ ਇਸ ਅਰਥ ਦੇ ਉੱਤੇ ਸਭ ਤੋਂ ਵੱਡੇ ਦੋ ਲੂਮਿੰਗ ਡੇਂਜਰਸ ਨੇ ਜਿਹੜੇ ਐਨਗਲਫ ਕਰ ਲੈਣਗੇ ਸਾਰੀ ਇਸ ਪਲੈਨਟ ਨੂੰ, ਉਹਨਾਂ 'ਚੋਂ ਨੰਬਰ 1 ਤੇ ਉਹਨਾਂ ਨੇ ਨਿਊਕਲੀਅਰ ਕਿਹਾ ਸੀ। ਔਰ ਉਹਦੇ 'ਚ ਉਹਨੇ ਚੈਂਪਸਕੀ ਨੇ ਈਵਨ ਇੰਡੀਆ ਦੇ ਵਿੱਚ ਨਾਜ਼ੀਆਂ ਦੀ ਤਰਜ਼ ਦੀ ਹਿੰਦੂਤਵੀ ਹਕੂਮਤ ਦੀ ਗੱਲ ਵੀ ਕੀਤੀ, ਯੂਕਰੇਨ ਇਸ਼ੂ ਦਾ ਵੀ ਜ਼ਿਕਰ ਕੀਤਾ। ਦੂਸਰਾ ਕਲਾਈਮੇਟ ਸੀ। ਫਿਰ ਜਵਾਰ ਸ਼ਾਹ ਸਾਹਿਬ ਨੇ ਕਿਹਾ ਪਾਕਿਸਤਾਨੀਜ਼ ਆਰ ਟਫ ਐਂਡ resilient people. Pakistan has the 6th largest population in the world with battle-hardened military with nuclear weapons. Regrettably, India had conducted undeclared war for 75 years and declared wars in 1948, 1965 and 1971. Pakistan and India now have nuclear weapons for totally annihilating both. ਕਿ ਪਹਿਲਾਂ ਵੀ ਜੰਗਾਂ ਹੋਈਆਂ ਨੇ 48, 65 ਔਰ 71 ਦੀਆਂ, ਪਰ ਹੁਣ ਦੋਨੋਂ ਹੀ ਨਿਊਕਲੀਅਰ ਨੇ ਦਾ ਮਤਲਬ ਦੋਨੋਂ ਹੀ ਇੱਕ ਦੂਸਰੇ ਨੂੰ ਮੁਕੰਮਲ ਤਬਾਹ ਕਰਨ ਦੀ ਸਮਰੱਥਾ ਰੱਖਦੇ ਨੇ। Therefore, India must give up warmongering against Pakistan, which is 6 times smaller country. ਕਿ 6ਵਾਂ ਹਿੱਸਾ ਵੀ ਨਹੀਂ ਹੈ ਭਾਰਤ ਦਾ ਜਿਹੜਾ ਪਾਕਿਸਤਾਨ ਦੀ ਟੈਰੀਟਰੀ ਹੈ। Modi must stop threat of war with China insanity
ਮੋਦੀ ਮਸਟ ਕੁਇਟ ਕੁਆਡ ਇਨਸੈਨਿਟੀ, ਕਿਉਂਕਿ ਹੁਣ ਜਦੋਂ ਦਾ ਕੁਆਡ 'ਚ ਵੜਿਆ ਉਦੋਂ ਉਹ ਝੂਠਾ ਜਿਹੜਾ ਹੈ ਉਹ ਹੌਸਲਾ ਬਣਾਇਆ ਹੋਇਆ। ਮੋਦੀ ਮਸਟ ਐਂਡ ਜੈਨੋਸਾਈਡ ਆਫ ਸਿੱਖਸ, ਮੁਸਲਿਮਸ, ਕ੍ਰਿਸਚੀਅਨਸ ਐਂਡ ਦਲਿਤਸ ਇਨਸੈਨਿਟੀ। ਬਰੂਟਲ ਈਰਾ ਆਫ ਸਲੇਵਰੀ ਇਜ਼ ਓਵਰ ਇਨ ਦਾ ਵਰਲਡ, ਕਿ ਵੀ ਇਹ ਖਤਮ ਹੋ ਗਿਆ ਸਲੇਵਰੀ ਦਾ ਯੁੱਗ, ਤੁਸੀਂ ਮਾਈਨੋਰਟੀਜ਼ ਨੂੰ ਸਲੇਵਸ ਵਾਂਗ ਟਰੀਟ ਨਹੀਂ ਕਰ ਸਕਦੇ। ਫਿਰ ਉਹਨਾਂ ਨੇ ਕਿਹਾ ਯੋਰ ਇੰਟੈਲੈਕਚੁਅਲ ਐਂਡ ਸਪਿਰਿਚੁਅਲ ਲੀਡਰਸ਼ਿਪ ਫॉर ਜਸਟਿਸ, freedom for all is applauded with greatest respect and love from your millions of followers worldwide। ਇਹ ਤੁਹਾਡੀ ਨਵਾਜ਼ਿਸ਼ ਹੈ, ਤੁਸੀਂ ਇਸ ਲੈਵਲ ਦੇ ਉੱਤੇ ਸਾਨੂੰ ਮਾਣ ਦਿੰਦੇ ਹੋ। ਔਰ ਇਸ ਤੋਂ ਪਹਿਲਾਂ ਵੀ ਉਹਨਾਂ ਦੀ ਲਿਖਤ ਜਿਹੜੀ ਅਗਸਤ 15 ਦੇ ਰਾਈਟ ਅਪ ਤੇ ਸੀ, ਬ੍ਰਿਲੀਅੰਟ, ਐਬਸੋਲੂਟਲੀ ਬ੍ਰਿਲੀਅੰਟ। ਉਹਨਾਂ ਨੇ ਇਹ ਕਿਹਾ ਕਿ your brilliant historic and geopolitical analysis is always applauded as it enlightens, educates everyone, especially new generation which is unaware, ignorant about world's history। ਕਿ ਵੀ ਤੁਹਾਡਾ ਜਿਹੜਾ ਐਨਾਲਿਸਿਸ ਹੈ ਉਹ ਨਵੀਂ ਜਨਰੇਸ਼ਨ ਨੂੰ ਇਨਸਪਾਇਰ ਕਰਦਾ ਜਿਨ੍ਹਾਂ ਨੂੰ ਦੁਨਿਆਵੀ ਹਿਸਟਰੀ ਦਾ ਪਤਾ ਨਹੀਂ। ਫਿਰ ਉਹਨੇ ਲਿੰਕਨ ਨੂੰ ਕੋਟ ਕੀਤਾ, ਅਮਰੀਕਨ ਪ੍ਰੈਜ਼ੀਡੈਂਟ ਅਬਰਾਹਮ ਲਿੰਕਨ warned those in the name of security destroy the spirit that prizes liberty as the heritage of all people everywhere. They have planted the seeds of despotism. Democracy cannot function in an atmosphere in which citizens fear to speak out। ਉਹਨਾਂ ਨੇ ਲਿੰਕਨ ਨੂੰ ਕੋਟ ਕੀਤਾ ਕਿ ਵੀ ਜਿਹੜੇ ਸਿਕਿਉਰਿਟੀ ਦੇ ਨਾਂ ਥੱਲੇ ਲੋਕਾਂ ਦੀ ਸਪਿਰਿਟ ਨੂੰ ਕੁਚਲਣ ਦੀ ਕੋਸ਼ਿਸ਼ ਕਰਦੇ ਨੇ, ਉਹਨਾਂ ਦੀ ਲਿਬਰਟੀ ਨੂੰ, ਜਿਹੜਾ ਕਿ ਸਭ ਲੋਕਾਂ ਦਾ ਵਿਰਸਾ ਹੈ, ਇਹਦਾ ਮਤਲਬ ਹੈ ਕਿ ਉਹਨਾਂ ਦੇ ਵਿੱਚ ਤਾਨਾਸ਼ਾਹ ਦੇ ਬੀਜ ਬੀਜੇ ਜਾਂਦੇ ਨੇ ਜਿਹੜੇ ਸਿਕਿਉਰਿਟੀ ਦੇ ਨਾਲ ਜੋ ਇੰਡੀਆ ਕਰ ਰਿਹਾ ਇਸ ਵੇਲੇ। ਡੈਮੋਕ੍ਰੇਸੀ ਕੈਨ ਨਾਟ ਫੰਕਸ਼ਨ ਇਨ ਐਨ ਐਟਮੋਸਫੀਅਰ ਇਨ ਵਿਚ ਸਿਟੀਜ਼ਨਸ ਫੀਅਰ ਟੂ ਸਪੀਕ ਆਊਟ। ਜਿੱਥੇ ਲੋਕਾਂ ਦਾ ਇਰਾਦਾ ਜ਼ਾਹਰ ਕਰਨ ਜਾਂ ਖਿਆਲ ਜ਼ਾਹਰ ਕਰਨ ਦਾ ਹੱਕ ਦੱਬ ਲਿਆ ਜਾਂਦਾ ਹੈ, ਉਹ ਕਿਸ ਕਿਸਮ ਦੀ ਡੈਮੋਕ੍ਰੇਸੀ ਹੋ ਸਕਦੀ ਹੈ। PM Modi is declaring India as a mother of democracy is murder of democracy। ਇਹ ਬਿਲਕੁਲ ਠੀਕ ਹੈ ਕਿ ਇਹ ਇੰਡੀਆ ਮਦਰ ਆਫ ਡੈਮੋਕ੍ਰੇਸੀ ਨਹੀਂ, ਮਰਡਰ ਆਫ ਡੈਮੋਕ੍ਰੇਸੀ ਹੈ। Do the citizens of India fear to speak out? Question mark. Do the journalists, political activists fear to write or speak freely? Question mark. That is what President Lincoln had warned about ਕਿ ਭਾਈ ਇਹ ਜੋ ਲਿੰਕਨ ਨੇ ਕਿਹਾ ਸੀ, ਜੇ ਤੁਸੀਂ ਐਕਸਪ੍ਰੈਸ ਹੀ ਨਹੀਂ ਆਪਣੇ ਆਪ ਨੂੰ ਕਰ ਸਕਦੇ, ਬੋਲ ਹੀ ਨਹੀਂ ਸਕਦੇ। ਸੋ ਇਸੇ ਤਰ੍ਹਾਂ ਉਹਨਾਂ ਦੀ ਇੱਕ ਜਿਹੜੀ ਲਿਖਤ ਫਿਰ 2 ਦਿਨ ਬਾਅਦ ਅਗਸਤ 17 ਦੀ ਸੀ, ਜਿਹਦੇ 'ਚ ਉਹਨਾਂ ਨੇ ਕਿਹਾ ਕਿ ਜੀ ਯੂਰ ਇੰਟੈਲੈਕਚੁਅਲ ਐਂਡ ਸਪਿਰਿਚੁਅਲ ਵਿਜ਼ਡਮ ਐਂਡ ਲੀਡਰਸ਼ਿਪ ਇਜ਼ ਅਪਲਾਡਡ ਫॉर ਜਸਟਿਸ ਐਂਡ ਫਰੀडम ਫॉर ਆਲ। ਉਹਨਾਂ ਨੇ ਸਤਿ ਸ੍ਰੀ ਅਕਾਲ ਸਲਾਮ ਕਹਿ ਕੇ ਉਹਨਾਂ ਨੇ ਕਿਹਾ ਜੀ ਥੈਂਕਸ ਫॉर ਯੂਰ ਐਕਸਲੈਂਟ ਲਿੰਕ ਐਨਾਲਿਸਿਸ ਆਫ ਬਰੂਟਲ ਐਟਰੋਸਿਟੀਜ਼ ਇਨ ਕਸ਼ਮੀਰ, violating the Indian Constitution, United Nations Charter and UN Security Council resolutions। ਇਹ ਸਾਡਾ ਕਸ਼ਮੀਰ ਦੇ ਉੱਤੇ ਸੈਗਮੈਂਟ ਸੀ। United Nations declared Kashmir a disputed territory and called for plebiscite so the people could determine their future. Though PM Nehru was committed, quote unquote, India later reneged on it। ਕਿ ਪਿੱਛੋਂ ਦੌੜ ਗਏ ਇਸ ਦੇ ਉੱਤੇ, ਹਾਲਾਂਕਿ ਨਹਿਰੂ ਨੇ plebiscite commit ਕੀਤਾ ਸੀ। Subsequent Indian leaders said all matters between India and Pakistan would be resolved bilaterally according to Shimla Agreement। So India would not agree to third party mediation। Shimla Agreement ਨੂੰ ਕਿਹਾ ਜੀ ਹੁਣ bilateral ਹੋਏਗਾ, ਅਸੀਂ ਕਿਸੇ ਹੋਰ ਧਿਰ ਨੂੰ ਨਹੀਂ ਆਣ ਦੇਵਾਂਗੇ। PM Modi tore the Shimla Agreement to shreds by unilaterally abrogating Article 370। United Nations must now intervene to resolve the longest pending UN crisis or risk nuclear war। ਕਿ ਵੀ ਇਹ ਸਭ ਤੋਂ UN ਸਿਕਿਉਰਿਟੀ ਕਾਉਂਸਲ ਦਾ ਜੇ ਸਭ ਤੋਂ ਪੁਰਾਣਾ ਪਿਆ ਕੇਸ ਹੈ ਕੋਈ, ਫਲਸਤੀਨ ਵੀ ਉਸ ਤੋਂ ਬਾਅਦ ਚ ਆਇਆ, ਤੇ ਇਹ ਇਹੀ ਹੈ ਔਰ ਇਹਨੂੰ ਰਿਜ਼ੋਲਵ ਕਰਨਾ ਚਾਹੀਦਾ, ਅਦਰਵਾਈਜ਼ ਨਿਊਕਲੀਅਰ ਵਾਰ ਹੋਏਗੀ। The world is indebted to your intellectual and spiritual wisdom and leadership for peace, justice and freedom for all। ਇਹ ਤੁਹਾਡੀ ਨਵਾਜ਼ਿਸ਼ ਹੈ ਸ਼ਾਹ ਸਾਹਿਬ, ਔਰ ਬਹੁਤ ਬਹੁਤ ਸ਼ੁਕਰੀਆ, ਤੁਸੀਂ ਨਵਾਜ਼ਦੇ ਹੋ, ਤੁਸੀਂ ਸਾਨੂੰ ਹੌਸਲਾ ਦਿੰਦੇ ਹੋ। ਹਾਂਜੀ, ਸੋ ਆਪਾਂ ਮੈਸੇਜ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ। ਹਰਦੀਪ ਸਿੰਘ ਜੀ ਫਤਿਹ ਬੁਲਾਉਂਦੇ ਨੇ, ਖਾਲਸਾ ਰਾਜ
ਵਾਹਿਗੁਰੂ ਮਿਹਰ ਕਰਨਾ ਸਾਰਿਆਂ ਤੇ। ਵਾਹਿਗੁਰੂ ਜੀ ਖਾਲਸਾ। ਦੇਸ਼ ਪੰਜਾਬ ਹਮੇਸ਼ਾ ਹੀ ਆਉਂਦੇ ਨੇ, ਕਹਿੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕਿਰਪਾ ਕਰਨਾ ਦੇਸ਼ ਤੇ। ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਔਰ ਗੋਵਿੰਦਰ ਸਿੰਘ ਜੀ ਕਹਿੰਦੇ ਖਾਲਸਾ ਜ਼ਿੰਦਾਬਾਦ। ਔਰ ਜ਼ੁਬੇਰ ਜ਼ਾਕੂ ਵੀ ਆਏ ਨੇ, ਇਹ ਕਹਿੰਦੇ ਨੇ ਕਿ बहुत शुक्रिया डॉक्टर साहब और मोहतरमा नीलम साहिबा। डॉक्टर साहब क्या हम अपनी आज़ादी में आज़ाद खालिस्तान जड़ा देख पावांगे और क्या कश्मीर भी अपना आज़ाद होगा और कुछ कहें। देखो जुबेर साहब, टाइम एंड स्पेस ये अल्लाह ताला दे कोल है, रब दे कोल है, वाहिगुरू दे कोल है। हाँ एक गल जरूर है, ਜੇ ਖਾਲਿਸਤਾਨ ਅਸੀਂ ਲਿਬਰੇਟ ਨਹੀਂ ਕਰਾਵਾਂਗੇ ਤੇ ਅਲਟੀਮੇਟਲੀ ਹਿੰਦੂਤਵਾ ਦੇ ਸਮੁੰਦਰ 'ਚ ਗਰਕ ਹੋ ਜਾਵਾਂਗੇ। ਜੇ ਕਸ਼ਮੀਰੀ ਆਪਣੀ ਆਜ਼ਾਦੀ ਨਹੀਂ ਲੈਣਗੇ ਉਹ ਵੀ ਹਿੰਦੂਤਵਾ ਦੇ ਸਮੁੰਦਰ 'ਚ ਗਰਕ ਹੋਣਗੇ। ਤਾਂ ਸਾਨੂੰ ਇਹ ਹੈ ਵੀ ਬਿਨਾਂ ਖਾਲਿਸਤਾਨ ਔਰ ਕਸ਼ਮੀਰ ਬਣਾਏ ਸਾਡੀਆਂ ਕੌਮਾਂ ਉੱਥੇ ਸਰਵਾਈਵ ਨਹੀਂ ਕਰ ਸਕਦੀਆਂ। ਇਸ ਲਈ ਜਿੰਨੇ ਇੱਕ ਸਾਹ ਰੱਬ ਨੇ ਦਿੱਤੇ ਹੋਏ ਨੇ ਸਾਡੇ ਅਖੀਰਲੇ ਸਾਹ ਤੱਕ ਆਪਣੇ ਕੌਮੀ ਘਰ ਖਾਲਿਸਤਾਨ ਲਈ ਔਰ ਅਸੀਂ ਕਸ਼ਮੀਰੀਆਂ ਦੇ ਕਾਜ਼ ਲਈ वचनबद्ध है। रब मेहर करे कदम साबित जी। परविंदर सिंह जी खालसा जिंदाबाद कहते टीवी रिपोर्ट जिंदाबाद। अवतार सिंह जी फतेह बुलाते हैं और जसकीरत सिंह जी वाहिगुरू जी का खालसा वाहिगुरू जी की फतेह। डॉक्टर साहब जी तुसीं बहुत लंबे समय तो सिख कौम के घर ਲਈ जूझ रहे हो। वाहिगुरू जी किरपा करनगे, तुहाडी मिहनत नूं जरूर फल लगेगा। वाहिगुरू जी तुहाडी चढ़दी कला करन। और बलवंत सिंह धालीवाल जी भी खालसा जिंदाबाद कहते हैं। और जतिंदर सिंह जी कहते हैं हाँ जी, वो भी सानूं दोनों नूं फतेह बुलाते हैं। और राणा आदाब जी भी पाकिस्तान तो साडा जिहड़ा शो है वो वाच करते हैं और कहते लव फ्रॉम पाकिस्तान। और इस तरह उन्होंने कहा खालसा जिंदाबाद। प्लेयर बास्केटबॉल कहते बाबा जी उन्होंने इदा ही कहा। सो डॉक्टर परमजीत सिंह समरा जी भी कहते टी वीर परिवार नूं प्यार सत्कार सहित गज वज के लाई गई गुरु गोबिंद सिंह जी की सांझी वालता की प्रतीक फतेह प्रवान करनी जी। वाहिगुरू जी का खालसा वाहिगुरू जी की फतेह। खालसा जिंदाबाद एंड जिंदाबाद। हाँ जी। और बलवंत सिंह धालीवाल जी खालसा जिंदाबाद कहते हैं और कहते राज करेगा खालसा। और कहते ने निहंग सिंह जी कहते जेन्यूस पर्सन डॉक्टर साहिब ऑलवेज ग्रेट प्रोग्राम और वंडरफुल एनालिसिस उन्होंने कहा। हाँ जी। जीत सूरतिया जी कहते टीवी 84 एक कौमी अदारा है। और इसी तरह कहते ने साडे कोल मैसेज आएगा है गुरमेल सिंह जी औरंजा दा, उन्होंने भी कहते हैं कि वाहिगुरू जी का खालसा वाहिगुरू जी की फतेह। डॉक्टर साहब एंड डियर नीलम कौर जी डूइंग ए ग्रेट जॉब फॉर सिख नेशन, गॉड ब्लैस यू। एंड इसी तरह मैसेज आएगा कहते हाँ जी बलवंत सिंह जी कहते हैं कि प्रोग्राम लाइक करो। फिर उन्होंने कहा प्रोग्राम लाइक करो 3 बारी उन्होंने कहा भरावो। बिल्कुल हाँ जी। ਅਸੀਂ ਵੀ ਇਹ ਆਪਣੇ ਵਿਊਅਰਸ ਨੂੰ ਕਵਾਂਗੇ ਕਿ ਵੀ ਤੁਸੀਂ ਆਪਣੇ ਨੋਨ ਕੰਟੈਕਟਸ ਨੂੰ ਵੀ ਭੇਜੋ, ਸ਼ੇਅਰ ਕਰੋ ਮੈਕਸਿਮਮ। ਅੱਜ ਵੀ ਸਾਨੂੰ ਫੇਸਬੁੱਕ ਦੇ ਬਹੁਤ ਸਾਰਿਆਂ ਤੋਂ ਰੋਕਿਆ ਹੋਇਆ ਹੈ। ਹਾਂਜੀ। ਇਸ ਲਈ ਬਹੁਤ ਥੋੜੇ ਸ਼ੇਅਰ ਨੇ, ਜਿੱਥੇ ਵੀ ਤੁਹਾਨੂੰ ਹੁੰਦਾ ਹੈ लाइक एंड शेयर। ये तो कोई पैसे नहीं लगते इधर। बिल्कुल। SF हीर जी सलाम डॉक्टर साहब और मैडम साहिबा जी सलाम जी। और गुरमेल सिंह जी थैंक्स गॉड नाउ इन पंजाब पीपल्स एट खंडा's भोग started to talk about खालिस्तान, इट्स गुड न्यूज़। नहीं उत्थे तो खालिस्तान जिंदाबाद दे नारे गूंजे ने सारे पंडाल दे विच बार-बार। हरदीप सिंह खालसा जिंदाबाद कहते हैं और फतेह भी बुलाते हैं। और इसी तरह मैसेज आएगा साढ़े कोल जसवीर बराड़ जी भी फतेह बुलाने खालसा जिंदाबाद। और गुरमेल सिंह जी कहते हैं एज यू ऑलवेज से वी शुड हैंग आउट टुगेदर अदरवाइज वी विल बी हैंग्ड सेपरेटली। बिल्कुल बिल्कुल। ये फ्रैंकलिन बेंजामिन फ्रैंकलिन दे लफ्ज़ ने। हाँ जी। वी मस्ट हैंग टुगेदर अदरवाइज वी विल बी हैंग्ड सेपरेटली जी। और इसी तरह जसवीर बराड़ जी भी खालसान सिक्स फॉर जस्टिस गुरपतवंत सिंह पन्नू खालिस्तान जिंदाबाद। खालिस्तान हाल ही खालिस्तान है कहते। गुरमेल सिंह जी गेट इन यूनिटी टू गेट फ्रीडम। एंड जसपाल सिंह खाले कहते हैं कि भाई साहब जी आज़ादी ही हल है, राज करेगा खालसा। और फिर इसी तरह SF हीर जी जस्टिस फॉर खालिस्तान। और इसी तरह मैसेज आएगा साढ़े कोल खड़क सिंह खालिस्तान जिंदाबाद कहते हैं और कहते आज़ादी हाल है, इंडिया आउट ऑफ खालिस्तान, 6 फॉर जस्टिस जिंदाबाद एंड खालिस्तान जिंदाबाद। एंड जसवीर बराड़ जी भी खालिस्तान जिंदाबाद कहते हैं। और इसी तरह बलवंत सिंह धालीवाल जी फतेह बुलाते हैं। और मियाँ अख्तर कहते वेल बैलेंस्ड टॉक बेस्ड ऑन फैक्ट्स। तो उन्होंने क्या थोड़ी तारीफ की है। मैं कड़ीवाल देख रहे हैं ਅਸੀਂ
ਅੱਜ ਫੇਸਬੁੱਕ ਤੇ ਘੱਟ ਨੇ ਮੈਸੇजेस। ਸੋਹਣ ਸਿੰਘ ਮਾਲ, ਹਰਿੰਦਰ ਮੱਲੀ, ਜਸਬੀਰ ਸਿੰਘ, ਅਵਤਾਰ ਸਿੰਘ, ਦਵਿੰਦਰ ਸੰਧੂ, ਇਹਨਾਂ ਨੇ ਫਤਿਹ ਬੁਲਾਈ ਹੈ ਜਾਂ ਖਾਲਿਸਤਾਨ ਜ਼ਿੰਦਾਬਾਦ ਕਿਹਾ ਹੈ। ਹਾਂਜੀ। ਕਮਲ ਸਿੰਘ ਕਹਿੰਦੇ ਨੇ ਬਿਲਕੁਲ ਸਹੀ ਹੈ ਜੀ, ਇੰਗਲੈਂਡ ਦੀ ਘਟਨਾ ਨੇ ਇਹ ਗੱਲ ਸਹੀ ਸਾਬਤ ਕੀਤੀ ਹੈ ਜੋ ਭਾਈ ਅੰਮ੍ਰਿਤਪਾਲ ਸਿੰਘ ਕਹਿੰਦੇ ਸੀ ਕਿ ਅਸੀਂ ਬਹੁਤ ਆਰਾਮ ਪ੍ਰਸਤ ਹੋ ਗਏ ਤੇ ਜਿੱਥੇ ਕਿਤੇ ਵਿਰੋਧ ਪ੍ਰਦਰਸ਼ਨ ਕਰਨਾ ਹੋਵੇ ਜਾਂ ਵੋਟਾਂ ਵੀ ਪਾਉਣੀਆਂ ਹੋਣ ਉਸ ਨੂੰ ਪਿਕਨਿਕ ਜ਼ਿਆਦਾ ਬਣਾਇਆ ਹੁੰਦਾ ਹੈ, ਰੌਲਾ ਰੱਪਾ ਜ਼ਿਆਦਾ ਹੁੰਦਾ ਹੈ ਤੇ ਸੰਜੀਦਗੀ ਬਹੁਤ ਘੱਟ। ਇਸ ਕਰਕੇ ਭਾਈ ਸਾਹਿਬ ਕਹਿੰਦੇ ਸੀ ਕਿ ਗੁਲਾਮ ਕੌਮਾਂ ਇਸ ਤਰ੍ਹਾਂ ਵਿਖਾਵਾ ਨਹੀਂ ਕਰਦੀਆਂ ਹੁੰਦੀਆਂ। ਬਿਲਕੁਲ ਠੀਕ ਤੁਸੀਂ ਫਰਮਾਇਆ। ਦਵਿੰਦਰ ਸੰਧੂ, ਗੁਲਾਮ ਨਾ ਰਹੋ, ਔਰ ਦੀਪ ਸਿੰਘ ਉਹਨਾਂ ਦੀ ਆਈਡੀ ਤੋਂ ਵੀ ਖਾਲਿਸਤਾਨ ਜ਼ਿੰਦਾਬਾਦ ਔਰ ਆਜ਼ਾਦ ਪੰਜਾਬ, ਆਜ਼ਾਦ ਕਸ਼ਮੀਰ ਹੈ। ਜਗਤਾਰ ਸਿੰਘ ਜੌਹਰ ਲਿਖਦੇ ਨੇ, ਡਾਕਟਰ ਸਾਹਿਬ ਸਾਡੇ ਲੋਕ ਬਹੁਤ ਭੋਲੇ ਨੇ, 70 ਸਾਲਾਂ ਦੇ ਕਾਮਰੇਡ ਸਾਨੂੰ ਬੇਵਕੂਫ ਬਣਾ ਰਹੇ ਨੇ। ਕਾਮਰੇਡ ਵਿਕ ਜਾਣ ਜੁੱਤੀਆਂ, ਫਿਰ ਸਾਡੇ ਬਾਬਿਆਂ ਦੇ ਬਾਕੀ ਪਤਾ ਨਹੀਂ ਕਿਉਂਕਿ ਜਦੋਂ ਰੋਮਨ 'ਚ ਲਿਖਿਆ ਜਾਂਦਾ ਕਈ ਵਾਰੀ ਉਹ ਜਿਹੜਾ ਵਿਕ ਜਾਣਾ ਜੁੱਤੀਆਂ, ਫਿਰ ਸਾਡੇ ਬਾਬਿਆਂ ਦੇ ਬਾਕੀ। ਡਾਕਟਰ ਸਾਹਿਬ ਜੇ 31 ਅਕਤੂਬਰ ਨੂੰ ਮੋਦੀ, ਡੋਵਾਲ ਤੇ ਜੈ ਸ਼ੰਕਰ UK 'ਚ ਨਾ ਹੁੰਦੇ, ਰੈਫਰੈਂਡਮ ਨਾ ਵੇਖਦੇ ਤਾਂ ਕਦੇ ਨਾ ਮੰਨਦੇ। ਜ਼ਾਹਰ ਹੈ ਕਿ ਖਾਲਿਸਤਾਨ ਰੈਫਰੈਂਡਮ ਨੇ ਇਹਨਾਂ ਨੂੰ ਰੈਟਲ ਕੀਤਾ ਹੈ ਕਿਉਂਕਿ ਇਹਨਾਂ ਨੇ ਜਿਹੜਾ ਬੰਦਾ ਝੂਠ ਬੋਲਦਾ ਰਹਿੰਦਾ ਹੈ, ਕਹਿ ਰਹੇ ਸੀ 2.5 ਟੋਟਰੂ ਨੇ, ਕੋਈ ਨਹੀਂ ਹੈ, ਦੁਕਾਨਾਂ ਖੋਲੀਆਂ। ਜਦੋਂ ਖੁਦ ਤੁਸੀਂ ਝੂਠ ਬੋਲ ਰਹੇ ਹੁੰਦੇ ਆ ਫਿਰ ਉਸੇ ਝੂਠ ਤੇ ਯਕੀਨ ਵੀ ਕਰਨ ਲੱਗ ਜਾਂਦੇ ਹੋ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਖਾਲਿਸਤਾਨ ਰੈਫਰੈਂਡਮ ਨੇ ਡਾਇਸਪੋਰਾ ਸਿੱਖਾਂ ਦੀ ਤਾਕਤ ਨੂੰ ਜਗ ਜ਼ਾਹਰ ਕੀਤਾ ਕਿ ਕਿਵੇਂ ਕੌਮ ਖਾਲਿਸਤਾਨ ਦੇ ਲਈ ਖਲੋਤੀ ਹੈ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੇ ਵਿਊਅਰਸ ਕੋਲ ਇਜਾਜ਼ਤ। ਵਿਊਅਰਸ ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@tvreporter.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਪੰਡਤ ਨੂੰ ਆਗਿਆ ਦਿਓ। ਦੇਖਦੇ ਰਹੋ TV ਰਿਪੋਰਟ। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।